ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ ਮਾਹ ਤੁਹਾਡੀ ਹੋਸਟ ਨੀਰਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਵਿਸ਼ੇ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕੁਮ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਅੱਜ 27 ਅਗਸਤ 2021 12 ਭਾਦੋ ਨਾਨਕਸ਼ਾਹੀ ਸੰਮਤ 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਗਲਫ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਅੱਜ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੀ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਇਸ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਤੁਹਾਨੂੰ ਸਭ ਨੂੰ ਹੈਪੀ ਵੀਕਐਂਡ ਕਹਿੰਦੇ ਆ। ਵਾਹਿਗੁਰੂ ਅੱਗੇ ਅੱਲਾ ਅੱਗੇ ਦੁਆ ਕਰਦੇ ਆ ਕਿ ਤੁਸੀਂ ਤੁਹਾਡਾ ਜਿਹੜਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰੇ। ਸੋ ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਸ ਤਰ੍ਹਾਂ ਕਿ ਐਵਰੀਡੇ ਆਪਾਂ ਜਿਹੜਾ ਵੀ ਸਾਨੂੰ ਸਪਾਂਸਰ ਕਰਦੇ ਨੇ ਉਹਨਾਂ ਬਾਰੇ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲਗਰੀ ਕੈਨੇਡਾ ਤੋਂ ਸਰਦਾਰ JS ਗਰੇਵਾਲ ਵੱਲੋਂ। ਸੋ ਇਹਨਾਂ ਨੇ ਆਪਣਾ ਐਕਸਪੀਰੀਅੰਸ ਸਾਂਝਾ ਕਰਦਿਆਂ ਸਵਾਲ ਪੁੱਛਿਆ ਹੈ। JS ਗਰੇਵਾਲ ਨੇ ਦੱਸਿਆ ਹੈ ਕਿ ਕੈਲਗਰੀ ਵਿੱਚ ਇੱਕ ਬੁਲੰਦਪੁਰੀਆ ਦਾ ਗੁਰਦੁਆਰਾ ਸਾਹਿਬ ਹੈ। 3-4 ਮਹੀਨੇ ਮੈਂ ਵੀ ਉੱਥੇ ਗਿਆ ਜਾ ਕੇ ਮਹਿਸੂਸ ਕੀਤਾ ਕਿ ਕੁਝ ਗੱਲਾਂ ਜਿਹੜੀਆਂ ਨੇ ਉਹ ਮਨਮਤ ਅਧੀਨ ਕਰ ਰਹੇ ਹਨ। ਸੋ ਪਰਦਾ ਕਰਨਾ, ਦੇਗ ਚਮਚੇ ਨਾਲ ਦੇਣੀ ਤੇ ਹੋਰ। ਜਦੋਂ ਮੈਂ ਸਵਾਲ ਪੁੱਛਿਆ ਤਾਂ ਮੈਨੂੰ ਇਹ ਕਹਿ ਕੇ ਚੁੱਪ ਕਰਵਾ ਦਿੱਤਾ ਗਿਆ ਕਿ ਇਹ ਵੀ ਬਾਕੀ ਗੁਰੂ ਘਰਾਂ ਵਾਂਗ ਇੱਕ ਗੁਰੂ ਘਰ ਹੀ ਹੈ। ਪਰ ਮੈਨੂੰ ਉੱਥੇ ਜਾ ਕੇ ਕਹਿੰਦੇ ਕਿ ਇੱਕ ਡੇਰੇ ਵਾਂਗ ਮਹਿਸੂਸ ਹੋਇਆ। ਹੁਣ ਉਹ ਵੱਡੀ ਥਾਂ ਦੇਖ ਰਹੇ ਹਨ ਅਤੇ ਸਾਡੀਆਂ ਬੀਬੀਆਂ ਅੱਖਾਂ ਬੰਦ ਕਰਕੇ ਪਿੱਛੇ ਲੱਗ ਜਾਂਦੀਆਂ ਹਨ। ਸੋ ਇਸ ਸਾਰੇ ਵਿੱਚ ਅੰਧ ਵਿਸ਼ਵਾਸ ਹੀ ਨਜ਼ਰ ਆਉਂਦਾ ਹੈ। ਸੋ ਮੈਂ ਜਾਣਨਾ ਚਾਹੁੰਦਾ ਹਾਂ ਕਿ ਇਹ ਬੁਲੰਦਪੁਰੀ ਵਾਲੇ ਕੌਣ ਹਨ। ਇਸ ਡੇਰਾਵਾਦ ਤੋਂ ਸਾਡਾ ਬਚਾਅ ਕਿਵੇਂ ਹੋ ਸਕਦਾ ਹੈ। ਜਾਪਦਾ ਹੈ ਜਿਵੇਂ ਕੌਮ ਦਾ ਜਿਹੜਾ ਸਰਮਾਇਆ ਗਲਤ ਪਾਸੇ ਲੱਗ ਰਿਹਾ ਹੈ। ਮੈਂ ਆਪਣਾ ਦਸਵੰਧ ਟੀਵੀ 84 ਲਈ ਭੇਜ ਰਿਹਾ ਹਾਂ, ਕਿਰਪਾ ਕਰਕੇ ਇਸ ਬਾਰੇ ਚਾਨਣਾ ਪਾਓ। ਸੋ ਵਿਊਅਰਸ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ JS ਗਰੇਵਾਲ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 5166191984 ਸੇਮ ਨੰਬਰ ਤੇ ਤੁਸੀਂ ਸਾਨੂੰ WhatsApp ਵੀ ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਇਸ ਬਾਰੇ ਆਪਾਂ ਵੀ ਗੱਲਬਾਤ ਕਰਾਂਗੇ ਜੋ ਉਹਨਾਂ ਨੇ ਸਾਨੂੰ ਕੁਐਸਚਨ ਪੁੱਛਿਆ ਔਰ ਉਸ ਤੋਂ ਬਾਅਦ ਸਾਡਾ ਜਿਹੜਾ ਤੁਹਾਨੂੰ ਪਤਾ ਹੀ ਹੈ ਕਿ ਐਵਰੀਡੇ ਆਪਾਂ ਅਫਗਾਨਿਸਤਾਨ ਜਿਹੜਾ ਇਸ਼ੂ ਹੈ ਉਸ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਕਿ ਅਫਗਾਨਿਸਤਾਨ ਦੀ ਜਿਹੜੀ ਹਾਲਤ ਹੈ ਪੂਰੀ ਤਰ੍ਹਾਂ ਡਾਵਾਂਡੋਲ ਬਣੀ ਹੋਈ ਹੈ। ਸੋ ਕਾਬਲ ਏਅਰਪੋਰਟ ਤੇ ਹੋਏ ਆਤਮਘਾਤੀ ਬੰਬ ਧਮਾਕੇ ਤੋਂ ਬਾਅਦ ਅਮਰੀਕਨ ਖੁਫੀਆ ਏਜੰਸੀਆਂ ਵੱਲੋਂ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਦੇ ਹੋਰ ਵੀ ਧਮਾਕੇ ਜਿਹੜੇ ਨੇ ਉਹ ਹੋ ਸਕਦੇ ਹਨ। ਵਿਊਅਰ ਯਾਦ ਰਹੇ ਇਸਲਾਮਿਕ ਸਟੇਟ ਖੁਰਾਸਾਨ ਨੇ ਇਸ ਬੰਬ ਧਮਾਕੇ ਦੀ ਜਿਹੜੀ ਜ਼ਿੰਮੇਵਾਰੀ ਲਈ ਹੈ। ਸੋ ਹੋਰ ਵੀ ਫਿਕਰ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ ਕਿ 31 ਅਗਸਤ ਤੋਂ ਬਾਅਦ ਵੀ ਹਾਲਾਤ ਕਾਬੂ ਤੋਂ ਬਾਹਰ ਹੋ ਸਕਦੇ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਸਾਰੇ ਹੀ ਵਿਊਅਰਸ ਦਾ ਜਿਹੜੇ ਪਿਛਲੇ ਕਈ ਦਿਨਾਂ ਤੋਂ ਜਦੋਂ ਅਸੀਂ ਅਫਗਾਨਿਸਤਾਨ ਦੇ ਉੱਤੇ ਗੱਲ ਕਰਦੇ ਹਾਂ ਬਹੁਤ ਵੱਡੀ ਗਿਣਤੀ 'ਚ ਨਵੇਂ ਵਿਊਅਰਸ ਵੀ ਜੁੜੇ ਨੇ, ਬਹੁਤ ਸਾਰਿਆਂ ਨੇ ਸਬਸਕ੍ਰਾਈਬ ਵੀ ਕੀਤਾ, ਲਾਈਕਸ ਵੀ ਨੇ। ਫਿਰ ਵੀ ਅਸੀਂ ਇਹ ਗੁਜ਼ਾਰਿਸ਼ ਕਰਾਂਗੇ ਕਿ ਜੇ ਤੁਸੀਂ ਸਮਝਦੇ ਹੋ ਕਿ ਜਿੱਥੇ ਭਾਰਤੀ ਮੀਡੀਆ ਦਿਨ ਰਾਤ ਝੂਠ ਦੀ ਉਹਨਾਂ ਦੀ ਮਿਲ 'ਚੋਂ ਝੂਠ ਨਿਕਲ ਰਿਹਾ ਹੈ, ਪਰੋਸਿਆ ਜਾ ਰਿਹਾ ਹੈ, ਇੰਟਰਨੈਸ਼ਨਲ ਮੀਡੀਆ 'ਚ ਵੀ ਕੋਈ ਬੈਲੈਂਸਡ ਅਪਰੋਚ ਨਹੀਂ ਹੈ। ਅਸੀਂ ਆਪਣੇ ਖਿੱਤੇ 'ਚ ਸਾਊਥ ਏਸ਼ੀਆ ਨੂੰ ਮੱਦੇਨਜ਼ਰ ਰੱਖਦੇ ਹਾਂ। ਜਿੱਥੇ ਤੱਕ ਸਾਡੀ ਪਹੁੰਚ ਹੈ ਸਾਡੀ ਇਹ ਕੋਸ਼ਿਸ਼ ਹੈ ਕਿ ਜਿਹੜਾ ਜਰਨਲਿਜ਼ਮ ਹੈ, ਇੱਕ ਜਰਨਲਿਜ਼ਮ ਹੈ,
ਇੱਕ ਜਿਹੜੀ ਮਾਨਸਿਕਤਾ ਜ਼ਹਿਨੀਅਤ ਹੈ ਭਾਰਤ ਦੇ ਹਿੰਦੂਤਵੀ ਹਾਕਮਾਂ ਦੀ, ਜਿਵੇਂ ਉਹ ਬਿਲਕੁਲ ਮਿਸ ਇਨਫੋਰਮੇਸ਼ਨ ਦੇ ਨਾਲ ਪ੍ਰੋਪੇਗੈਂਡਾ ਵਾਰਫੇਅਰ ਉਹਨਾਂ ਨੇ ਆਰੰਭੀ ਹੋਈ ਹੈ। ਸੋ ਬੇਸ਼ੱਕ ਸਾਡੇ ਕੋਲ ਸੀਮਤ ਸਾਧਨ ਨੇ, ਦਾਇਰਾਕਾਰ ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਜਿੰਨਾ ਵਸੀਹ ਹੋਏ, ਉਹ ਸਾਡੇ ਵਿਊਅਰਸ ਤੇ ਹੀ ਡਿਪੈਂਡ ਕਰਦਾ ਹੈ ਕਿ ਉਹਨਾਂ ਨੇ ਕਿੱਥੋਂ ਤੱਕ ਇਸ ਮੈਸੇਜ ਨੂੰ ਪਹੁੰਚਾਉਣਾ ਹੈ। ਪਰ ਇਹ ਨੰਗੇ ਧੜ ਲੜੀ ਜਾਣ ਵਾਲੀ ਲੜਾਈ ਹੈ ਜਿਸ ਨੂੰ ਅਸੀਂ ਰੱਬ ਦੇ ਸਹਾਰੇ ਸਾਬਤ ਕਦਮਾਂ ਦੇ ਨਾਲ ਲੜਨ ਦੀ ਕੋਸ਼ਿਸ਼ ਕਰ ਰਹੇ ਹਾਂ। ਔਰ ਜਿਵੇਂ ਤੁਸੀਂ ਐਪਰੀਸ਼ੀਏਟ ਕਰਦੇ ਹੋ, ਉਹ ਸਾਡੀ ਐਨਰਜੀ 'ਚ ਵੀ ਵਾਧਾ ਕਰਦਾ ਹੈ, ਸਾਨੂੰ ਹੋਰ ਵੀ ਹਿੰਮਤ ਦਿੰਦਾ ਹੈ, ਔਰ ਅਸੀਂ ਉਸ ਦੇ ਲਈ ਤੁਹਾਡਾ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ। ਸਾਡੇ ਸਪਾਂਸਰ, ਕਿਉਂਕਿ ਹੁਣ ਜੇ ਸਾਡਾ ਕੋਈ ਵੀ ਟੇਕ ਹੈ ਕਿ ਜਿਹਦੇ ਸਹਾਰੇ ਅਸੀਂ TV84 ਨੂੰ ਕੰਟੀਨਿਊ ਕਰ ਸਕਦੇ ਹਾਂ ਆਉਣ ਵਾਲੇ ਮਹੀਨਿਆਂ ਦੇ ਵਿੱਚ, ਆਉਣ ਵਾਲੇ ਵਰ੍ਹਿਆਂ 'ਚ, ਤੇ ਉਹ ਸਾਡੀ ਟੇਕ ਸਾਡੇ ਸਪਾਂਸਰ ਨੇ। ਔਰ ਸਾਨੂੰ ਤੁਸੀਂ ਉਪਰਾਮ ਨਹੀਂ ਕੀਤਾ ਹੈ ਜਾਂ ਨਿਰਾਸ਼ ਨਹੀਂ ਕੀਤਾ ਹੈ, ਔਰ ਰੋਜ਼ਾਨਾ ਹੀ ਕੋਈ ਨਾ ਕੋਈ ਵੀਰ ਅੱਗੇ ਜਿਹੜੇ ਨੇ ਸਟੈਪ ਫਾਰਵਰਡ ਕਰਦੇ ਨੇ। ਸਰ JS ਗਰੇਵਾਲ ਕੈਲਗਰੀ ਕੈਨੇਡਾ 'ਚ ਨੇ, ਇਹਨਾਂ ਨੇ ਪਹਿਲਾਂ ਵੀ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਉਹ ਮਦਦ ਭੇਜੀ ਸੀ, ਸਪਾਂਸਰ ਕੀਤਾ ਸੀ, ਔਰ ਇਸ ਵਾਰ ਵੀ। ਔਰ ਮੈਂ ਸਮਝਦਾ ਜਿਵੇਂ ਸਰ JS ਗਰੇਵਾਲ ਜਾਂ ਉਸ ਤੋਂ ਪਹਿਲਾਂ ਵਰਜੀਨੀਆ ਤੋਂ ਸਾਡੇ ਵੀਰ ਸਰ ਸੁਰਿੰਦਰ ਸਿੰਘ, ਜਿਹੜੇ ਸੱਚਮੁੱਚ ਜਿਹੜੀ ਗੁਰਸਿੱਖ ਦੇ ਲਈ ਹਦਾਇਤ ਸੀ ਕਿ ਉਸਨੇ ਆਪਣੀ ਕਮਾਈ ਦਾ, ਕਿਰਤ ਕਮਾਈ, ਰਿਜ਼ਕੇ ਹਲਾਲ, ਹੱਕ ਹਲਾਲ ਦੀ ਕਮਾਈ ਚੋਂ ਦਸਵੰਧ ਕੱਢਣਾ, 10ਵਾਂ ਹਿੱਸਾ, ਔਰ ਉਹ 10ਵਾਂ ਹਿੱਸਾ ਜਿਹੜਾ ਲੋੜਵੰਦਾਂ ਦੇ ਲਈ, ਜ਼ਰੂਰਤਮੰਦਾਂ ਦੇ ਲਈ ਦੇਣਾ। ਔਰ ਜਿਹੜੇ ਵੀਰ ਭੈਣਾਂ ਇਹ ਸਮਝਦੇ ਨੇ ਕਿ ਅੱਜ ਦੀ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਜੇ ਕੋਈ ਪ੍ਰਭਾਵਸ਼ਾਲੀ ਜਾਂ ਅਸਰਅੰਦਾਜ਼ ਗੱਲ ਹੁੰਦੀ ਹੈ ਤੇ ਉਹ ਮੀਡੀਆ ਰਾਹੀਂ ਕੀਤਾ ਜਾਂਦਾ ਪ੍ਰੋਪੇਗੈਂਡਾ, ਕਿਸੇ ਪਾਸੇ ਵੀ, ਜੇ ਪੋਜ਼ਿਟਿਵ ਹੋਏ ਤਾਂ ਵੀ, ਤੇ ਵੈਸੇ ਪੋਜ਼ਿਟਿਵ ਵਾਲੇ ਤਾਂ ਜਿਹੜੇ ਨੇ ਉਹ ਇਵੇਂ ਹੀ ਸਾਡੇ ਵਾਂਗ ਉਹ ਮੰਗ ਹੀ ਕਰਦੇ ਨੇ, ਬਾਕੀ ਤਾਂ ਉਹਨਾਂ ਦੇ ਕੋਲ ਸਾਧਨ ਨੇ। ਸੋ ਸਰ JS ਗਰੇਵਾਲ ਨੇ ਇਸ ਗੱਲ ਨੂੰ ਠੀਕ ਸਮਝਿਆ ਕਿ TV84 ਜਿੱਥੇ ਅਸੀਂ ਪੰਥ ਦੀ ਆਵਾਜ਼ ਨੂੰ ਪੋਲੀਟੀਕਲ ਈਡੀਅਮ ਦੇ ਰਾਹੀਂ ਆਰਟੀਕੂਲੇਟ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਉੱਥੇ ਅਸੀਂ ਸਾਊਥ ਏਸ਼ੀਆ ਦੇ ਵਿੱਚ ਸਾਡੇ ਕਸ਼ਮੀਰੀ ਭੈਣ ਭਰਾ ਹੋਣ, ਭਾਰਤ ਦੇ ਨਕਸ਼ੇ 'ਚ ਪਿਸਰੇ 200 ਮਿਲੀਅਨ ਤੋਂ ਜ਼ਿਆਦਾ ਮੁਸਲਮਾਨ ਹੋਣ, ਦਲਿਤ ਹੋਣ, ਟਰਾਈਬਲਸ ਹੋਣ, ਔਰ ਇੰਟਰਨੈਸ਼ਨਲੀ ਵੀ ਜਦੋਂ ਅਸੀਂ ਈਵਨ ਅਫਗਾਨਿਸਤਾਨ ਇਸ਼ੂ ਡਿਸਕਸ ਕਰ ਰਹੇ ਹਾਂ, ਜਿਹੜਾ ਹਿਊਮੈਨੀਟੇਰੀਅਨ ਆਸਪੈਕਟ ਹੈ ਹਰ ਇਸ਼ੂ ਦਾ, ਉਹ ਸਾਡੇ ਇੱਕਦਮ ਸਾਡੇ ਦਿਲ ਦੀਆਂ ਗਹਿਰਾਈਆਂ 'ਚੋਂ ਇਨਸਾਨੀਅਤ ਦਾ ਪਿਆਰ ਔਰ ਮਨੁੱਖ ਮਾਤਰ ਸਮੁੱਚੀ ਇਨਸਾਨੀਅਤ ਦਾ ਭਲਾ, ਔਰ ਇਹ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਇਸ ਰਸਤੇ ਦੇ ਉੱਤੇ ਤੋਰਿਆ ਹੋਇਆ ਜਦੋਂ ਅਸੀਂ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਬੋ। ਔਰ ਅਸੀਂ ਸਮਝਦੇ ਹਾਂ ਕਿ ਸਾਡਾ ਕਿਤੇ ਵੀ ਦੁਨੀਆ ਦੇ ਕਿਸੇ ਕੋਨੇ ਦੇ ਵਿੱਚ ਕੁਝ ਵੀ ਵਾਪਰਦਾ ਹੈ, ਉਹ ਸਾਰੀ ਮਨੁੱਖਤਾ ਨੂੰ ਪ੍ਰਭਾਵਿਤ ਕਰਦਾ ਹੈ। ਅਫਗਾਨਿਸਤਾਨ ਦੀਆਂ ਡਿਵੈਲਪਮੈਂਟਸ ਨੂੰ ਲੈ ਕੇ ਜੇ ਦੇਖੀਏ ਤੇ ਕੌਣ ਕਿੱਥੇ ਕਿਵੇਂ ਪ੍ਰਭਾਵਿਤ ਹੋ ਰਿਹਾ ਹੈ, ਇੰਨੀਆਂ ਦੁਖਦਾਈ ਕਹਾਣੀਆਂ ਉੱਥੋਂ ਨਿਕਲ ਰਹੀਆਂ ਨੇ। ਜੇ ਜਿਹੜਾ ਬੰਬ ਧਮਾਕਾ ਪਹਿਲਾਂ 2 ਕਿਹਾ ਜਾਂਦਾ ਸੀ, ਹੁਣ ਅਮਰੀਕਨ ਪੈਂਟਾਗਨ ਨੇ ਕਿਹਾ ਵੀ ਕੋਈ ਹੋਇਆ ਜਿਹੜਾ ਸੁਸਾਈਡ ਅਟੈਕ ਗੇਟ ਦੇ ਉੱਤੇ ਹੋਇਆ, ਉਹਦੀ ਅਸੀਂ ਗੱਲ ਕਰਾਂਗੇ। ਪਰ ਉਸ ਤੋਂ ਪਹਿਲਾਂ JS ਗਰੇਵਾਲ ਉਹਨਾਂ ਨੇ ਜਿਹੜਾ ਖਾਸ ਤੌਰ ਤੇ ਡੇਰਾਵਾਦ, ਦੇਖੋ ਇਸ ਗੱਲ ਦਾ ਧਿਆਨ ਰਿਹਾ ਕਿ ਇਹ ਇੱਕ ਇਨਸਾਨੀ ਫਿਤਰਤ ਦੇ ਵਿੱਚ ਜੁੜੀ ਹੋਈ ਕਮਜ਼ੋਰੀ ਹੈ। ਜੇ ਮੈਂ ਕਹਾਂ ਕਿ ਬਹੁਤ ਵਾਰ ਜਿਹੜੇ ਲੋਕ ਜਿਨ੍ਹਾਂ ਦਾ ਫੇਥ ਜਾਂ ਈਮਾਨ ਕਮਜ਼ੋਰ ਹੁੰਦਾ ਹੈ, ਉਹ ਫਿਰ ਖੱਬੇ ਸੱਜੇ ਝਾਕਦੇ ਨੇ। ਬਿਲਕੁਲ। ਔਰ ਜੇ ਅਸੀਂ ਇਹ ਦੇਖਣਾ ਹੋਏ ਕਿ ਇਹ ਮੰਤਰੀ ਜੰਤਰੀ ਤੰਤਰੀ ਹੋਣ, ਨਜੂਮੀਏ ਹੋਣ, ਐਸਟ੍ਰੋਲੋਜਰ ਹੋਣ, ਜਾਂ ਅੱਜ ਉਸ ਕੰਟੈਕਸਟ ਦੇ ਵਿੱਚ ਈਵਨ ਇਸ ਦੁਨੀਆ ਦੇ ਵਿੱਚ ਵੀ, ਵੈਸਟਰਨ ਵਰਲਡ ਦੇ ਵਿੱਚ ਵੀ ਤੁਸੀਂ ਚੈਨਲ ਦੇਖੋਗੇ ਕਿ ਕਿਵੇਂ ਇਸ ਕਿਸਮ ਦੇ ਨੇ ਜਿਹੜੇ ਅੱਖ ਦੇ ਫੋਰ 'ਚ ਤੁਹਾਡੀ ਬਿਮਾਰੀ ਦੂਰ ਕਰ ਦਿੰਦੇ ਨੇ, ਕਿਵੇਂ ਉਹੋ ਜਿਹੀਆਂ ਡਰਾਮੇਬਾਜ਼ੀਆਂ ਜਿਹੜੇ ਟੈਲੀ ਐਵੈਂਜਲਿਸਟ ਨੇ ਇੱਥੇ ਬੈਠੇ, ਔਰ ਉਹਨਾਂ ਦੇ ਪ੍ਰੋਪੇਗੈਂਡੇ ਦੇ ਥੱਲੇ ਕਿਵੇਂ ਜੇ ਪੰਜਾਬ ਦੇ ਵਿੱਚ ਜਾਂ ਉਸ ਖੇਤਰ 'ਚ ਕ੍ਰਿਸਚੀਅਨ ਪੈਸਟਰਸ ਜਾਂ ਕ੍ਰਿਸਚੀਅਨਿਟੀ ਦਾ ਦਖਲ ਕਰਵਾਉਣ ਦੀ ਲਾਈਨ ਚੱਲ ਰਹੀ ਹੈ, ਤਾਂ ਉਹਦੇ 'ਚ ਇੱਕ ਵੱਡਾ ਪਾਰਟ ਇਸ ਕਿਸਮ ਦੇ ਫੇਥ ਹੀਲਰ ਦਾ। ਔਰ ਹਰ ਇੱਕ ਨੂੰ ਕਿਸੇ ਦੇ ਗੋਡੇ ਦੁਖਦੇ ਨੇ, ਕਿਸੇ ਦੇ ਗਿੱਟੇ ਦੁਖਦੇ ਨੇ, ਕਿਸੇ ਨੂੰ ਕੋਈ ਹੈ, ਅੱਧਿਓਂ ਜ਼ਿਆਦਾ ਮਨੋ ਵਿਗਿਆਨਕ ਤੌਰ ਤੇ ਜਾਂ ਮਾਨਸਿਕ ਰੋਗੀ ਨੇ। ਉਹਨਾਂ ਸਾਰਿਆਂ ਨੂੰ ਇਹ ਔਰ ਉਹ ਵਲਨਰੇਬਲ ਹੁੰਦੇ ਨੇ, ਉਹਨਾਂ ਸਾਰਿਆਂ ਨੂੰ ਇਹ ਐਕਸਪਲੋਇਟ ਕਰਦੇ ਨੇ, ਔਰ ਬਾਕੀਆਂ ਨੂੰ ਲੱਗਦਾ ਜੀ ਵਾਹ 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 ਇਹ ਤਾਂ ਦੇਖੋ ਭਲਾਈ ਕਰ ਰਹੇ ਨੇ, ਆ ਕੇ ਸਾਡੇ ਲਈ ਪ੍ਰੇਅਰ ਹੀ ਕਰਦੇ ਨੇ। ਸੋ ਇਸੇ ਹੀ ਮਾਨਸਿਕਤਾ ਚੋਂ
ਅਸੀਂ ਸਮਝਦੇ ਹਾਂ ਕਿ ਇਹ ਡੇਰਾਵਾਦ ਜਿਹੜਾ ਇਸ ਵੇਲੇ ਮੈਂ ਇਹ ਵੀ ਗੱਲ ਮੈਂਸ਼ਨ ਕਰਦੇ ਹਾਂ ਕਿ ਜਿਹੜੇ ਸੱਚਮੁੱਚ ਰੱਬ ਨਾਲ ਜੁੜੇ ਹੋਏ ਨੇ, ਜਦੋਂ ਅਸੀਂ ਫਕੀਰ ਲਫ਼ਜ਼ ਜਾਂ ਸਾਧੂ ਜਾਂ ਸੰਤ ਇਸਤੇਮਾਲ ਕਰਦੇ ਹਾਂ ਤੇ ਇੱਕ ਉਹ ਨੇ, ਫਕੀਰ ਦਾ ਮਤਲਬ ਹੀ ਜੁੜਿਆ ਹੁੰਦਾ ਜੀ, ਔਰ ਜਿਹੜੇ ਰੱਬ ਨਾਲ ਜੁੜੇ ਹੁੰਦੇ ਨੇ ਉਹ ਕਦੇ ਵੀ ਨਾ ਤਾਂ ਆਪਣੇ ਉਸ ਜੁੜੇ ਹੋਣ ਦਾ ਇਜ਼ਹਾਰ ਕਰਦੇ ਨੇ, ਨਾ ਉਹ ਉਸ ਕਿਸਮ ਦਾ ਕੋਈ ਜਿਹੜਾ ਉਹ ਜਗਲਰਾਂ ਵਾਂਗ ਜਾਂ ਮਦਾਰੀਆਂ ਵਾਂਗ ਕੋਈ ਸ਼ੋਅ ਕਰਦੇ ਨੇ। ਉਹ ਤਾਂ ਜਿਹੜੇ ਨੇ ਆਪਣੇ ਆਪ ਨੂੰ ਲੁਕਾਉਂਦੇ ਨੇ, ਜਿਹਨੂੰ ਕਿਹਾ ਜਾਂਦਾ ਹੈ ਕਿ ਜਿਹਨੇ ਪਾਇਆ ਤਿਨੇ ਛੁਪਾਇਆ। ਇਹ ਅਕਸਰ ਸਾਡੇ ਪੰਜਾਬੀ ਈਡੀਐਮ 'ਚ ਗੱਲ ਕਹੀ ਜਾਂਦੀ ਹੈ ਕਿ ਜਿਹਨੂੰ ਰੱਬ ਮਿਲਦਾ ਹੈ ਉਹ ਤਾਂ ਭੱਜਦਾ ਫਿਰਦਾ ਦੂਸਰਿਆਂ ਤੋਂ ਕਿ ਭਾਈ ਮੈਂ ਇਸੇ ਆਨੰਦ ਦੇ ਵਿੱਚ ਰਵਾਂ, ਮੈਨੂੰ ਜਿਹੜਾ ਇਹ ਨਾ ਹੋਏ, ਉਹ ਵਿਖਾਵਾ ਨਹੀਂ ਕਰਦਾ। ਪਰ ਜਦੋਂ ਅਸੀਂ ਬਹੁਤ ਸਾਰੇ ਅੱਜ ਦਾ ਔਰ ਉਹਨਾਂ ਫਕੀਰਾਂ ਦੇ ਅੱਗੇ ਜਿਹੜੇ ਡੇਰਾਵਾਦ ਜੀ ਨੇ ਪੁੱਛਿਆ, ਜਾਂ ਜਦੋਂ ਅਸੀਂ ਬ੍ਰੌਡਰ ਟਰਮ ਦੇ ਵਿੱਚ ਅੱਜ ਦੇ ਡੇਰਾਵਾਦ ਦੀ ਗੱਲ ਕਰਦੇ ਹਾਂ ਤੇ ਬਹੁਤ ਸਾਰੇ, ਉਹ ਭਾਵੇਂ ਤੁਸੀਂ ਇਹ ਜਿਹੜੇ ਸੈਕਟ ਨੇ ਰਾਧਾ ਸੁਆਮੀ ਔਰ ਨਰਕਧਾਰੀ ਔਰ ਇਹ ਸੌਦਾ ਸਾਧ ਔਰ ਭਨਿਆਰਾ ਔਰ ਆਸ਼ੂਤੋਸ਼, ਜੇ ਤੁਸੀਂ ਇਹਨਾਂ ਨੂੰ ਦੇਖੋਗੇ ਤਾਂ ਸਾਰੇ ਕਿਤੇ ਨਾ ਕਿਤੇ ਹਕੂਮਤ ਨੇ ਸਿੱਖੀ ਦੇ ਖਿਲਾਫ ਗੁਰੂ ਗ੍ਰੰਥ ਗੁਰੂ ਪੰਥ ਦੋਨਾਂ ਨੂੰ ਟਾਰਗੇਟ ਕੀਤਾ। ਔਰ ਗੁਰੂ ਗ੍ਰੰਥ ਸਾਹਿਬ ਜਿੱਥੇ ਅਸੀਂ ਸਿਰਫ ਤੇ ਸਿਰਫ ਸਭ ਸਿੱਖਾਂ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ 'ਚ ਸਾਡਾ ਫੇਥ ਹੈ, ਇਹ ਸਿੱਖੀ ਦਾ ਬੇਸਿਕ ਪਿਲਰ ਹੈ। ਪਰ ਜੇ ਤੁਸੀਂ ਉਸ ਦੇ ਬਰਾਬਰ ਹੀ ਇਹ ਬਾਬਾ ਡਮ ਖੜਾ ਕਰ ਦਿਓ ਔਰ ਉਹਨਾਂ ਨੂੰ, ਔਰ ਬਹੁਤ ਸਾਰੇ ਜਿਹੜੇ ਇਹਨਾਂ ਦੇ, ਮੈਂ ਤਾਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦਾ, ਪਰ ਬਹੁਤ ਸਾਰੇ ਜਿਹੜੇ ਅੱਜ ਇੱਕ ਪਾਸੇ ਆਪਣੇ ਆਪ ਨੂੰ ਸਿੱਖੀ ਮੰਡਲ 'ਚ ਵੀ ਕਹਿੰਦੇ ਨੇ ਔਰ ਸਿੱਖ ਪਾਰਟੀ ਜਿਹੜੀ ਅਕਾਲੀ ਦਲ ਰਹੀ ਹੈ ਜਾਂ ਉਹਨਾਂ ਦੇ ਜਿਹੜਾ ਜ਼ੇਰੇ ਅਸਰ ਜਿਹੜੇ ਉਹਨਾਂ ਦੇ ਥਾਪੇ ਅਕਾਲ ਤਖਤ ਦੇ ਜਥੇਦਾਰ ਤੋਂ ਲੈ ਕੇ ਉਹਨਾਂ ਦਾ ਇਨਫਰਾਸਟ੍ਰਕਚਰ ਹੈ, ਅੱਜ ਉਹ ਵੀ ਉਹਨਾਂ ਨੂੰ ਪੈਟਰਨਾਈਜ਼ ਕਰ ਰਹੇ ਨੇ ਔਰ ਉਹਨਾਂ ਦੀਆਂ ਬਰਸੀਆਂ ਦੇ ਨਾਂ ਥੱਲੇ, ਦੂਸਰਿਆਂ ਦੇ ਨਾਂ ਥੱਲੇ ਜਿਸ ਕਿਸਮ ਦਾ ਲੱਗਦਾ ਹੈ ਕਿ ਭਾਈ ਉੱਥੇ ਸਿਫਤ ਸਲਾਹ ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਗੁਰੂ ਸਾਹਿਬਾਨ ਦੇ ਜਿਹੜੇ ਹੈ ਉਹ ਕਾਰਨਾਮਿਆਂ ਦੀ ਨਹੀਂ ਹੋ ਰਹੀ ਹੁੰਦੀ ਜਾਂ ਉਹਨਾਂ ਦੀਆਂ ਬਖਸ਼ਿਆਂ ਦੀ ਨਹੀਂ ਹੋ ਰਹੀ ਹੁੰਦੀ, ਉਹ ਆਪਣੇ ਬਾਬੇ ਦੇ ਗੁਣ ਗਾ ਰਹੇ ਹੁੰਦੇ ਨੇ ਕਿ ਭਾਈ ਬਾਬਾ ਜੀ ਨੇ ਇਹ, ਤੇ ਜਿਹੜੇ ਆਉਂਦੇ ਨੇ ਰਾਗੀ ਔਰ ਦੂਜੇ ਵੀ ਸੱਦੇ ਜਾਂਦੇ ਨੇ, ਉਹਨਾਂ ਨੇ ਵੀ ਲਿਫਾਫੇ ਲੈਣੇ ਹੁੰਦੇ ਨੇ, ਉਹ ਵੀ ਉਹੀ ਕੁਛ ਲੱਗੇ ਹੁੰਦੇ ਨੇ। ਔਰ ਕਈ ਵਾਰ ਇੰਨਾ ਸਿਕਨਿੰਗ ਜਿਹਦੇ 'ਚ ਉਹਨਾਂ ਨੇ ਗੁਰਬਾਣੀ, ਪਰੰਪਰਾ, ਸੀਨਾ ਬਸੀਨਾ ਰਵਾਇਤ, ਉਹਨਾਂ ਸਭ ਨੂੰ ਫੋਲੋ ਕਰਕੇ ਸਿੱਖ ਰਹਿਤ ਮਰਿਆਦਾ ਬਣਾਈ। ਇਹ ਨਹੀਂ ਹੈ ਵੀ ਉਹਨਾਂ ਨੇ ਬਣਾਈ, ਉਹ ਤਾਂ ਲਫ਼ਜ਼ ਸਾਨੂੰ ਕਹਿਣਾ ਪੈਂਦਾ ਕਿ ਇੱਕ ਕੋਡੀਫਾਈ ਕੀਤਾ ਫਾਈਨਲੀ, ਜਿਹੜੀ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਜਿਹਨੂੰ ਕਿਹਾ ਜਾਂਦਾ ਹੈ, ਜਿਹਨੂੰ ਸ਼੍ਰੋਮਣੀ ਕਮੇਟੀ ਛਾਪਦੀ ਹੈ। ਔਰ ਮੇਰਾ ਇੱਕ ਬ੍ਰੌਡਰ ਹੈ ਕਿਉਂਕਿ ਅੱਜ ਬੁਲੰਦਪੁਰੀ ਨੇ ਪਿਛਲੇ ਕੱਲ ਤੱਕ ਉਹ ਕੋਈ ਹੋਰ ਸੀ, ਕੱਲ ਨੂੰ ਕੋਈ ਹੋਰ ਆ ਜਾਏਗਾ। ਸਾਡੇ ਲਈ ਇੱਕੋ ਹੀ ਕ੍ਰਾਈਟੇਰੀਆ ਹੈ ਕਿ ਜਿਹੜੀ ਸਿੱਖ ਰਹਿਤ ਮਰਿਆਦਾ ਪੰਥ ਨੇ ਪ੍ਰਵਾਨ ਕਰਕੇ ਫਾਈਨਲ ਕੀਤੀ ਹੋਈ ਹੈ, ਕੋਈ ਵੀ ਜਿਹੜੀ ਇੰਸਟੀਟਿਊਸ਼ਨ ਕੱਲ ਸੀ ਅੱਜ ਹੈ ਕੱਲ ਨੂੰ ਹੋਰ ਹੋਏਗੀ, ਉਹ ਉਹਦੇ ਮੁਤਾਬਕ ਹੈ ਕਿ ਨਹੀਂ। ਔਰ ਇਹ ਜ਼ਰੂਰ ਹੈ ਕਿ ਭਾਈ ਉਹਦੇ ਥੱਲੇ ਕਈ ਜਿਹੜੇ ਨੇ ਭੁਲੇਖਾ ਇਹੀ ਦੇਣ ਦੀ ਕੋਸ਼ਿਸ਼ ਕਰਦੇ ਨੇ। ਔਰ ਸ਼ਾਇਦ ਕੁਝ ਸਾਲ ਪਹਿਲਾਂ ਇਹਨਾਂ ਦਾ ਇੱਕ ਫਾਲੋਅਰ ਬੁਲੰਦਪੁਰੀਆਂ ਦਾ ਜਿਹਨੇ ਟੋਰਾਂਟੋ ਆ ਕੇ ਕਿਹਾ ਸੀ, ਪਹਿਲਾਂ ਇਹਨਾਂ ਦੇ ਨਿਸ਼ਾਨ ਸਾਹਿਬ ਵੀ ਨਹੀਂ ਸੀ ਹੁੰਦਾ ਔਰ ਇਹੀ ਟ੍ਰੈਂਡ ਕਿਤੇ ਹੋਰ ਵੀ ਡੇਰਿਆਂ ਦਾ ਰਿਹਾ, ਲੇਕਿਨ ਉਹਨਾਂ ਨੂੰ ਇਹ ਲੱਗਦਾ ਵੀ ਬਾਹਰ ਆ ਕੇ ਜਾਂ ਦੂਜੇ ਤੁਸੀਂ ਆਪਣੀ ਥਾਂ ਨਹੀਂ, ਉਹਨਾਂ ਨੇ ਕਿਹਾ ਜੀ ਉਹਨਾਂ ਨੇ ਮਨਾ ਲਿਆ ਹੁਣ ਨਿਸ਼ਾਨ ਸਾਹਿਬ ਲੱਗੇ। ਪਰ ਜਿਵੇਂ ਇਹਨਾਂ ਨੇ ਵੀ ਲਿਖਿਆ ਔਰ ਲੋਕਲ 'ਚ ਵੀ ਮੈਨੂੰ ਨਿਊਯਾਰਕ ਦੇ ਹਵਾਲੇ ਨਾਲ ਵੀ ਇੱਕ ਵੀਰ ਦੱਸ ਰਹੇ ਸੀ ਕਿ ਇਸ ਕਿਸਮ ਦਾ ਕੋਈ ਹੈ ਔਰ ਉਹਦੇ 'ਚ ਇੱਕ ਪਾਰਟ ਜਿਹੜਾ ਕਿ ਭਾਈ ਜੀ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਸੁਖਾਸਨ ਕਰਨਾ, ਉਹ ਕਹਿੰਦੇ ਨੇ ਜੀ ਪਰਦਾ ਤਾਣ ਲੈਂਦੇ ਨੇ। ਉਹ ਕਹਿੰਦੇ ਕਿਵੇਂ, ਹੁਣ ਮਤਲਬ ਇਹੀ ਹੈ ਕਿ ਵੀ ਉਹ ਇਸ ਹੱਦ ਤੱਕ ਚਲੇ ਗਏ ਕਿ ਇੱਕ ਪਾਸੇ ਪੰਥ ਪ੍ਰਵਾਨਿਤ ਇੱਕ ਤਰੀਕਾ ਹੈ, ਜਦੋਂ ਸ਼ਾਮ ਦਾ ਦੀਵਾਨ ਸਜਦਾ ਹੈ, ਰਹਿ ਰਾਸ ਹੁੰਦਾ ਹੈ, ਜੇ ਕੀਰਤਨ ਜਿਹਨਾਂ ਥਾਵਾਂ ਤੇ ਹੁੰਦਾ ਹੈ ਉਹ ਹੋਏ, ਅਦਰਵਾਈਜ਼ ਸੁਖਾਸਨ ਤੋਂ ਪਹਿਲਾਂ ਸੋਹਿਲਾ ਸਾਹਿਬ ਪੜ੍ਹਿਆ ਜਾਂਦਾ ਹੈ ਜਿਹਨੂੰ ਸੰਗਤ ਰਲ ਕੇ ਪੜ੍ਹਦੀ ਹੈ ਔਰ ਫਿਰ ਤੁਸੀਂ ਸ਼ਬਦ ਪੜ੍ਹਦੇ ਹੈ ਗੁਰੂ ਗ੍ਰੰਥ ਸਾਹਿਬ ਦੇ, ਉਹਦਾ ਸੁਖਾਸਨ ਸੋਹਿਲੇ ਦਾ ਪਾਠ ਹੋ ਰਿਹਾ ਹੁੰਦਾ ਹੈ, ਨਾਲ ਸੁਖਾਸਨ ਹੁੰਦਾ ਤੇ ਫਿਰ ਜਿਹੜਾ ਉਸ ਨੂੰ ਤੁਸੀਂ ਜਿਹੜਾ ਉਹ ਸੰਗਤ ਸੋਹਿਲਾ ਪੜ੍ਹ ਕੇ ਅਰਦਾਸ ਹੋ ਕੇ ਉਸ ਦੀ ਦੀਵਾਨ ਦੀ ਸਮਾਪਤੀ ਹੁੰਦੀ ਹੈ। ਹੁਣ ਜੇ ਕੋਈ ਵੀ ਫਿਰਕਾ ਉਹ ਬੁਲੰਦਪੁਰੀਏ ਹੋਣ, ਕੱਲ ਨੂੰ ਹੋਰ ਪੁਰੀਏ ਆ ਜਾਣ, ਆਪਣਾ ਸ਼ੁਰੂ ਕਰ ਲੈਣ ਕਿ ਜੀ ਨਹੀਂ 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 ਇਹ ਤਾਂ ਹੁਣ ਕੱਪੜੇ ਬਦਲ ਰਹੇ ਆ ਅਸੀਂ ਤੇ ਇਹ ਤਾਂ ਪਰਦਾ ਕਰਕੇ ਆਏ ਕੋ, ਇਹ ਮੈਂ ਸਮਝਦਾ ਵੀ ਇਹ ਇਕੱਲੀ ਇਹੀ ਗੱਲ ਨਹੀਂ, ਤੁਹਾਨੂੰ ਕਈ ਵਾਰੀ ਉਸ 'ਚ ਤੁਸੀਂ ਸਮੈਲ ਕਰ ਲੈਂਦੇ ਹੋ ਕਿ ਵੀ ਇਹ
ਆਪਣੇ ਕਿਸਮ ਦਾ ਹੀ। ਹੁਣ ਆ ਜੋਗੀ ਭਜਨ ਦੇ ਜਦੋਂ ਆਇਆ, ਜਦੋਂ ਉਹਨਾਂ ਨੇ ਇੱਕ ਆਪਣਾ ਸ਼ੁਰੂ ਕੀਤਾ ਜੀ ਸਿੰਘ ਸਾਹਿਬ ਨੇ ਔਰ ਦੂਸਰਾ ਔਰ ਆਪਣੇ ਗੁਰੂ ਰਾਮਦਾਸ ਆਸ਼ਰਮ ਕਹਿਣਾ ਸ਼ੁਰੂ ਕਰਤਾ, ਔਰ ਉਦੋਂ ਹੀ ਸਿਆਣਿਆਂ ਨੇ ਕਿਹਾ ਸੀ ਕਿ ਵੀ ਗੱਲ ਇਹ ਨਹੀਂ ਹੈ ਵੀ ਬਹੁਤੇ ਆਪਣੇ ਖੁਸ਼ ਨੇ ਜੀ, ਦੇਖੋ ਗੋਰਿਆਂ ਨੂੰ ਸਿੱਖ ਬਣਾ ਰਹੇ ਨੇ, ਪਰ ਇਹ ਜਿਹੜੇ ਨੇ ਇਹਨਾਂ ਨੇ ਆਪਣਾ ਕਲਟ ਚਲਾ ਲਿਆ। ਔਰ ਉਹੀ ਸਾਹਮਣੇ ਆਇਆ ਕਿ ਜੀ ਰਜਿਸਟ੍ਰੇਸ਼ਨ 3H ਦੇ ਥੱਲੇ ਹੈਪੀ ਹੋਲੀ ਹੈਲਥੀ, ਫਿਰ ਕਿਸ ਕਿਸਮ ਦੇ ਸਕੈਂਡਲ ਵੀ ਸਾਹਮਣੇ ਆਏ। ਹੁਣ ਭਜਨ ਜੋਗੀ ਤਾਂ ਦੁਨੀਆ ਤੋਂ ਚਲਾ ਗਿਆ, ਲੇਕਿਨ ਅੱਗੋਂ ਕਿਸ ਕਿਸਮ ਦੇ ਉਹ 3 ਬਣ ਕੇ ਅਦਾਲਤਾਂ 'ਚ, ਇੱਕ ਪਾਸੇ ਉਹਦੀ ਵਾਈਫ ਹੈ ਭਜਨ ਜੋਗੀ ਦੀ, ਉਹਨੇ ਆਪਣਾ ਸਾਂਭਿਆ ਹੋਇਆ, ਇੱਕ ਉਹਦਾ ਜਵਾਈ ਹੈ, ਤੇ ਇੱਕ ਜਿਹੜੇ ਜਿਨ੍ਹਾਂ ਦੀ ਇਨਵੈਸਟਮੈਂਟ ਕਰਾਈ ਨਾਲ, ਜਾਂ ਦੂਜੇ ਜਿਹੜੇ ਗੋਰੇ ਸਿੱਖ ਜਿਨ੍ਹਾਂ ਨੂੰ ਕਹਾਂ, ਉਹ ਆਪਣੇ ਤੁਰੇ ਹੋਏ ਨੇ। ਸੋ ਮੈਂ ਸਮਝਦਾ ਵੀ ਇਹ ਇੱਕ ਵਾਰਨਿੰਗ ਸਾਈਨ ਹੋਣਾ ਚਾਹੀਦਾ ਹੈ ਕਿ ਜਿਹੜਾ ਵੀ ਮੇਨ ਸਟ੍ਰੀਮ ਤੋਂ ਜੇ ਫਤਿਹ ਹੈ ਤੇ ਉਹ ਕਹਿਣ ਜੀ ਉਹਨਾਂ ਦੀ ਚੈਂਟ ਤਾਂ ਸਤਨਾਮ ਜੀ ਹੈ। ਹਾਲਾਂਕਿ ਸਤਨਾਮ ਵਾਹਿਗੁਰੂ ਕਹਿਣਾ ਕੋਈ ਗਲਤ ਨਹੀਂ ਹੈ, ਪਰ ਜਦੋਂ ਤੁਸੀਂ ਜਿਹੜਾ ਪੰਥ ਦਾ ਇੱਕ ਰਵਾਇਤ ਔਰ ਇੱਕ ਸਥਾਪਿਤ ਪਾਠ ਹੈ ਉਹਦੇ ਨਾਲੋਂ ਕੋਈ ਵੱਖਰੀ ਗੱਲ ਕਰਨ ਲੱਗ ਜਾਂਦੇ ਹੋ, ਸਮਝੋ ਕਿ ਵੀ ਇਹ ਕਲਟ ਵੱਲ ਜਾ ਰਿਹਾ, ਇਹ ਆਪਣੇ ਚੇਲੇ ਚਾਂਟੇ ਅੱਡ ਬਣਾਉਣ ਦੀ ਲਾਈਨ ਹੈ। ਔਰ ਉਹਦੇ ਚ ਕਲਟ ਦੇ ਵਿੱਚ ਹਮੇਸ਼ਾ ਇੱਕ ਫਿਗਰ ਹੁੰਦੀ ਹੈ, ਇੱਕ ਬੰਦਾ ਹੁੰਦਾ ਹੈ ਜਿਹਨੂੰ ਪਹਿਲਾਂ ਆਈਡਲਾਈਜ਼ ਕੀਤਾ ਜਾਂਦਾ ਹੈ, ਉਹਨੂੰ ਬਿਲਟ ਕੀਤਾ ਜਾਂਦਾ ਹੈ, ਫਿਰ ਉਹ ਜਦੋਂ ਤੁਰ ਵੀ ਜਾਂਦਾ ਹੈ ਉਹਦੇ ਚੇਲੇ ਚੇਲੀਆਂ ਵਾਵਾ ਤੁਰਿਆ ਹੁੰਦਾ, ਉਹਨਾਂ ਦਾ ਠੱਕ ਠੱਕਾ ਉਹਨੂੰ ਕਾਇਮ ਰੱਖਦੇ ਨੇ। ਔਰ ਇਸ ਕਿਸਮ ਦਾ ਤੁਸੀਂ ਦੇਖਦੇ ਹੋ, ਆਸ਼ੂਤੋਸ਼ ਮਰ ਗਿਆ, ਹੁਣ ਤਾਂ ਪਤਾ ਨਹੀਂ ਅਜੇ ਵੀ ਉਹਦੀ ਲਾਸ਼ ਰੱਖੀ ਹੋਈ ਹੈ ਉੱਥੇ ਰੱਖ ਕੇ ਕਿ ਜੀ ਉਹ ਤਾਂ ਸਮਾਧੀ 'ਚ ਗਿਆ ਜੇ ਵਾਪਸ ਆਏਗਾ, ਔਰ ਹਕੂਮਤਾਂ ਵੀ ਉਹਨਾਂ ਨੂੰ ਜਿਹੜਾ ਪ੍ਰਮੋਟ ਕਰਦੀਆਂ ਨੇ। ਸੋ ਮੈਂ ਸਮਝਦਾ ਵੀ ਇੱਕ ਇੰਪੋਰਟੈਂਟ ਇਸ਼ੂ ਤੇ JS ਗਰੇਵਾਲ ਹੋਰਾਂ ਨੇ ਗੱਲ ਕੀਤੀ ਹੈ, ਸਾਨੂੰ ਇਸ ਤੋਂ ਖਬਰਦਾਰ ਹੋਣ ਦੀ ਲੋੜ ਹੈ। ਇਹ ਜਿਹੜਾ ਬਾਬਾ ਡੰਮ ਹੈ ਉਹਨਾਂ ਦੇ ਨਾਂ ਥੱਲੇ ਬਣ ਰਹੇ ਤੇਜ਼ੀ ਨਾਲ ਗੁਰਦੁਆਰੇ ਨੇ, ਔਰ ਇਸ ਗੱਲ ਦਾ ਧਿਆਨ ਰਹੇ ਕਿ ਇਸ ਵੇਲੇ RSS ਵੱਲੋਂ ਵੀ ਇਸ ਕਿਸਮ ਦੇ ਲੋਕਾਂ ਨੂੰ ਪੈਸੇ ਦੇ ਕੇ, ਜਿਹੜਾ ਕੱਲਾ ਇਹੀ ਨਹੀਂ ਵੀ ਇੱਕ ਫਿਰਕੇ ਦੀ ਮੈਂ ਗੱਲ ਕਰ ਰਿਹਾ ਜਾਂ ਇੱਕ ਕਲਟ ਦੀ ਗੱਲ ਕਰ ਰਿਹਾ, ਉਹਨਾਂ ਵੱਲੋਂ ਵੀ ਗੁਰਦੁਆਰੇ ਸਥਾਪਿਤ ਕੀਤੇ ਜਾ ਰਹੇ ਨੇ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਹੈ ਵੀ ਮੁੱਖ ਧਾਰਾ ਗੁਰਦੁਆਰਿਆਂ ਦੇ ਵਿੱਚ ਜਿੱਥੇ ਪੰਥ ਦੀ ਗੱਲ ਹੁੰਦੀ ਹੈ, ਖਾਲਿਸਤਾਨ ਦੀ ਗੱਲ ਹੁੰਦੀ ਹੈ, ਉਹਨਾਂ ਦਾ ਕੁਝ ਵਟਿਆ ਨਹੀਂ ਜਾਂਦਾ, ਉਹਨਾਂ ਦੇ ਉੱਤੇ ਪਾਬੰਦੀਆਂ ਪੰਥ ਨੇ ਲਾਈਆਂ ਹੋਈਆਂ ਨੇ। ਔਰ ਇਹ ਹੁਣ ਇੱਕ ਨਵਾਂ ਦੌਰਾ ਸ਼ੁਰੂ ਹੋਇਆ, ਔਰ ਹਰ ਇੱਕ ਨਾਲ ਫਿਰ ਜਿਹੜੇ ਬਾਕੀ ਜਦੋਂ ਸਕੈਂਡਲ ਨਿਕਲਦੇ ਨੇ ਤੇ ਫਿਰ ਜਿਹੜੇ ਬਹੁਤ ਸਾਰੇ ਪਹਿਲੀ ਸਟੇਜ ਤੇ ਸ਼ਰਧਾ ਭਾਵਨਾ ਨਾਲ ਜੁੜਦੇ ਨੇ, ਉਹ ਫਿਰ ਨਾਸਤਕ ਐਂਡ ਹੁੰਦੇ ਨੇ। ਫਿਰ ਅਸੀਂ ਦੇਖਦੇ ਹਾਂ ਕਿ ਜਿਸ ਕਿਸਮ ਦਾ ਵਰਤਾਰੇ ਫਿਰ ਹੁੰਦੇ ਨੇ, ਜਿਵੇਂ ਇੱਕ ਨੇ ਉੱਥੇ ਪਬਲਿਕਲੀ ਆਪਣੇ ਕੇਸ ਕਤਲ ਕੀਤੇ ਔਰ ਉਹਨੇ ਕਿੰਨਾ ਦਰਦ ਸਾਰਿਆਂ ਨੂੰ ਦਿੱਤਾ ਹੈ, ਪਰ ਤੁਸੀਂ ਉਸ ਤੋਂ ਪਹਿਲਾਂ ਦੇਖੋ ਕਿ ਭਾਈ ਜੜਾਵ ਕਿਹੜੇ ਪਾਸੇ ਸੀ। ਸੋ ਇਹ ਇਸ ਤੋਂ ਸਾਨੂੰ ਖਬਰਦਾਰ ਹੋਣਾ ਚਾਹੀਦਾ। ਹੁਣ ਗੱਲ ਅਸੀਂ ਅਫਗਾਨਿਸਤਾਨ, ਜਿਸ ਦੇ ਵਿੱਚ ਜਦੋਂ ਅਸੀਂ ਕੱਲ ਗੱਲਬਾਤ ਕੀਤੀ, ਔਰ ਇੱਕ ਦੁਖਦਾਈ, ਉਦੋਂ ਤਾਂ 2 ਧਮਾਕਿਆਂ ਦੀ ਗੱਲ ਸੀ ਕਿ ਇੱਕ ਹੋਟਲ ਦੇ ਬਾਹਰ ਹੋਇਆ, ਇੱਕ 에ਅਰਪੋਰਟ ਦੇ ਗੇਟ ਤੇ ਹੋਇਆ, ਪਰ ਅੱਜ ਜਦੋਂ ਮੈਂ ਸਟੂਡੀਓ ਦੇ ਵਿੱਚ ਆਇਆ ਤੇ ਪੈਂਟਾਗਨ ਸੇਜ਼ ਕਾਬਲ ਅਟੈਕ ਕੈਰੀਡ ਆਊਟ ਬਾਈ 1 ਸੁਸਾਈਡ ਬੰਬਰ। ਹਾਲਾਂਕਿ ਜਿਹੜੀ ਕੈਜੂਅਲਟੀਜ਼ ਨੇ ਉਹਨਾਂ ਦੀਆਂ ਫਿਗਰਸ ਬੇਸ਼ੱਕ ਕੱਲ 60 ਜਾਂ 70, ਜਿਨ੍ਹਾਂ 'ਚ 12 ਜਾਂ 13 ਅਮਰੀਕੀ ਸੋਲਜਰ ਨੇ, ਲੇਕਿਨ ਅੱਜ ਜਿਹੜੀਆਂ ਅਨਕਨਫਰਮਡ ਨੇ ਜਿਵੇਂ CBC ਔਰ ਦੂਸਰਿਆਂ ਨੇ ਈਵਨ ਇਹ ਫਿਗਰ ਜਿਹੜੀ ਹੈ 150 ਤੋਂ 200 ਤੱਕ ਦਿੱਤੀ ਹੈ। ਔਰ ਇਹ ਕਿਉਂਕਿ ਜ਼ਾਹਰ ਹੈ ਕਿ ਪਹਿਲੀ ਸਟੇਜ ਤੇ ਜਿਹੜੇ ਇਸ ਕਿਸਮ ਦੇ ਕਲੋਜ਼ ਸੁਸਾਈਡ ਬੰਬਰ ਦੇ ਨੇੜੇ ਹੋਣਗੇ, ਜਿਨ੍ਹਾਂ ਦੀਆਂ ਕੁਸ਼ਤੀਆਂ ਮੌਕੇ ਤੇ ਮੌਤਾਂ ਹੋਈਆਂ, ਜਿਹੜੇ ਸੀਰੀਅਸਲੀ ਇੰਜਰਡ ਹੁੰਦੇ ਨੇ, ਇਹਦੇ 'ਚ ਜਿਹੜੀ ਸੀਰੀਅਸ ਇੰਜਰੀ ਹੋਣ ਕਰਕੇ ਫਿਰ ਡੈਥ ਰੇਟ ਬੜੀ ਤੇਜ਼ੀ ਨਾਲ ਵੱਧਦਾ ਹੈ। ਔਰ ਇਸ ਗੱਲ ਦੇ ਨਾਲ ਜਿਹੜਾ ਵਾਰਨਿੰਗ ਵੀ ਦਿੱਤੀ ਹੈ US ਇੰਟੈਲੀਜੈਂਸ ਨੇ ਕਿ US ਬ੍ਰੇਸਿਸ ਫॉर ਮੋਰ ISIS ਅਟੈਕਸ ਆਫਟਰ ਕਾਬਲ 에ਅਰਪੋਰਟ ਕਾਰਨੇਜ। ਅਮਰੀਕਨ ਇੰਟੈਲੀਜੈਂਸ ਨੇ ਕਿਹਾ ਵੀ ਕਿ ਇਹ ਹੋਰ ਵੀ, ਕਿਉਂਕਿ ਇਹਦੀ ਜ਼ਿੰਮੇਵਾਰੀ ISIS ਨੇ ਲਈ, ਇਸਲਾਮਿਕ ਸਟੇਟ ਨੇ, ਉਹਨਾਂ ਦੇ ਖੁਰਾਸਾਨੀ ਚੈਪਟਰ ਨੇ, ਔਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਅਗਸਤ 31 ਤੱਕ, ਅਮਰੀਕਾ ਨੇ ਕਿਹਾ ਵੀ ਅਸੀਂ ਆਪਣੀ ਕੰਪਲੀਟ ਕਰ ਲਾਂਗੇ, ਲੇਕਿਨ ਇਸ ਗੱਲ ਦੇ ਚਾਂਸਸ ਨੇ ਕਿ ਆਉਣ ਵਾਲੇ ਪੀਰੀਅਡ ਦੇ ਵਿੱਚ ਹੋਰ ਵੀ ਬੰਬ ਧਮਾਕੇ ਇਸ ਕਿਸਮ ਦੇ ਹੋ ਸਕਦੇ ਨੇ। ਹਾਲਾਂ ਜਿਹੜੀ ਐਵੈਕੂਏਸ਼ਨ ਹੈ 1 ਲੱਖ ਦੇ ਨੇੜੇ ਆਲਰੇਡੀ ਬੰਦਾ ਕੱਢ ਲਿਆ ਅਮਰੀਕਾ ਨੇ, ਸੋਲਜਰ ਵੀ ਉਹਦੇ ਚ ਅਫਗਾਨ ਸਿਟੀਜ਼ਨ ਵੀ ਨੇ ਜਿਹੜੇ ਅਮਰੀਕਨ ਨੇ ਜਾਂ ਗ੍ਰੀਨ ਕਾਰਡ ਹੋਲਡਰ ਨੇ। ਲੇਕਿਨ ਇਹਦੇ ਚ ਇੱਕ ਇੰਟੈਲੀਜੈਂਸ ਲੈਪਸ ਦੀ ਗੱਲ ਵੀ ਆਈ ਜਿਹਨੂੰ ਲੈ ਕੇ ਕ੍ਰਿਟਿਸਿਜ਼ਮ ਹੋ ਰਿਹਾ, ਕਿਉਂਕਿ ਇਸ ਵੇਲੇ 에ਅਰਪੋਰਟ ਦੀ ਸਿਕਿਉਰਿਟੀ ਜਿਹੜੀ ਹੈ ਉਹ ਤਾਂ ਅਮਰੀਕਨ ਫੌਜੀਆਂ ਕੋਲ ਹੀ ਹੈ। ਹਾਲਾਂਕਿ ਇੱਕ ਖਬਰ ਸੀ ਕਿ ਜੀ ਉਹਨੇ ਦਾਅਵਾ ਕੀਤਾ ਹੈ ਤਾਲਿਬਾਨ ਨੇ ਕਿ ਜੀ ਅਸੀਂ ਫਲਾਣਾ ਗੇਟ ਜਾਂ 2 ਜਾਂ 3 ਗੇਟ ਉਹ
ਉਹਨਾਂ ਦੇ ਉੱਤੇ ਸਾਡੀ ਸਿਕਿਉਰਿਟੀ ਆਈ ਹੈ, ਪਰ ਪੈਂਟਾਗਨ ਨੇ ਡਿਨਾਈ ਕੀਤਾ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 에ਅਰਪੋਰਟ ਤੱਕ ਕਿਹਨੂੰ ਪਹੁੰਚਣ ਦੇਣਾ ਹੈ, ਕਿਹਨੂੰ ਨਹੀਂ, ਇਹ ਕੰਟਰੋਲ ਤਾਲਿਬਾਨ ਦੇ ਕੋਲ ਹੀ ਹੈ। ਸੋ ਇਸ ਗੱਲ ਨੂੰ ਸਮੂਥ ਬਣਾਉਣ ਦੇ ਲਈ ਕਿ ਖਾਮ-ਖਾ ਲੋਕਾਂ ਨੂੰ ਰੋਕਿਆ ਨਾ ਜਾਏ, ਅਮਰੀਕਾ ਦੇ ਆਫੀਸ਼ੀਅਲਸ ਨੇ ਤਾਲਿਬਾਨ ਨੂੰ ਉਹ ਲਿਸਟ ਦਿੱਤੀ ਜਿਹੜੇ ਅਮਰੀਕਨ ਇੰਟਰਸਟ ਲਈ ਕੰਮ ਕਰਦੇ ਰਹੇ ਨੇ ਜਾਂ ਅਮਰੀਕਨ ਗ੍ਰੀਨ ਕਾਰਡ ਹੋਲਡਰ ਨੇ ਜਾਂ ਜਿਨ੍ਹਾਂ ਨੂੰ ਉਹਨਾਂ ਨੇ ਰਿਕਮੈਂਡ ਕੀਤਾ। ਹੁਣ ਇਹ ਤਾਂ ਸੀ ਕਿ ਫੈਸਿਲੀਟੇਟ ਕੀਤਾ ਜਾਏ ਤਾਂ ਕਿ ਉਹਨਾਂ ਨੂੰ ਜਿਨ੍ਹਾਂ ਦੇ ਡਾਕੂਮੈਂਟੇਸ਼ਨ ਜਿਨ੍ਹਾਂ ਦੀ ਡੀਟੇਲ ਇਹਨਾਂ ਕੋਲ ਹੈ ਉਹ ਜਦੋਂ ਆਉਣ ਤੇ ਉਹਨਾਂ ਨੂੰ ਫੈਸਿਲੀਟੇਟ ਕਰਨ। ਪਰ ਹੁਣ ਇਹ ਕ੍ਰਿਟਿਸਿਜ਼ਮ ਵੀ ਹੋ ਰਿਹਾ ਕਿ ਇਸ ਹਵਾਲੇ ਨਾਲ US ਆਫੀਸ਼ੀਅਲਸ ਨਾਈਵਲੀ ਗੇਵ ਤਾਲਿਬਾਨ ਕਿਲ ਲਿਸਟ ਆਫ ਅਫਗਾਨਸ ਹੂ ਏਡਡ ਅਮਰੀਕਨਸ। ਔਰ ਇਹ ਉਹਨਾਂ ਨੇ ਕਿਹਾ ਵੀ ਇਹ ਤਾਂ ਉਹਨਾਂ ਦੇ ਹੱਥ ਫੜਾ ਦਿੱਤਾ ਇਹ ਸਬੂਤ ਕਿ ਕਿਹੜੇ ਲੋਕ ਅਮਰੀਕਾ ਦੇ ਲਈ ਕੰਮ ਕਰਦੇ ਰਹੇ ਨੇ, ਔਰ ਇਹ ਤਾਂ ਉਹਨਾਂ ਨੂੰ ਕਿਲ ਲਿਸਟ ਦੇਣ ਵਾਲੀ ਗੱਲ ਹੈ ਕਿ ਇਹਨਾਂ ਨੂੰ ਮਾਰ ਦਿਓ। ਹਾਲਾਂਕਿ ਇਸ ਕਿਸਮ ਦੀ ਕੋਈ ਵੱਡੀ ਖਬਰ ਉੱਥੋਂ ਨਹੀਂ ਆਈ ਹੈ ਕਿ ਕੋਈ ਉਹਨਾਂ ਨੇ ਬਹੁਤ ਸਾਰੇ ਰੋਕ ਕੇ ਕੋਈ ਉਹਨਾਂ ਨੂੰ ਅਰੈਸਟ ਕੀਤਾ ਜਾਂ ਉਦੋਂ ਬੰਬ ਬਲਾਸਟ ਹੋਣ ਕਰਕੇ ਵੈਸੇ ਹੀ ਰੁਕ ਗਿਆ ਸੀ। ਹਾਲਾਂਕਿ ਇਹ ਵੀ ਗੱਲ ਸਾਹਮਣੇ ਆਈ ਅੱਜ ਹੀ ਜਿਹੜੀ ਅਫਗਾਨਿਸਤਾਨ ਦੀ ਆਫੀਸ਼ੀਅਲ ਨਿਊਜ਼ ਏਜੰਸੀ ਹੈ ਟੋਲੋ ਨਿਊਜ਼, ਉਹਨਾਂ ਦਾ ਜਿਹੜਾ ਚੀਫ ਐਗਜ਼ੈਕਟਿਵ ਹੈ, ਹਾਲਾਂਕਿ ਮੈਨੂੰ ਬਾਅਦ 'ਚ ਪਤਾ ਲੱਗਿਆ ਵੀ ਉਹ ਤਾਂ ਬੈਠਾ ਮੈਲਬਰਨ ਆਸਟ੍ਰੇਲੀਆ 'ਚ ਹੈ, ਉਹਦਾ ਇੱਕ ਡੀਟੇਲ ਇੰਟਰਵਿਊ ਕਰਨ ਥਾਪਰ ਦੇ ਨਾਲ ਸੀ। ਉਹਦੇ 'ਚ ਦੋ ਗੱਲਾਂ ਜਿਹੜੀਆਂ ਮੈਨੂੰ ਪੋਜ਼ਿਟਿਵ ਵੀ ਲੱਗੀਆਂ ਕਿ ਵੀ ਇਹਦੇ ਬਾਵਜੂਦ ਕਿ ਇਹ ਜਿਹੜਾ ਖੌਫ ਜ਼ਾਹਿਰ ਕੀਤਾ ਗਿਆ ਸੀ ਕਿ ਜੀ ਮੀਡੀਆ ਨੂੰ ਬਿਲਕੁਲ ਬੰਦ, ਔਰ ਜੋ ਉਹਨਾਂ ਦਾ 1996 ਤੋਂ 2001 ਵਾਲਾ ਤਾਲਿਬਾਨ ਦਾ ਵਰਤਾਰਾ ਸੀ, ਪਰ ਜਿਹੜਾ ਟੋਲੋ ਨਿਊਜ਼ ਦਾ ਐਗਜ਼ੈਕਟਿਵ ਡਾਇਰੈਕਟਰ ਹੈ ਜਾਂ ਜੋ ਵੀ ਹੈ ਉਹ ਬੜਾ ਖੁੱਲ੍ਹ ਕੇ ਗੱਲ ਕਰ ਰਿਹਾ, ਕ੍ਰਿਟਿਸਿਜ਼ਮ ਵੀ ਕਰ ਰਿਹਾ, ਅਨਸਰਟਨਟੀ ਵੀ ਦਿਖਾ ਰਿਹਾ। ਔਰ ਉਹਨੇ ਕਿਹਾ ਵੀ ਇਸ ਸਟੇਜ ਦੇ ਉੱਤੇ ਜਿਹੜੀ ਪਹਿਲੀ ਗੱਲ ਹੈ ਕਿ ਵੀ ਸਾਨੂੰ ਜਿਹੜਾ ਉਹ ਕੋਆਪਰੇਟ ਕਰਨ ਦੀ, ਉਹਨੇ ਇੰਡੀਆ ਨੂੰ ਵੀ ਇਹੀ ਮੈਸੇਜ ਦਿੱਤਾ ਕਿ ਭਾਈ ਜੋ ਵੀ ਹੈ ਇਹਦੇ ਲਈ ਜਿਹੜੀ ਐਗਜ਼ਿਸਟਿੰਗ ਹੁਣ ਰਜੀਮ ਹੈ, ਹੁਣ ਤਾਲਿਬਾਨ ਦੀ ਹਕੂਮਤ ਹੈ, ਉਹਨਾਂ ਨਾਲ ਕੋਆਪਰੇਟ ਕਰਨ ਦੀ ਲੋੜ ਹੈ। ਬਾਕੀ ਮੀਡੀਆ ਦੇ ਹਵਾਲੇ ਨਾਲ ਵੀ ਉਹਨੇ ਕਿਹਾ ਜੀ ਸਾਨੂੰ ਅਸੀਂ ਸੈਲਫ ਸੈਂਸਰ ਕੁਝ ਕਰਾਂਗੇ, ਮਿਊਜ਼ਿਕ ਦੇ ਉੱਤੇ ਪਾਬੰਦੀ ਦੀ ਗੱਲ, ਜਿਹੜੇ ਸਾਡੇ ਸੀਰੀਅਲ ਚੱਲਦੇ ਸੀ ਟਰਕਿਸ਼ ਸੀਰੀਅਲ ਉਹ ਚੱਲ ਰਹੇ ਨੇ, ਕੁਝ ਜਿਹੜੇ ਪ੍ਰੋਗਰਾਮ ਅਸੀਂ ਖੁਦ ਹੀ ਕਰ ਰਹੇ ਹਾਂ। ਪਰ ਉਹਨਾਂ ਨੇ ਕਿਹਾ ਵੀ ਇਸ ਵੇਲੇ ਜਿਹੜੀ ਤਾਲਿਬਾਨ ਹਕੂਮਤ ਦਾ ਮੁੱਖ ਉਹਨਾਂ ਦਾ ਨਿਸ਼ਾਨਾ ਹੈ ਟੂ ਗੈਟ ਰੈਕਗਨੀਸ਼ਨ। ਸੋ ਉਹਨਾਂ ਨੇ ਕਿਹਾ ਵੀ ਅਜੇ ਅਸੀਂ ਇਹ ਵਾਊਚ ਨਹੀਂ ਕਰ ਸਕਦੇ ਕਿ ਵੀ ਜਿਹੜਾ ਅੱਜ ਲਿਬਰਲ ਪਾਰਟ ਉਹਨਾਂ ਨੇ ਦਿਖਾਇਆ ਜਾਂ ਉਹਨਾਂ ਨੇ ਪਬਲਿਕਲੀ ਵੀ ਕਿਹਾ ਵੈਦਰ ਉਹ ਕਿੰਨੀ ਦੇਰ ਮੇਨਟੇਨ ਰਹੇਗਾ, ਪਰ ਅੱਜ ਦੀ ਡੇਟ 'ਚ ਕੋਈ ਇਸ ਕਿਸਮ ਦਾ ਮਾਹੌਲ ਨਹੀਂ ਹੈ ਜਿਹੜਾ ਕਿ ਇੱਕ ਖੌਫ ਪੈਦਾ ਕਰਨ ਲਈ ਕੀਤਾ ਗਿਆ ਜਾਂ ਦੂਸਰਾ। ਸੋ ਉਹਦੇ ਤੋਂ ਉਹਨਾਂ ਨੇ ਕਿਹਾ ਵੀ ਇਹ ਇੱਕਾ ਦੁੱਕਾ ਘਟਨਾਵਾਂ ਆਈਆਂ ਕਿ ਜੀ ਮੀਡੀਆ ਵਾਲਿਆਂ ਨੂੰ ਰੋਕਿਆ ਗਿਆ ਜਾਂ ਘਰਾਂ 'ਚੋਂ ਗਏ ਜਾਂ ਕਿ ਮਾਰ ਕੁਟਾਈ ਹੋਈ, ਪਰ ਉਹਨਾਂ ਨੇ ਕਿਹਾ ਵੀ ਇਹ ਕਈ ਵਾਰ ਅੱਪਰ ਲੈਵਲ ਦਾ ਜਿਹੜੀ ਉਹਨਾਂ ਦੀ ਪਾਲਿਸੀ ਹੈ ਉਹਦੇ ਉਲਟ ਕੋਈ ਲੋਅਰ ਲੈਵਲ ਦਾ ਕਾਡਰ ਕਰ ਰਿਹਾ ਹੋਏ, ਲੇਕਿਨ ਬਾਈ ਐਂਡ ਲਾਰਜ ਜਿਹੜੀ ਹੈ ਸਿਚੁਏਸ਼ਨ ਦੇ ਵਿੱਚ ਇਸ ਕਿਸਮ ਦਾ ਕੋਈ ਪਾਰਟ ਨਹੀਂ ਹੈ। ਹਾਲਾਂਕਿ ਜਿਹੜੀ ਇੱਕ ਪਿਕਚਰ ਅੱਜ ਦੁਨੀਆ ਦੀ ਸਾਰੇ ਮੀਡੀਆ ਦੀ ਜਿਹੜੀ ਹੈ ਉਹ ਸੁਰਖੀ ਹੈ ਜਾਂ ਕਿ ਜਦੋਂ ਜੋ ਬਾਈਡਨ ਕੱਲ ਉਹ 13 ਮੈਰੀਨਸ ਉਹਨਾਂ ਦੇ ਮਾਰੇ ਜਾਣ ਦੇ ਉੱਤੇ ਔਰ ਜਿਹੜੇ ਬੰਬ ਧਮਾਕੇ ਦੀ ਗੱਲ ਕਰ ਰਹੇ ਸੀ ਤੇ ਆਲਮੋਸਟ ਉਹ ਅਥਰੂਆਂ 'ਚ ਆਏ ਔਰ ਉਹਨਾਂ ਦੀ ਯਾਦ 'ਚ ਜਿਹੜੇ ਮਾਰੇ ਗਏ ਉਹਨਾਂ ਨੇ ਆਪਣਾ ਸਿਰ ਝੁਕਾਇਆ। ਇਹ ਵੀ ਉਹਨਾਂ ਨੇ ਕਿਹਾ ਕਿ ਵੀ ਅਸੀਂ ਕਿਲਰਸ ਨੂੰ ਹੰਟ ਕਰਾਂਗੇ ਔਰ ਉਹਨਾਂ ਨੂੰ ਸਜ਼ਾ ਦੇਵਾਂਗੇ। ਸੋ ਇਹ ਇੱਕ ਬੜੀ ਹੰਬਲ ਔਰ ਜਿਵੇਂ ਇੱਕ ਫੈਮਿਲੀ ਬਜ਼ੁਰਗ ਅਫਸੋਸ ਕਰ ਰਿਹਾ ਹੁੰਦਾ, ਪਰ ਦੂਸਰਿਆਂ ਦੇ ਲਈ ਸ਼ਾਇਦ ਕੁਝ ਲੋਕਾਂ ਦੇ ਲਈ ਇਹ ਹਿਊਮਿਲੇਸ਼ਨ ਹੈ ਅਮਰੀਕਾ ਦੀ। ਮੈਂ ਸਮਝਦਾ ਵੀ ਇਨ ਸਪਾਈਟ ਆਫ ਕਿ ਜੋ ਬਾਈਡਨ ਦਾ ਕ੍ਰਿਟਿਸਿਜ਼ਮ ਆਪਣਿਆਂ 'ਚ ਵੀ ਹੋਇਆ, ਡੈਮੋਕ੍ਰੇਟਾਂ ਨੇ ਵੀ ਕੀਤਾ, ਖਾਸ ਤੌਰ 'ਤੇ ਜਦੋਂ ਇਨੀਸ਼ੀਅਲ 'ਚ ਵੈਕੂਏਸ਼ਨ ਸ਼ੁਰੂ ਹੋਈ ਭੱਜੋ ਨੱਸੀ ਸੀ, ਲੇਕਿਨ ਇਸ ਗੱਲ ਦੀ ਵੀ ਮੈਂ ਸਮਝਦਾ ਕਿ ਮੈਨੂੰ ਖੁਸ਼ੀ ਹੋਈ ਕਿ ਈਵਨ ਐਕਸਟ੍ਰੀਮ ਰਾਈਟ ਦੇ ਵਿੱਚ ਬੈਠੇ ਲੋਕ ਜਿਹੜੇ ਅਦਰਵਾਈਜ਼ ਕੋਈ ਓਪਰਚੁਨਿਟੀ ਨਹੀਂ ਜਾਣ ਦਿੰਦੇ, ਉਹਨਾਂ ਨੇ ਐਪਰੀਸ਼ੀਏਟ ਵੀ ਕੀਤਾ ਕਿ ਜੋ ਬਾਈਡਨ ਨੇ, ਜੋ ਟਰੰਪ ਐਡਮਿਨਿਸਟ੍ਰੇਸ਼ਨ ਨੇ ਫੈਸਲੇ ਲਿਆ ਸੀ ਅਫਗਾਨਿਸਤਾਨ ਦੇ ਮੁੱਦੇ ਤੇ ਡੀਲ ਕੀਤੀ, ਉਹਦੇ ਤੇ ਉਹਨੇ ਪਹਿਰਾ ਦਿੱਤਾ ਹੈ। ਔਰ ਉਹਨਾਂ ਕ੍ਰਿਟਿਕਸ 'ਚੋਂ ਜਿਹੜੇ ਟਰੰਪ ਦਾ ਡਾਈ ਹਾਰਡ ਸਪੋਰਟਰ ਹੈ, ਔਰ ਮੈਨੂੰ ਯਾਦ ਹੈ ਕਿ ਜਦੋਂ ਮੈਂ 80s ਦੇ ਵਿੱਚ ਆਇਆ CNN ਦਾ ਇੱਕ ਬੜਾ ਪਪੂਲਰ ਪ੍ਰੋਗਰਾਮ ਸੀ ਕ੍ਰਾਸ ਫਾਇਰ, ਉਹਦੇ 'ਚ ਦੋ ਉਹਦੇ ਜਿਹੜੇ ਨੇ ਇੱਕ ਦੂਜੇ ਦੇ ਉੱਤੇ ਜਿਹੜਾ ਉਹ ਪੂਰਾ ਚੜ ਕੇ ਰਹਿੰਦੇ ਸੀ। ਕ੍ਰਾਸ ਫਾਇਰ ਜੋ ਹੈ ਨਾ, ਇਧਰੋਂ ਵੀ ਗੋਲੀ ਚੱਲ ਰਹੀ ਹੈ, ਇੱਥੋਂ ਵੀ ਚੱਲ ਰਹੀ ਹੈ। ਇੱਕ ਮਾਈਕ ਕਿੰਜ਼ੀ ਸ਼ਾਇਦ ਉਹਦਾ ਨਾਂ ਸੀ, ਉਹ ਡੈਮੋਕ੍ਰੈਟਿਕ ਔਰ ਲਿਬਰਲ ਲਾਈਨ ਦੇ ਉੱਤੇ ਗੱਲ ਕਰਦਾ ਸੀ, ਔਰ ਪੈਟ ਬੁਕੈਨਨ ਆਇਰਿਸ਼ ਮੂਲ ਦਾ ਹੈ ਔਰ
ਉਹ ਪੂਰਾ ਜਿਹਨੂੰ ਕਹਿੰਦੇ ਨੇ ਕਿ ਵੀ ਪੂਰਾ ਜੇ ਉਧਰੋਂ 303 ਦੀ ਗੋਲੀ ਆਏ ਤੇ ਇੱਧਰ ਪੂਰੇ AK-47 ਦੀ ਬੁਲਟ ਵਾਲੇ ਬੜਾ ਪਪੂਲਰ ਪ੍ਰੋਗਰਾਮ ਸੀ। ਪਰ ਹੁਣ ਤਾਂ ਦੋਨੋਂ ਪਾਸੇ ਦੁਨੀਆ ਭਰ 'ਚ ਇਸ ਲਾਈਨ ਦੇ ਉੱਤੇ ਪ੍ਰੋਗਰਾਮ ਨੇ, ਪਰ ਉਦੋਂ ਇੱਕ ਬੜਾ ਯੂਨੀਕ ਪ੍ਰੋਗਰਾਮ ਸੀ। ਫਿਰ ਜਦੋਂ ਕਿਉਂਕਿ ਐਕਸਟ੍ਰੀਮ ਕੰਜ਼ਰਵੇਟਿਵ ਪੈਟ ਬੁਕੈਨਨ, ਫਿਰ ਉਹਨੇ ਇੱਕ ਸਟੇਜ ਤੇ ਰਿਪਬਲਿਕਨ ਜਿਹੜੀ ਹੈ ਪ੍ਰੈਜ਼ੀਡੈਂਸੀ ਦੀ ਚੋਣ ਵੀ ਪ੍ਰਾਇਮਰੀ ਲੜੀ, ਔਰ ਨਿਊ ਹੈਂਪਸ਼ਾਇਰ ਜਿਹੜਾ ਬੜਾ ਇੰਪੋਰਟੈਂਟ ਸਟੇਟ ਹੈ ਰਿਪਬਲਿਕਨਸ ਦੇ ਐਂਗਲ ਤੋਂ, ਜਦੋਂ ਉਹਨਾਂ ਨੇ ਰਨ ਕਰਨਾ ਹੈ ਪ੍ਰਾਇਮਰੀ ਲਈ, ਨਿਊ ਹੈਂਪਸ਼ਾਇਰ 'ਚ ਸੀਨੀਅਰ ਬੁਸ਼, ਜੂਨੀਅਰ ਬੁਸ਼ ਦਾ ਫਾਦਰ ਜਿਹੜਾ ਇੱਕ ਟਰਮ ਜਿੱਤ ਚੁੱਕ ਪ੍ਰੈਜ਼ੀਡੈਂਟ ਸੀ, ਉਹ ਦੂਸਰੀ ਟਰਮ ਲਈ ਕਰ ਰਿਹਾ ਸੀ, ਉਹਨੂੰ ਹਰਾ ਦਿੱਤਾ ਉਹਨੇ ਉਹਦੇ 'ਚ ਪ੍ਰਾਇਮਰੀ 'ਚ, ਔਰ ਬਾਅਦ 'ਚ ਭਾਵੇਂ ਉਹਨੇ ਕੈਰੀ ਕਰ ਲਿਆ, ਪਰ ਉਹ ਇੱਕ ਐਸਾ ਚੰਬੜੀ ਗੱਲ ਕਿ ਬੁਸ਼ ਜਿਹੜੇ ਨੇ ਉਹ ਆਪਣੀ ਇਲੈਕਸ਼ਨ ਅਲਟੀਮੇਟਲੀ ਹਾਰ ਗਏ। ਔਰ ਪੈਟ ਬੁਕੈਨਨ ਹੁਣ ਤਾਂ ਕਾਫੀ ਬਜ਼ੁਰਗ ਹੋਏਗਾ, ਪਰ ਉਹਨਾਂ ਦਾ ਇੱਕ ਕਾਲਮ, ਔਰ ਸਮਹਾਉ ਮੈਂ ਉਹਨਾਂ ਦੀ ਰੈਗੂਲਰ ਮੇਲਿੰਗ ਲਿਸਟ ਦੇ ਉੱਤੇ ਹੈ, ਬ੍ਰਿਗੇਡ ਦੇ ਨਾਂ ਥੱਲੇ ਉਹਨਾਂ ਦਾ ਕਾਲਮ ਹੁੰਦਾ, ਔਰ 2 ਕਾਲਮ ਉਹਨਾਂ ਦੇ ਉੱਪਰੋਂ ਥੱਲੇ ਆਇਆ, ਔਰ ਮੈਂ ਤਾਂ ਕਈ ਵਾਰੀ ਪੜ੍ਹਨ ਦਾ ਮੌਕਾ ਨਹੀਂ ਬਣਦਾ, ਇਹ ਤਾਂ ਮੈਨੂੰ ਪਤਾ ਹੈ ਵੀ ਐਕਸਟ੍ਰੀਮ ਵਿਊ ਹੁੰਦੇ ਨੇ ਉਹਨਾਂ ਦੇ, ਲੇਕਿਨ ਤੁਹਾਨੂੰ ਥੋੜੀ ਜਿਹੀ ਝਾਤੀ ਵੀ ਮਿਲ ਜਾਂਦੀ। ਪਰ ਮੈਂ ਇਹ 2 ਕਾਲਮ ਜਿਹੜੇ ਉਹਨਾਂ ਦੇ ਪਿਛਲੇ ਦਿਨਾਂ 'ਚ ਇਸ ਸਾਰੀ ਸਿਚੁਏਸ਼ਨ ਦੇ ਉੱਤੇ ਆਏ, ਇੱਕ ਸੀ ਦਾ ਬਿਟਰ ਫਰੂਟਸ ਆਫ ਇੰਟਰਵੈਂਸ਼ਨਿਜ਼ਮ, ਕਿ ਵੀ ਇਹ ਜਿਹੜੀ ਅਮਰੀਕਨ, ਔਰ ਇਹ ਗੱਲ ਪੈਟ ਬੁਕਾਨਨ ਦੇ ਸ਼ੁਰੂ ਤੋਂ ਕਹਿੰਦਾ ਰਿਹਾ ਵੀ ਜਿਹੜੀਆਂ ਜੰਗਾਂ ਸਾਡੀਆਂ ਨਹੀਂ ਨੇ, ਅਸੀਂ ਦੁਨੀਆ ਭਰ ਦੇ ਵਿੱਚ ਚਹੇਤੇ ਬਣਨ ਲਈ ਹਿਊਮਨ ਰਾਈਟਸ ਦੇ ਠੇਕੇ ਲੈਣ ਦੀ ਗੱਲ ਕਰਕੇ ਖਾਮ-ਖਾਮ ਮੁਲਕਾਂ ਦੇ ਵਿੱਚ ਇੰਟਰਵੀਨ ਨਾ ਕਰੀਏ। ਔਰ ਇਹ ਪਹਿਲਾਂ ਤਾਂ ਉਹਨਾਂ ਦਾ ਐਨਾਲਿਸਿਸ ਇਹੀ ਸੀ ਕਿ ਵੀ ਇਹ ਜਿਹੜਾ ਜੋ ਕੁਛ ਹੁਣ ਅਫਗਾਨਿਸਤਾਨ ਦੇ ਵਿੱਚ ਅਮਰੀਕਾ ਦਾ ਨੱਕ ਰਗੜਿਆ ਗਿਆ, ਇਹਨੇ ਘੱਟੋ ਘੱਟ ਇੱਕ ਸਬਕ ਦੇ ਦਿੱਤਾ ਹੈ, ਬਿਟਰ ਫਰੂਟ ਆਫ ਇੰਟਰਵੈਂਸ਼ਨਲਿਜ਼ਮ, ਕਿ ਵੀ ਜਦੋਂ ਅਸੀਂ ਇੰਟਰਵੀਨ ਕਰਦੇ ਹਾਂ ਤੇ ਇਨ ਦਾ ਐਂਡ ਫਿਰ ਜਿਹੜਾ ਉਹਦਾ ਫਰੂਟ ਹੈ ਉਹ ਬਿਟਰ ਹੀ ਹੋਏਗਾ। ਔਰ ਉਹਦੇ 'ਚ ਉਹਨਾਂ ਨੇ ਇਹ ਕਿਹਾ ਸੀ ਕਿ one of the principal casualties of Kabul is the establishment's grand vision of a US foreign policy for the new century, ਕਿ ਜਿਹੜੀ ਨਵੀਂ ਸੈਂਚਰੀ 21ਵੀਂ ਸਦੀ 'ਚ ਫੋਰਨ ਪਾਲਿਸੀ ਉਹਨਾਂ ਬਣਾਈ, where liberalism and democratic capitalism have won the battle for the future and the US, victorious in the Cold War, would lead the world in the realization of a new world order where we would write the rules and police the planet, ਕਿ ਜੀ ਉਹ ਸਮਝਦੇ ਸੀ ਕਿ ਅਸੀਂ ਕੋਈ ਸੁਪਰ ਪਾਵਰ ਉਭਰੇ ਹਾਂ ਕੋਲਡ ਵਾਰ 'ਚੋਂ, ਅਸੀਂ ਜੇਤੂ ਹਾਂ, ਔਰ ਹੁਣ ਅਸੀਂ ਜਿਹੜਾ ਨਿਊ ਵਰਲਡ ਆਰਡਰ ਹੈ ਉਹ ਸਾਡੇ ਬਣਾਏ ਵਾਲਾ, ਸਾਡੇ ਸੈਟ ਆਫ ਰੂਲਸ ਔਰ ਸਾਡੀਆਂ ਪਾਲਿਸੀਜ਼ ਦੇ ਮੁਤਾਬਕ ਚੱਲੇਗਾ, ਤੇ ਅਸੀਂ ਸਾਰੀ ਇਸ ਪਲੈਨਟ ਦੇ ਥਾਣੇਦਾਰ ਹੋਵਾਂਗੇ। ਔਰ ਉਹਦੇ 'ਚ ਉਹਨੇ ਬਾਈਡਨ ਪ੍ਰੈਜ਼ੀਡੈਂਸੀ ਦੀ ਗੱਲ ਕਰਦੇ ਹਾਂ ਕਿ ਅਸੀਂ ਐਜ਼ ਪ੍ਰੈਜ਼ੀਡੈਂਟ ਲਿੰਡਨ ਜੌਨਸਨ ਐਂਡ ਬੈਸਟ ਐਂਡ ਬ੍ਰਾਈਟੈਸਟ ਆਫ ਦ 1960s were broken on the wheel of Vietnam, the Biden presidency may well be broken on the wheel of Taliban's triumph in Afghanistan। ਇਹ ਹਫ਼ਤਾ ਪਹਿਲਾਂ ਦੀ ਲਿਖਤ ਸੀ ਕਿ ਜਿਵੇਂ ਵਿਤਨਾਮ ਵਾਰ ਨੇ ਬ੍ਰਿਲੀਅੰਟ ਜਿਹੜੀ ਜੌਨਸਨ ਔਰ ਉਹਦੀ ਟੀਮ ਸੀ ਉਹ ਉਹਦਾ ਖਾਤਮਾ ਕਰ ਦਿੱਤਾ ਵਿਤਨਾਮ ਦੇ ਚੱਕਰ ਨੇ, ਡਿਫੀਟ ਨੇ, ਇਸੇ ਤਰ੍ਹਾਂ ਉਹਨੇ ਕਿਹਾ ਕਿ ਵੀ ਜਿਹੜੀ ਬਾਈਡਨ ਪ੍ਰੈਜ਼ੀਡੈਂਸੀ ਹੈ, ਜਿਵੇਂ ਤਾਲਿਬਾਨ ਨੇ ਜਿੱਤ ਹਾਸਲ ਕੀਤੀ ਹੈ ਉਸ ਦੇ ਚੱਕੇ ਦੇ ਉੱਤੇ ਟੁੱਟੇ। ਪਰ ਜਿਹੜਾ ਅੱਜ ਕਾਲਮ ਹੈ ਉਹਦੇ 'ਚ ਭਾਵੇਂ ਉਹਨਾਂ ਨੇ ਇੱਕ ਖਤਰਨਾਕ ਸਿਗਨਲ ਦਿੱਤਾ ਹੈ ਕਿ ਇਨ ਅਫਗਾਨਿਸਤਾਨ ਵਰਸਟ ਇਜ਼ ਯੈਟ ਟੂ ਕਮ, ਔਰ ਅਸੀਂ ਵੀ ਆਪਣਾ ਟਾਈਟਲ ਇਸ ਚੋਂ ਹੀ ਚੁਣਿਆ, ਲੇਕਿਨ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਇੱਕ ਪਾਰਟ ਇਸ ਸਾਰੇ ਚੋਂ ਬਾਈਡਨ ਬਾਰੇ ਉਹਨਾਂ ਨੇ ਕਿਹਾ ਕਿ ਸੇ what you will about President Joe Biden, he has stuck to his guns on ending America's 20-year ਇਨਵੋਲਵਮੈਂਟ ਇਨ ਅਫਗਾਨਿਸਤਾਨ ਫੋਰਐਵਰ ਵਾਰ, ਕਿ ਜਿਹੜੀ ਕਦੇ ਨਾ ਖਤਮ ਹੋਣ ਵਾਲੀ ਜੰਗ ਸੀ 20 ਸਾਲ ਦੀ, ਉਹਨੂੰ ਜੋ ਬਾਈਡਨ ਨੇ ਐਂਡ ਕੀਤਾ, ਜੋ ਮਰਜ਼ੀ ਕਹੋ। ਹਿਜ਼ ਡਿਸੀਜਨ ਨਾਟ ਟੂ ਡਿਲੇ ਅਵਰ ਡਿਪਾਰਚਰ ਆਫਟਰ ਅਗਸਟ 31st was fortified by hard intelligence that terrorist ISIS-K was preparing attacks at Kabul airport, ਕਿ ਜਿਹੜਾ ਉਹ 31 ਅਗਸਤ ਨੂੰ ਬਾਰ-ਬਾਰ ਇਹਦੇ ਬਾਵਜੂਦ ਕਿ ਹਲਾਈ ਕੀ ਕਹਿ ਰਹੇ ਨੇ, ਦੂਜੇ ਕੀ ਕਹਿ ਰਹੇ ਨੇ, ਔਰ ਜਿਹੜੀ ਉਹਨਾਂ ਨੇ ਬਾਈਡਨ ਨੂੰ ਟ੍ਰਿਬਿਊਟ ਦਿੱਤੀ ਹੈ, ਕਮਿੰਗ ਫਰੋਮ ਪੈਟ ਬੁਕੈਨਨ ਇਜ਼ ਅ ਗ੍ਰੇਟ ਟ੍ਰਿਬਿਊਟ। ਬਾਈਡਨ ਹੈਲਡ ਹਿਜ਼ ਗਰਾਊਂਡ, refusing to be stampeded by democratic critics, NATO allies, Republican hawks or media demanding he extend the deadline for departure until all Americans were out. His adamancy testifies to the convictions Biden came by during decades at the apex of the US government during our longest war। ਇਹ ਮਤਲਬ ਟ੍ਰਿਬਿਊਟ ਹੈ
ਕਿ ਵੀ ਇਹਦੇ ਬਾਵਜੂਦ ਕਿ ਈਵਨ ਡੈਮੋਕ੍ਰੇਟਾਂ ਨੇ ਵੀ ਭਗਦੜ ਮਚਾ ਦਿੱਤੀ ਬਾਈਡਨ ਨੂੰ ਕੁਚਲਣ ਵਾਲੀ ਕਿ ਜੀ ਇਹ ਜਿਹੜਾ ਉੱਥੋਂ ਮਤ ਕੱਢੋ ਜਾਂ ਇਹਨੂੰ ਇਵੇਂ ਨਾ ਕੱਢੋ 31 ਅਗਸਤ ਨਾ ਟਾਈਮ ਡੇਟ ਨੂੰ। ਨੈਟੋ ਦੇ ਸਾਥੀਆਂ ਨੇ ਵੀ ਬੋਰਿਸ ਜੌਨਸਨ ਕਿੱਥੋਂ ਤੱਕ ਗਿਆ, ਈਵਨ ਉਹਨੇ ਆਪਣੇ ਰਿਪਬਲਿਕਨਸ ਨੂੰ ਵੀ ਜਿਹੜਾ ਹੌਕ ਕਿਹਾ ਤੇ ਮੀਡੀਆ ਕਿ ਜੀ ਇਹ ਤੁਸੀਂ ਜਲੂਸ ਕੱਢਤਾ ਇਹ ਲੋਕਾਂ ਦਾ, ਉਹਨੇ ਕਿਹਾ ਉਹਨੇ ਬਿਲਕੁਲ ਠੀਕ ਕੀਤਾ। ਔਰ ਇਹ ਉਹਨਾਂ ਨੇ ਕਿਹਾ ਕਿ ਈਵਨ ਇਫ ਦਾ ਐਂਡ ਰਿਜ਼ਲਟ ਆਫ ਵਿਦਡਰਾਅਲ ਇਜ਼ ਦੈਟ ਅਫਗਾਨਿਸਤਾਨ ਫਾਲਸ ਟੂ ਦਾ ਤਾਲਿਬਾਨ, ਭਾਵੇਂ ਉਹਨਾਂ ਦੇ ਕੋਲ ਚਲਾ ਗਿਆ, ਦਾ ਕਾਜ਼ ਇਜ਼ ਨਾਟ ਵਰਥ ਏ ਕੰਟੀਨਿਊਐਂਸ ਆਫ US ਕਮਿਟਮੈਂਟ ਔਰ ਦਾ ਬਲੱਡ ਐਂਡ ਟ੍ਰੇਸ਼ਰ that 4 presidents have invested। 4 presidents ਨੇ, ਜ਼ਾਹਰ ਹੈ ਜੂਨੀਅਰ ਬੁਸ਼ ਐਂਡ ਦੈਨ ਓਬਾਮਾ ਔਰ ਫਿਰ ਅਸੀਂ ਦੇਖ ਰਹੇ ਹਾਂ ਟਰੰਪ, 4 ਪ੍ਰੈਜ਼ੀਡੈਂਟ ਉਹਦੇ, ਓਬਾਮਾ ਦੀਆਂ ਵੀ 2 ਟਰਮਸ ਔਰ ਬੁਸ਼ ਦੀਆਂ ਵੀ 2 ਟਰਮਸ। ਉਹਨੇ ਕਿਹਾ ਜਿਹੜੇ 4 ਪ੍ਰੈਜ਼ੀਡੈਂਟਸ ਨੇ ਅਮਰੀਕਨ ਖੂਨ ਔਰ ਖਜ਼ਾਨਾ ਉੱਥੇ ਲਟਾਇਆ, ਇਹਨੂੰ ਅੱਗੇ ਕੰਟੀਨਿਊ ਕਰਨ ਦਾ ਕੋਈ ਮਤਲਬ ਨਹੀਂ ਸੀ। ਔਰ ਇਹ ਬਾਈਡਨ ਦੀ ਬਿਲਕੁਲ ਠੀਕ ਲਾਈਨ ਹੈ। ਸੋ ਇਸ ਸਾਰੇ ਦੇ ਚਲਦੇ ਆ ਅਸੀਂ ਇਹ ਸਮਝਦੇ ਹਾਂ ਕਿ ਇਹ ਭਾਰਤ ਦੇ ਤੋਂ ਨੇ ਵੀ ਇਸ ਦੇ ਉੱਤੇ ਅਜੇ ਉਹੀ ਆਪਣੀ ਲਾਈਨ ਰੱਖੀ ਹੋਈ ਹੈ। ਅਸੀਂ ਦੂਸਰੇ ਸੈਗਮੈਂਟ 'ਚ ਗੱਲ ਕਰਾਂਗੇ ਵੇਰਵੇ ਦੇ ਨਾਲ, ਲੇਕਿਨ ਇੱਕ ਪਾਰਟ ਜਿਹੜੀ ਤਾਲਿਬਾਨ ਦੇ ਹਵਾਲੇ ਨਾਲ ਪੋਜ਼ਿਟਿਵ ਡਿਵੈਲਪਮੈਂਟਸ ਚੱਲ ਰਹੀਆਂ ਨੇ। ਟਰਕੀ ਹੋਲਡ ਫਸਟ ਟਾਕਸ ਵਿਦ ਤਾਲਿਬਾਨ ਇਨ ਕਾਬੁਲ। ਟਰਕਿਸ਼ ਪ੍ਰੈਜ਼ੀਡੈਂਟ ਜਿਹੜੇ ਅਰਦੋਗਾਨ ਨੇ, ਉਹਨਾਂ ਨੇ ਇਹ ਕਿਹਾ ਕਿ ਵੀ ਅਸੀਂ 3.5 ਘੰਟੇ ਦੀ ਮੀਟਿੰਗ ਤਾਲਿਬਾਨ ਦੇ ਨਾਲ ਕਾਬੁਲ ਦੇ ਵਿੱਚ ਹੋਈ। ਇਹ ਪਹਿਲੀ ਮੀਟਿੰਗ ਹੈ, ਚੀਨ ਪਹਿਲਾਂ ਉਹਨਾਂ ਦੇ ਡਿਪਲੋਮੈਟ ਕਰ ਚੁੱਕੇ ਨੇ। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਸਾਡੀ ਇਸ ਗੱਲਬਾਤ ਨੂੰ you cannot know what their expectations are or to what our expectations are without talking। what is diplomacy my friend, this is diplomacy। ਉਹਨਾਂ ਨੇ ਕਿਹਾ ਜੀ ਉਹਨਾਂ ਨੇ ਤਾਂ ਤੁਹਾਨੂੰ 에ਅਰਪੋਰਟ ਦੀ ਸਿਕਿਉਰਿਟੀ ਨਹੀਂ ਲੈਣ ਦਿੱਤੀ ਤਾਲਿਬਾਨ ਨੇ, ਤੁਸੀਂ ਗੱਲ ਕਰ ਰਹੇ ਹੋ। ਉਹਨਾਂ ਨੇ ਕਿਹਾ ਬਿਨਾਂ ਮਿਲੇ ਗੱਲ ਕਿਵੇਂ ਹੋਏਗੀ। ਔਰ ਉਹ ਅਲਟੀਮੇਟਲੀ ਜਿਹੜਾ ਹੈ ਅਸੀਂ ਜੇ ਗੱਲਬਾਤ ਕਰਾਂਗੇ ਫਿਰ ਦੇਖਾਂਗੇ ਕਿ ਭਾਈ ਇਹ ਜਿਹੜਾ ਅਸੀਂ ਆਪਣੀ ਪਹਿਲੀ ਟਾਕ ਉਹਨਾਂ ਨਾਲ 3.5 ਘੰਟੇ ਦੀ ਕੀਤੀ ਹੈ। ਔਰ ਇਸੇ ਤਰ੍ਹਾਂ ਚਾਈਨਾ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਗੱਲਬਾਤ ਦਾ ਜਿਹੜਾ ਉਹ ਦਰਵਾਜ਼ਾ ਖੋਲ੍ਹਿਆ ਔਰ ਕਾਬੁਲ ਦੇ ਵਿੱਚ ਉਹਨਾਂ ਦਾ ਐਂਬੈਸਡਰ ਤਾਲਿਬਾਨ ਦੇ ਡਿਪਟੀ ਨੂੰ ਮਿਲਿਆ। ਔਰ ਹੁਣ ਵੀ ਉਹਨਾਂ ਨੇ ਕਿਹਾ ਕਿ after Kabul suicide attacks aftermath, China says we will work with the international community to cope with terrorist threats। ਕਿ ਇਹ ਜਿਹੜੀਆਂ ਧਮਕੀਆਂ ਜਿਹੜੀਆਂ ਜੋ ਵੀ ਹੋ ਰਿਹਾ ਇਸ ਦੇ ਉੱਤੇ ਉਹਨਾਂ ਦਾ ਪਹਿਲਾ ਰਿਐਕਸ਼ਨ ਆਇਆ ਕਿ ਉਹਨਾਂ ਨੇ ਇਹ ਕਿਹਾ ਕਿ this incident bombing showed that security situation in Afghanistan remains complicated and severe। we hope relevant parties can take effective measures to ensure a smooth transition of situation there and ensure safety of Afghan people and foreign nationals। ਹਾਲਾਂ ਇਹਨਾਂ ਬੰਬ ਧਮਾਕਿਆਂ 'ਚ ਕੋਈ ਚਾਈਨੀਜ਼ ਸਿਟੀਜ਼ਨ ਨਹੀਂ ਮਾਰਿਆ ਗਿਆ, ਪਰ ਉਹਨਾਂ ਦੇ ਫੋਰਨ ਮਿਨਿਸਟਰੀ ਦੇ ਸਪੋਕਸਮੈਨ ਜੌ ਲਿੰਜਨ ਨੇ ਕਿਹਾ ਕਿ ਵੀ ਅਸੀਂ ਸਾਡੀ ਐਮਬੈਸੀ ਆਪਰੇਟ ਕਰ ਰਹੀ ਹੈ ਔਰ ਸਾਡੀ ਕੋਈ ਭਾਵੇਂ ਕੈਜੂਅਲਟੀ ਨਹੀਂ ਹੈ, ਅਸੀਂ ਇਸ ਦਾ ਨੂੰ ਕੰਡੈਮ ਕਰਦੇ ਹਾਂ ਔਰ ਅਸੀਂ ਇੰਟਰਨੈਸ਼ਨਲ ਕਮਿਊਨਿਟੀ ਦੇ ਨਾਲ ਵਿਲ ਵਰਕ ਵਿਦ ਇੰਟਰਨੈਸ਼ਨਲ ਕਮਿਊਨਿਟੀ ਟੂ ਕੋਪ ਵਿਦ ਦ ਟੈਰਰਿਸਟ ਥ੍ਰੈਟਸ and prevent Afghanistan to become a hotbed of terrorism again। ਹੁਣ ਜਿਹੜੀ ਗੱਲ ਅਸੀਂ ਸਮਝਦੇ ਹਾਂ ਕਿ ਵੀ ਸਿਚੁਏਸ਼ਨ ਤਾਂ ਬਹੁਤ ਅਨਸਰਟਨ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਔਰ ਆਈਸਿਸ ਜਿਹਨੇ ਇਹ ਧਮਾਕੇ ਦੀ ਜ਼ਿੰਮੇਵਾਰੀ ਲਈ ਉਹਨੇ ਆਪਣੀ ਪ੍ਰੈਜ਼ੈਂਸ ਦਾ ਰਜਿਸਟਰ ਕਰਵਾ ਲਈ। ਔਰ ਜਿੰਨੇ ਅੱਜ ਕਿਉਂਕਿ ਸਾਰਾ ਦਿਨ ਮੇਰਾ ਵੀ ਹੁਣ ਬਹੁਤ ਵਾਰ ਮੈਂ ਅਫਗਾਨਿਸਤਾਨ ਰਿਲੇਟਡ ਕਿਹਨੇ ਕੀ ਕਿਹਾ ਕਿੱਥੋਂ ਆਇਆ ਉਹਨੂੰ ਮੈਂ ਦੇਖਦਾ ਹੈ, ਪੜ੍ਹਦਾ ਹੈ, ਸੁਣਦਾ ਹੈ। ਔਰ ਇੱਕ ਗੱਲ ਜ਼ਾਹਰ ਹੈ ਕਿ ਤਾਲਿਬਾਨ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਇਹ ਨਜ਼ਰ ਆ ਰਿਹਾ ਹੈ ਕਿ ਵੀ ਚੈਲੰਜ ਇਹ ਬੜਾ ਸੀਰੀਅਸ ਬਣ ਸਕਦਾ ਹੈ ਤੇ ਉਹ ਅਜੇ ਵੀ ਉਹਨਾਂ ਨੇ ਕੋਈ ਇਸ ਕਿਸਮ ਦੀ ਗੱਲ ਨਹੀਂ ਕੀਤੀ ਹੈ। ਉਹ ਇੰਟਰਨੈਸ਼ਨਲ ਕਮਿਊਨਿਟੀ ਨੂੰ ਨੇੜੇ ਲਾਉਣਾ ਚਾਹੁੰਦੇ ਨੇ ਕਿ ਭਾਈ ਮਦਦ ਕਰੋ, ਪਰ ਜਿਵੇਂ ਇਹਨਾਂ ਨੇ ਵਰਲਡ ਬੈਂਕ IMF ਫਰੀਜ਼ਿੰਗ $9 ਬਿਲੀਅਨ ਔਰ ਜਿਹੜਾ ਰਵੱਈਆ ਰੱਖਿਆ ਹੋਇਆ ਹੈ, ਹਾਲਾਂ ਕਿਉਂਕਿ ਇਹਨਾਂ ਦੀ ਵਾਈਟ ਹਾਊਸ ਦੀ ਸਪੋਕਸਵੂਮਨ ਨੇ ਵੀ ਅੱਜ ਪ੍ਰੈਸ ਕਾਨਫਰੰਸ ਜਦੋਂ ਕਿਹਾ ਜੀ ਰੈਕਗਨੀਸ਼ਨ, ਉਹਨੇ ਕਿਹਾ ਜੀ ਇਹ ਤਾਂ ਅਜੇ ਫਾਰ ਕਰਾਈ ਹੈ ਬਟ ਵੀ ਆਰ ਵਰਕਿੰਗ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਮਰੀਕਾ ਔਰ ਤਾਲਿਬਾਨ ਗੱਲਬਾਤ ਤਾਂ ਕਰ ਰਹੇ ਨੇ, ਤਾਂ ਹੀ ਇਹਨਾਂ ਦੇ ਬੈਠੇ ਨੇ ਔਰ ਸਿਕਿਉਰਿਟੀ ਵੀ ਟੁਗੈਦਰ ਕਰਨ ਦੀ ਕੋਸ਼ਿਸ਼ ਹੈਗੀ ਹੈ। ਲੇਕਿਨ ਇਸ ਗੱਲ ਤੋਂ ਬਾਅਦ ਜੋ ਇਸਲਾਮਿਕ ਸਟੇਟ ਨੇ ਕਾਰਾ ਕੀਤਾ, ਇੱਕ ਪਾਸੇ ਜਿੱਥੇ ਵਲਨਰੇਬਿਲਿਟੀ ਸ਼ੋ ਹੁੰਦੀ ਹੈ ਉੱਥੇ ਜਿਸ ਕਿਸਮ ਦੀਆਂ ਹੋਰ ਖਬਰਾਂ ਵੀ ਉੱਥੋਂ ਪੰਜਸ਼ੀਰ ਵੈਲੀ ਦੇ ਹਵਾਲੇ ਨਾਲ ਹੋਏ ਜਾਂ ਇੰਡੀਆ ਦੇ ਕੀ ਉਹ ਸਾਰੇ ਦੇ ਵਿੱਚ ਰੋਲ ਹੈ, ਕਿਉਂਕਿ ਹੁਣ ਫੇਰ ਉਹਨਾਂ ਨੇ ਉਸ ਕਿਸਮ ਦੀ ਅਨਸਰਟਨਟੀ ਰੱਖੀ ਹੈ। ਸੋ ਇਹ
ਬਦਤਰ ਵੀ ਹੋ ਸਕਦੀ ਹੈ। ਇੱਕ ਅੱਧੇ ਨੇ ਇਹ ਵੀ ਕਿਹਾ ਵੀ ਇਹ ਨਾ ਹੋਏ ਕਿ ਜਿਵੇਂ ਜਿਹਨੂੰ ਇਸ ਕੰਬੋਡੀਆ ਦੇ ਹਵਾਲੇ ਨਾਲ ਕਿਹਾ ਜਾਂਦਾ ਹੈ ਖਮੇਰ ਰੌਜ ਕਰਕੇ, ਕਿ ਜਦੋਂ ਉੱਥੋਂ ਜਿਹੜਾ ਉਹ ਨਿਕਲਿਆ ਔਰ ਵੀਅਤਨਾਮ ਨੇ ਬਾਅਦ 'ਚ ਭਾਵੇਂ ਉਹਨਾਂ ਨੂੰ ਕਾਬੂ ਕੀਤਾ, ਲੇਕਿਨ ਉਸ ਪੀਰੀਅਡ ਦੇ ਵਿੱਚ ਖਮੇਰ ਰੌਜ ਨੇ ਕੰਬੋਡੀਆ ਦੇ ਵਿੱਚ ਕਮਿਊਨਿਸਟ ਪਾਰਟੀ ਸੀ, ਰਸ਼ੀਅਨ ਬੈਕਿੰਗ ਸੀ, ਕਿ ਲਗਭਗ 2 ਤੋਂ 3 ਮਿਲੀਅਨ ਲੋਕਾਂ ਦਾ ਜੈਨੋਸਾਈਡ ਹੋਇਆ ਸੀ। ਸੋ ਕਈ ਜਿਹੜੇ ਨੇ ਉਸ ਸਿਚੁਏਸ਼ਨ ਨਾਲ ਵੀ ਕੰਪੇਅਰ ਕਰ ਰਹੇ ਨੇ, ਕਈ ਬੈਕ ਟੂ ਜੋ ਸੋਵੀਅਤ ਯੂਨੀਅਨ ਦੇ ਨਿਕਲਣ ਤੋਂ ਬਾਅਦ ਹੋਇਆ। ਹਾਲਾਂਕਿ ਤਾਲਿਬਾਨ ਨੇ ਆਪਣਾ ਹੋਲਡ ਕੰਟਰੋਲ ਰੱਖਿਆ, ਪਰ ਇੱਕ ਮੁਲਕ ਜਿੱਥੇ ਜੇ ਤਾਂ ਉਹਦੇ ਕੋਲ ਪੈਸੇ ਨਹੀਂ ਨੇ, ਉਹਨਾਂ ਦੀ ਕਰੰਸੀ ਬੁਰੀ ਤਰ੍ਹਾਂ ਜਿਹੜੀ ਹੈ ਉਹ ਡਿੱਗ ਪਈ ਹੈ ਹੀ ਨਹੀਂ ਹੈ, ਜੋ CEO ਇਹਨਾਂ ਨੇ ਕਰ ਦਿੱਤਾ ਹੈ ਬਲੌਕ, ਔਰ ਅੰਦਰੋਂ ਦਹਿਸ਼ਤਗਰਦੀ ਫੇਰ ਖੜੀ ਹੋ ਜਾਏ ਕਿਸੇ ਕਿਸਮ ਦੀ, ਔਰ ਇੰਟਰਨੈਸ਼ਨਲ ਕਮਿਊਨਿਟੀ ਜੇ ਤਮਾਸ਼ਾ ਦੇਖਣ ਵਾਲੀ ਗੱਲ ਕਰੇਗੀ ਤਾਂ ਫਿਰ ਇਹ ਹੈ ਵੀ ਉਹਦੇ ਪ੍ਰਭਾਵ ਤੋਂ ਕੋਈ ਵੀ ਬਚ ਨਹੀਂ ਸਕੇਗਾ। ਸੋ ਇਹ ਅਸੀਂ ਤਾਂ ਦੁਆ ਕਰ ਸਕਦੇ ਹਾਂ, ਅਰਦਾਸ ਕਰਦੇ ਹਾਂ ਰੱਬ ਦੇ ਹਜ਼ੂਰ ਕਿ ਉਸ ਖਿੱਤੇ ਦੇ ਵਿੱਚ ਅਮਨ ਪਰਤੇ। ਉੱਥੇ ਬਹੁਤ ਜੇ 1979 ਤੋਂ ਹੀ ਦੇਖ ਲਈਏ ਤੇ ਇਹਨਾਂ 44 ਦਹਾਈਆਂ ਦੇ ਵਿੱਚ ਅਸੀਂ ਅਮਰੀਕਨ ਕਿੰਨੇ ਸੋਲਜਰ ਮਰੇ, ਦੂਜੇ ਕਿ ਉਹਨਾਂ ਦੀ ਗਿਣਤੀ, ਲੋਕਾਂ ਦਾ ਦੇਖੋ ਉੱਥੇ ਆਮ ਬੰਦੇ, ਕਾਮਨ ਲੋਕ, ਔਰ ਅੱਜ ਜੋ ਉੱਥੇ ਹਾਲ ਚੱਲ ਰਿਹਾ ਹੈ ਜਿਵੇਂ ਲੋਕਾਂ ਦੇ ਵਿੱਚ, ਔਰ ਕੁਝ ਹਾਲਤਾਂ ਇਹ ਨੇ, ਹੁਣ ਇੱਕ ਜਿਹੜੇ ਚੜ੍ਹ ਰਹੀ ਸੀ ਜਹਾਜ਼ ਤੇ 2-3 ਦਿਨ ਪਹਿਲਾਂ ਦੀ ਹੈ, ਉਹ ਆਪਣਾ ਬੱਚਾ ਜਿਹੜੀ ਆ ਉਹ ਫੌਜੀਆਂ ਦੇ ਹਵਾਲੇ ਕਰ ਰਹੀ ਹੈ ਕਿ ਬਈ ਉਹਨੂੰ ਚੜ੍ਹਨਾ ਨਹੀਂ ਮਿਲ ਰਿਹਾ, ਵੀ ਇਹਨੂੰ ਹੀ ਸੇਵ ਕਰੋ। ਮਤਲਬ ਕਿਸੇ ਮਾਂ ਲਈ ਆਪਣਾ ਬੱਚਾ ਛੱਡ ਦੇਣਾ, ਇਹ ਤੋਂ ਅਸੀਂ ਅੰਦਾਜ਼ਾ ਲਾਈਏ ਵੀ ਇਹ ਇੱਕ ਕਹਾਣੀ ਨਹੀਂ ਹੈ, ਇਹ ਤਾਂ ਇੱਕ ਉਹਦੀ ਬਣ ਗਈ ਪਿਕਚਰ ਆ ਗਈ, ਜ਼ਿਕਰ ਹੋ ਗਿਆ। ਇਸ ਕਿਸਮ ਦੀਆਂ ਬਹੁਤ ਸਾਰੀਆਂ ਦੁਖਦਾਈ ਕਹਾਣੀਆਂ ਨੇ, ਔਰ ਅਸੀਂ ਦਿਨ ਔਰ ਰਾਤ ਉਸ ਤਕਲੀਫ ਨੂੰ ਮਹਿਸੂਸ ਕਰਦੇ ਹਾਂ। ਰੱਬ ਰਹਿਮਤ ਕਰੇ, ਉੱਥੇ ਅਮਨ ਪਰਤੇ ਔਰ ਲੋਕ ਜਿਹੜੇ ਨੇ ਉਹ ਆਮ ਵਾਂਗ ਆਪਣੀ ਜ਼ਿੰਦਗੀ ਬਤੀਤ ਕਰਨ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਅਥਲੇ ਨੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਨੂੰ ਜਿਹੜੀ ਹੈ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੀ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।
ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਤਾਲਿਬਾਨ ਦੇ ਸਪੋਕਸਮੈਨ ਨੇ ਇੱਕ ਇੰਟਰਵਿਊ ਵਿੱਚ ਕਿਹਾ ਹੈ ਕਿ ਤਾਲਿਬਾਨ ਅਫਗਾਨਿਸਤਾਨ ਦੀ ਸਰਜ਼ਮੀਨ ਨੂੰ ਕਿਸੇ ਵੀ ਮੁਲਕ ਦੇ ਖਿਲਾਫ ਦਹਿਸ਼ਤਗਰਦੀ ਲਈ ਨਹੀਂ ਵਰਤਣ ਦੇਣਗੇ। ਸੋ ਉਸ ਨੇ ਭਾਰਤ ਤੇ ਪਾਕਿਸਤਾਨ ਦੋਨਾਂ ਦੇਸ਼ਾਂ ਨੂੰ ਮਸ਼ਵਰਾ ਦਿੱਤਾ ਹੈ ਕਿ ਉਹ ਇਕੱਠੇ ਬੈਠ ਕੇ ਕਸ਼ਮੀਰ ਸਮੇਤ ਸਾਰੇ ਮਸਲਿਆਂ ਦਾ ਹੱਲ ਗੱਲਬਾਤ ਰਾਹੀਂ ਕਰਨ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਤਾਂ ਇਹ ਕਈਆਂ ਨੂੰ ਲੱਗੇਗਾ ਕਿ ਵੀ ਦੇਖੋ ਹੁਣ ਤਾਂ ਤਾਲਿਬਾਨ ਉਸ ਸਿਆਣੇ ਬਜ਼ੁਰਗ ਵਾਂਗ ਨੇ ਜਿਹੜੇ ਬੈਠ ਕੇ ਕਹਿ ਰਹੇ ਨੇ ਦੇਖੋ ਭਾਰਤ ਔਰ ਪਾਕਿਸਤਾਨ ਇਹ ਆਪਣਾ ਲੜਾਈ ਝਗੜੇ ਬੰਦ ਕਰੋ, ਇਕੱਠੇ ਬੈਠੋ ਔਰ ਦੂਸਰਾ ਕਰੋ। ਹਾਲਾਂ ਅੱਜ ਮੈਂ ਕਿਤੇ ਲਾਈਟਰ ਇੱਕ ਪੜ੍ਹ ਰਿਹਾ ਸੀ, ਕਹਿੰਦੇ ਕਿ ਵੀ ਜਿਹੜੀ ਵਿਆਹ ਕੇ ਆਉਂਦੀ ਹੈ ਨੋ, ਜਿਹਨੇ ਆਪਣੇ ਘਰ ਵਾਲੇ ਤੇ ਪੂਰਾ ਜ਼ੋਰ ਪਾਇਆ ਹੁੰਦਾ ਕਿ ਚੱਕ ਇੱਥੋਂ ਆਪਣਾ ਜੁੱਲੀ ਬਸਤਾ ਅਸੀਂ ਅੱਡ ਰਹੀਏ, ਤੇ ਜਦੋਂ ਸੱਸ ਬਣ ਜਾਂਦੀ ਹੈ ਤੇ ਉਹ ਫਿਰ ਆਪਣੇ ਪੁੱਤਰ ਨੂੰ ਤੇ ਆਪਣੇ ਸਾਰਿਆਂ ਨੂੰ ਜਿਹੜਾ ਕਿਵੇਂ ਫਿਰ ਉਹ ਉਪਦੇਸ਼ ਦੇ ਰਹੀ ਹੁੰਦੀ ਹੈ ਕਿ ਇਕੱਠੇ ਰਹਿਣਾ ਕਿੰਨਾ ਜ਼ਰੂਰੀ ਹੈ ਕਿ ਵੀ ਪਹਿਲਾਂ ਉਹੀ ਜਿਹੜਾ ਉਹ ਅੱਡ ਲਾਉਣ ਦੀ ਲਾਈਨ ਹੁੰਦੀ ਹੈ। ਸੋ ਹਾਲਾਤ ਤਾਂ ਦੇਖੋ ਇਸ ਵੇਲੇ ਇਹ ਨੇ ਕਿ ਜਿਵੇਂ ਅਸੀਂ ਪਹਿਲੇ ਸੈਗਮੈਂਟ 'ਚ ਵੀ ਗੱਲ ਕੀਤੀ ਕਿ ਤਾਲਿਬਾਨ ਉਹਨਾਂ ਦੇ ਬੁਲਾਰੇ ਜਿਹੜੇ ਕਿ ਬੜੇ ਸੁਲਝੇ ਹੋਏ, ਉਹ ਇਹੀ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਉਹ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੇ ਨੇ ਜੀ। ਉਹਨਾਂ ਦੇ ਲਈ ਜਿਹੜਾ ਖਿੱਤੇ ਦਾ ਹਰ ਮੁਲਕ ਇੰਪੋਰਟੈਂਟ ਹੈ। ਇਹ ਗੱਲ ਉਹਨਾਂ ਨੇ ਰਿਪੀਟਡਲੀ ਬੀਜਿੰਗ 'ਚ ਵੀ, ਤਹਿਰਾਨ 'ਚ ਵੀ, ਮਾਸਕੋ 'ਚ ਵੀ ਔਰ ਕਾਬਲ 'ਚ ਆਪਣੀ ਪਹਿਲੀ ਪ੍ਰੈਸ ਕਾਨਫਰੰਸ 'ਚ ਵੀ ਕਹੀ ਕਿ ਅਸੀਂ ਆਪਣੇ ਮੁਲਕ ਦੀ ਸਰਜ਼ਮੀਨ ਨੂੰ ਕਿਸੇ ਵੀ ਮੁਲਕ ਦੇ ਖਿਲਾਫ ਦਹਿਸ਼ਤਗਰਦੀ ਲਈ ਨਹੀਂ ਵਰਤਣ ਦੇਵਾਂਗੇ। ਸੋ ਇਹ ਅਸ਼ੋਰ ਕਰਨਾ, ਕਿਉਂਕਿ ਸਭ ਤੋਂ ਜ਼ਿਆਦਾ ਤਾਂ ਜਾਂ ਪਹਿਲਾਂ ਤਾਂ ਚੀਨ ਨੂੰ ਹੀ ਜਿਹਨੇ ਜਿਹੜਾ ਸ਼ਾਇਦ ਪਹਿਲੇ ਮੁਲਕਾਂ 'ਚ ਹੋਏ ਜਿਨ੍ਹਾਂ ਨੇ ਰੈਕਗਨਾਈਜ਼ ਕਰਨਾ, ਪਰ ਉਹਨਾਂ ਦਾ ਫਿਕਰ ਸਿੰਗਕਿਆਂਗ ਨੂੰ ਲੈ ਕੇ ਜਿਨ੍ਹਾਂ ਨਾਲ ਬਾਰਡਰ ਲੱਗਦਾ ਅਫਗਾਨਿਸਤਾਨ ਦਾ, ਔਰ ਉੱਥੇ ਉਹ ਜ਼ੁਲਮ ਕਰਦੇ ਹੀ ਨੇ ਚੀਨੀ ਮੁਸਲਮਾਨਾਂ ਦੇ ਉੱਤੇ, ਤੁਰਕੀ ਓਰੀਜਨ ਦੇ ਮੁਸਲਮਾਨ ਨੇ, ਤਾਂ ਉਹਨਾਂ ਨੂੰ ਲੱਗਾ ਕਿ ਭਾਈ ਉੱਥੋਂ ਵਿਹਲੇ ਹੋ ਕੇ ਇੱਧਰ ਨੂੰ ਨਾ ਤੁਰ ਪੈਣ। ਪਰ ਇਸ ਤੋਂ ਵੀ ਜ਼ਿਆਦਾ ਜੋ ਜ਼ੁਲਮ ਕਸ਼ਮੀਰ ਵਾਦੀ ਦੇ ਵਿੱਚ ਔਰ ਭਾਰਤ ਦੇ ਮੁਸਲਮਾਨਾਂ ਦੇ ਉੱਤੇ ਇੰਡੀਅਨ ਹਾਕਮ ਕਰ ਰਹੇ ਨੇ RSS ਦੇ ਥੱਲੇ, ਔਰ ਉਹਨਾਂ ਨੂੰ ਵੀ ਇਹ ਖੌਫ ਹੋਇਆ ਕਿ ਭਾਈ ਇਹ ਲੜਨਾ ਭਿੜਨਾ ਜਿਹਨਾਂ ਨੂੰ ਆ ਗਿਆ ਉਹ ਮੁੜ ਕੇ ਕਿੱਧਰ ਜਾਂਦੇ ਨੇ। ਔਰ ਮੈਂ ਕਿਤੇ ਪੜ੍ਹ ਰਿਹਾ ਸੀ ਨਾਦਰ ਸ਼ਾਹ ਦੇ ਹਵਾਲੇ ਨਾਲ, ਨਾਦਰ ਸ਼ਾਹ ਜਿਹਨੇ ਇਰਾਨੀ ਐਮਪਾਇਰ ਨੂੰ ਕਿੱਥੋਂ ਤੱਕ ਪਹੁੰਚਾਇਆ, ਅੱਜ ਦਾ ਬਹੁਤ ਸਾਰਾ ਇਹ ਉਜ਼ਬੇਕਿਸਤਾਨ ਔਰ ਤਾਜ਼ਿਕਸਤਾਨ ਔਰ ਇਹ ਸਾਰੇ ਵੀ ਬਗਦਾਦ ਤੱਕ, ਔਰ 1839 ਦੇ ਵਿੱਚ 1739 'ਚ ਉਹਨੇ ਦਿੱਲੀ ਮੁਗਲਿਆ ਐਮਪਾਇਰ 250 ਸਾਲ ਬਾਅਦ ਉਹਦੀ ਜਈ ਤੇਈ ਫੇਰ ਦਿੱਤੀ। ਉੱਥੋਂ ਲੁੱਟ ਦਾ ਮਾਲ ਕਿੰਨੇ 4000 ਕੈਮਲ ਤੇ ਕਿੰਨੇ ਹਜ਼ਾਰ ਗੱਡੇ ਔਰ ਖਚਰਾਂ ਤੇ ਲੱਦ ਕੇ ਸਣੇ ਕੋਹ ਨੂਰ ਦੇ ਲੈ ਗਿਆ। ਔਰ ਉਹਨਾਂ ਜ਼ਮਾਨਿਆਂ 'ਚ ਜੈਸੂਟ ਪ੍ਰੀਸ ਇਹਨਾਂ ਨੂੰ ਕਹਿੰਦੇ ਨੇ, ਈਸਾਈ, ਇਹ ਵੀ ਆਪਣਾ ਸੌਦਾ ਵੇਚਣ ਪਹੁੰਚੇ ਹੁੰਦੇ ਸੀ, ਪੈਰਾਡਾਈਜ਼ ਔਰ ਇਹ ਉਹ ਨਾਦਰ ਸ਼ਾਹ ਉਹਨੂੰ ਪੁੱਛਦਾ ਹੈ, ਉਹ ਪੈਰਾਡਾਈਜ਼ 'ਚ ਦੱਸ ਰਿਹਾ ਵੀ ਉੱਥੇ ਜਿਹੜਾ ਸਾਡਾ ਜਿਹਨੂੰ ਸਵਰਗ ਕਹਿੰਦੇ ਨੇ ਜਾਂ ਬਹਿਸ਼ਤ ਕਹਿੰਦੇ ਨੇ ਕਿ ਉਹਦੇ 'ਚ ਇਹ ਵੀ ਹੋਏਗਾ, ਉਹਦੇ 'ਚ ਇਹ ਸੁੱਖ ਹੈ, ਉਹਦੇ 'ਚ ਇਹ ਹੋਏਗਾ। ਮੈਂ ਹੁਣ ਬਿਆਨ ਨਹੀਂ ਕਰਨਾ ਚਾਹੁੰਦਾ ਉਹ ਕੀ, ਤੇ ਉਹ ਸੁਣਦਾ ਰਿਹਾ ਤੇ ਕਹਿੰਦਾ ਵੀ ਉੱਥੇ ਕੋਈ ਲੜਾਈਆਂ ਲੜੂਈਆਂ ਵੀ ਹੋਣਗੀਆਂ, ਕੋਈ ਜੰਗ ਜੁੰਗ ਕੋਈ ਨਾ ਕਹਿੰਦਾ ਟੋਟਲ ਪੀਸ। ਉਹ ਕਹਿੰਦਾ ਫਿਰ ਮੇਰਾ ਦਿਲ ਕਿੱਥੋਂ ਲੱਗੇਗਾ ਵੀ ਮੈਂ ਤਾਂ ਜੰਗਾਂ ਦਾ ਬੰਦਾ, ਕਿਉਂਕਿ ਉਹਨੇ ਤਾਂ ਕੋਈ ਘਰ ਵੀ ਮਹਿਲ ਵੀ ਨਹੀਂ ਸੀ ਬਣਾਇਆ ਹੋਇਆ, ਰਹਿੰਦਾ ਹੀ ਖੈਮੇ 'ਚ ਸੀ। ਔਰ ਉਹਨੇ ਕਿਹਾ ਵੀ ਮੈਂ ਇਦਾਂ ਦੇ ਪੈਰਾਡਾਈਜ਼ ਤੋਂ ਮੈਂ ਕੀ ਲੈਣਾ ਜਿੱਥੇ ਕੋਈ ਜੰਗ ਯੁੱਧ ਨਾ ਹੋਏ, ਮੈਂ ਤਾਂ ਬੋਰ ਹੋ ਜਾਵਾਂਗਾ, ਮੈਂ ਤਾਂ ਮੇਰੀ ਤਾਂ ਹੈ ਹੀ ਹੈ। ਤਾਂ ਮੈਂ ਇਹ ਸੋਚਦਾ ਕਿ ਹੁਣ ਤਾਲਿਬਾਨ ਬੈਠ ਕੇ ਅਮਨ ਦੀ ਵਿਚਾਰੇ ਦੇ ਰਹੇ ਨੇ, ਲੇਕਿਨ ਉਹਨਾਂ ਨੂੰ ਪਤਾ ਹੈ ਇੰਡੀਅਨਸ ਨੂੰ ਜਾਂ ਦੂਜਿਆਂ ਨੂੰ ਕਿ ਭਾਈ ਇਹ ਲੜਾਕੇ ਜਿਹੜੇ ਨੇ ਉਹਨਾਂ ਨੇ ਅਲਟੀਮੇਟਲੀ ਉਹ ਜੇ ਨਿਕਲੇ ਹੀ ਸੱਚ ਦੇ ਰਸਤੇ ਲਈ ਪਹਿਲਾਂ ਹੀ ਆਪਣੀ ਜਾਨ ਕੁਰਬਾਨ ਕਰਨ ਨੂੰ ਤਿਆਰ ਨੇ, ਤਾਂ ਉਹਨਾਂ ਨੇ ਕੋਈ ਬਹਿਣਾ ਥੋੜੀ ਹੈ। ਲੇਕਿਨ ਫਿਰ ਵੀ ਜਿਹੜਾ ਇੱਕ ਪਾਸੇ ਇੰਡੀਆ ਦਾ ਫੇਸ ਜਿਹੜਾ ਉਹਨਾਂ ਨੇ ਅਫਗਾਨ ਦੋਸਤਾਂ ਵਾਲਾ ਬਣਾਇਆ ਹੋਇਆ ਸੀ ਕਿ ਜੀ ਅਸੀਂ ਬਹੁਤ ਅਫਗਾਨ ਦੋਸਤ, ਔਰ ਦੂਸਰਾ ਔਰ ਉਹਦਾ ਇੱਕ ਉਦਾਹਰਣ ਜਿਹਦੇ ਤੇ ਹੁਣ ਇਹਨਾਂ ਦਾ ਜਲੂਸ ਨਿਕਲਿਆ ਹੋਇਆ ਕਿ ਅਫਗਾਨਿਸਤਾਨ ਦੀ ਮੈਂਬਰ ਪਾਰਲੀਮੈਂਟ ਬੀਬੀ ਰੰਗੀਨਾ ਕਾਰਗਰ ਜਾਂ ਕਾਰਗਰ ਹੋਏਗਾ ਰੰਗੀਨਾ ਕਾਰਗਰ, ਉਹਨਾਂ ਨੇ ਅਫਗਾਨ MP ਜਿਹੜੀ ਉੱਡੀ ਪਹੁੰਚੀ ਦਿੱਲੀ, ਉਹਨੂੰ ਵਾਪਸ ਉਹਨਾਂ ਨੇ ਭੇਜ ਦਿੱਤਾ ਹੈ। ਅਫਗਾਨ MP says she was deported to Istanbul after arriving at Delhi airport। ਇਹ ਇੰਡੀਅਨ ਐਕਸਪ੍ਰੈਸ ਦੀ ਸਟੋਰੀ ਉਹਨੇ ਕਿਹਾ ਜੀ। ਔਰ ਹਾਲਾਂ ਅਫਗਾਨਿਸਤਾਨ ਸਾਰਕ ਦਾ ਮੈਂਬਰ ਹੈ, ਜਿਹੜੇ ਸਾਰਕ ਦੇਸ਼ ਨੇ, ਅਫਗਾਨਿਸਤਾਨ ਉਹਦਾ ਹਿੱਸਾ ਹੈ,
ਸੋ ਜਿਹੜੇ ਸਾਰਕ ਦੇਸ਼ਾਂ ਦੇ ਐਮਪੀ ਨੇ ਉਹਨਾਂ ਨੂੰ ਇੱਕ ਤੋਂ ਦੂਸਰੀ ਥਾਂ ਜਾਣ ਲਈ ਵੀਜ਼ੇ ਦੀ ਲੋੜ ਨਹੀਂ ਹੈ। ਜਿਹੜੇ 8 ਦੇਸ਼ ਨੇ ਸਾਰਕ ਦੇ, ਸਾਊਥ ਏਸ਼ੀਅਨ ਐਸੋਸੀਏਸ਼ਨ ਆਫ ਰੀਜਨਲ ਕਾਨਫਰੰਸ, ਉਹ ਕਿਤੇ ਵੀ ਜਾ ਸਕਦੇ। ਸੋ ਉਹਦੇ ਕੋਲ ਡਿਪਲੋਮੈਟਿਕ ਪਾਸਪੋਰਟ ਹੈ। ਪਰ ਉਹਨੇ ਆਪਣੀ ਜਿਹੜੀ ਕਹਾਣੀ ਬਿਆਨੀ, ਕਿਉਂਕਿ ਇਸਤੰਬੁਲ ਪਹੁੰਚ ਕੇ ਉਹਨੇ ਕਿਹਾ ਕਿ ਵੀ ਮੈਂ ਜਿਹੜਾ ਹੂ ਫਲੂ ਫਰਮ ਇਸਤੰਬੁਲ ਟੂ ਦਿੱਲੀ ਹੈਜ਼ ਸੈਡ she was deported from the airport, or the incident came days after Taliban took control of Kabul on August 14. और रंगीना कारगर, member of House of People of Afghanistan, holds a diplomatic passports। और फिर उन्होंने कहा कि उन्हें हुण जदों भारत की गल करदे हैं कहा कि भी मेरे नाल की वापरिया कि भी मैं जदों उतरी हैं अगस्त 20 ਨੂੰ इमिग्रेशन ऑफिशियल स्टॉप्ड मी, और फिर आफ्टर दिस शी वाज सेंट बैक टू इस्तांबुल वाया दुबई ऑन द सेम एयरलाइन, फ्लाई दुबई एयरलाइन का नाम है। दे डिपोर्टेड मी, आई वाज ट्रीटेड एज ए क्रिमिनल। ये हुण दोस्ती लभ लो, ये उही ने सारे अशरफ गनी हुकूमत दे जिहड़े उन्हां दे गुण गांदे सी कि उन्हें कहा भी आई वाज ट्रीटेड एज ए क्रिमिनल, आई वाज नॉट गिवन माई पासपोर्ट इन दुबई, इट वाज गिवन बैक टू मी ओनली इन इस्तांबुल। और उन्होंने कहा भी कोई रीज़न नहीं है, और मैं तो इतने अगे भी आती रही हैं। इट वॉज नॉट गुड वट दे डिड टू मी, द सिचुएशन हैज़ चेंज्ड इन काबुल एंड आई होप द इंडियन गवर्नमेंट हैल्प्स अफगान विमेन। हुण एक पासे रौला पा रहे हैं जी कि तालिबान उत्थे औरतां नूं की कर देणगे, की नहीं कर रहे हैं, पर उही वोमेन MP जिहड़ी मल्टीपल टाइम्स आई, डिप्लोमैटिक पासपोर्ट होल्ड करती है, उन्होंने जलील करके भेजा। और उन्हें कहा कि भी शी सेड शी डिडंट एक्सपेक्ट फ्रॉम गांधीज इंडिया, we are always friends with India, we have strategic relations with India, we have historical relations with India, but in this situation they have treated a woman and a member of parliament like this। They told me at the airport, sorry we cannot do anything for you। उन्होंने कहा भी इंडिया है ਜਿਹੜਾ ਇਹ ਆਪਣੇ ਆਪ ਨੂੰ ਇਹ ਸਾਡਾ ਦੋਸਤ ਔਰ ਦੂਸਰਾ ਸਮਝਦਾ। ਹੁਣ ਇਹ ਤਾਂ ਇੱਕ ਵਿਊ ਹੈ। ਹੁਣ ਜਦੋਂ ਅਸੀਂ ਇੱਕ ਪੂਰਾ ਸੈਗਮੈਂਟ ਕੀਤਾ ਕਿ ਕਿਵੇਂ ਨਰਿੰਦਰ ਮੋਦੀ ਨੇ ਸੋਮਨਾਥ ਮੰਦਰ ਦੇ ਇੱਕ ਫੰਕਸ਼ਨ ਜਿਹੜਾ ਆਪ ਹੀ ਰਖਵਾਇਆ ਹੋਣਾ, ਉਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਦੇਖੋ ਕੋਈ ਵੀ ਜਿਹੜਾ ਤਾਕਤ ਦੇ ਜ਼ੋਰ ਨਾਲ ਆਂਦਾ ਹੈ, ਸੱਤਾ ਦੇ ਉੱਤੇ ਕਾਬਜ਼ ਹੁੰਦਾ, ਉਹ ਹਮੇਸ਼ਾ ਨਹੀਂ ਰਹਿੰਦਾ, ਔਰ ਇਹ ਜਿਹੜਾ ਜ਼ੁਲਮ ਦਾ ਰਾਜ ਦਾ ਐਂਡ ਹੁੰਦਾ। ਔਰ ਜ਼ਾਹਰ ਹੈ ਕਿ ਉਹ ਤਾਲਿਬਾਨ ਬਾਰੇ ਗੱਲ ਕਰ ਰਿਹਾ ਸੀ ਕਿ ਮਹਿਮੂਦ ਗਜ਼ਨਵੀ ਉੱਥੋਂ ਹੀ ਆਇਆ ਸੀ, ਤਾਂ ਹੁਣ ਵੀ ਜਿਹੜੇ ਨੇ ਉਹ ਜ਼ਾਹਰ ਹੈ ਕਿ ਤਾਲਿਬਾਨ ਉਸੇ ਹੀ ਅਫਗਾਨਿਸਤਾਨ 'ਚੋਂ ਨੇ। ਬੇਸ਼ੱਕ ਅਫਗਾਨਿਸਤਾਨ ਦਾ ਫਾਦਰ अहमद शाह अब्दाली है, पर उदों खुरासान प्रोविंस उही गजनी का रहने वाला है महमूद गजनवी। हुण एक पासे तो जदों इस मोदी के बयान बारे हुण उन्हां दे तालिबान के सीनियर लीडर ने शहाबुद्दीन दिलावर, उन्होंने कहा गया भी भारत ने कहा, तो उहदे च उन्होंने अपने इंटरव्यू च कहा कि भी भारत नूं बहुत जल्दी पता लग जाएगा कि भाई जदों असीं अपनी सरकार सुचारू ढंग नाल चलावांगे। और भारत नूं उन्होंने पर नाल दी नाल उन्होंने धमकी भी दी कि बई वो अफगानिस्तान के अंदरूनी मामलों के विच दखल अंदाजी ना करन। और शहाबुद्दीन दिलावर ने पाकिस्तान नूं खास तौर पर शुक्रिया किया कि उन्होंने 30 लाख जिहड़े रिफ्यूजी ने पनाहगीर उन्होंने पनाह दी, और उन्होंने लिए उन्होंने कहा जी मैं पाकिस्तान का जिहड़ा साडा दोस्त है, और वो दुख के वेले उन्होंने 30 लाख लोगों को पनाह दी, उन्होंने लिए मैं उन्होंने शुक्रिया अदा करना। पर हुण जदों यही तालिबान के एक होर जिहड़े सज्जन जिन्हां दे विच स्पोक्समैन ने उन्होंने जैबुल्ला मुजाहिद, और मैं भी इन्हां दा एक इंटरव्यू जिहड़ा आलमोस्ट 1 घंटे का सी बोलते पश्तो च ने, और अंग्रेजी ट्रांसलेशन आ रही सी एक वड्डे दुनिया के नैटवर्क नाल। वाह भी जिस किस्म की आर्टिकुलेशन स्टेट, तुहानूं ये लगता नहीं भी ये सियासतदान ने, है भी नहीं ने, लेकिन वेरी पोलाइट, वेरी ऑनेस्ट एंड वेरी फर्म। और उन्होंने जवाब, और उन्होंने हुण थोड़ा जिहा एक स्टैप अगे जाके पहले तो जिहड़े ने सज्जन वो मोदी नूं दस रहे हैं कि कोई नहीं तुहानूं बहुत जल्दी दसांगे कि सरकार चलाना की हुंदा, पर इन्हां ने जरा वो उस सस वाला रोल अदा किया जिहड़े अपने पुत्रां नूं कह रहे जी इकट्ठे रहण च बरकत है। इंडिया पाकिस्तान शुड सिट टुगैदर टू रिजॉल्व आउटस्टैंडिंग इशूज़। तालिबान और तालिबान के स्पोक्समैन ज़ैबुल्लाह मुजाहिद ने उन्होंने पाकिस्तान के TV चैनल ARY न्यूज़ नूं उन्होंने इंटरव्यू दिता, और इस दे क्योंकि सारिਆਂ ਦਾ ध्यान लग्या होया सी कि कश्मीर मुद्दे ते वो की कहणगे, फाइनली की तालिबान की लाइन होएगी।
ਔਰ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਵੀ ਪਾਕਿਸਤਾਨ, ਜਦੋਂ ਕਸ਼ਮੀਰ ਬਾਰੇ ਪੁੱਛਿਆ ਗਿਆ, ਹੀ ਸੈਡ Pakistan and India should sit together to resolve all their outstanding issues because both are neighbors and their interests are linked to each other. उन्होंने कहा जी दोनों गवांढी ने, ਦੋਨਾਂ ਦੇ ਹਾਨ ਲਾਭ ਫਾਇਦਾ ਨੁਕਸਾਨ ਇੱਕ ਦੂਸਰੇ ਨਾਲ ਜੁੜਿਆ ਹੋਇਆ ਹੈ, ਸੋ ਆਪਣੇ ਜਿਹੜੇ ਨੇ ਮਸਲੇ ਗੱਲਬਾਤ ਕਰਕੇ ਨਿਬੇੜੋ, ਬੈਠੋ। ਔਰ ਨਾਲ ਹੀ ਉਹਨਾਂ ਨੇ ਇਹ ਕਿਹਾ ਕਿ ਜੰਮੂ ਐਂਡ ਕਸ਼ਮੀਰ ਬਾਰੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਤਾਂ ਉਹਦੇ 'ਚ ਉਹਨਾਂ ਨੇ ਬੜਾ ਡਿਪਲੋਮੈਟਿਕ ਆਨਸਰ ਹੈ। ਹੀ ਸੈਡ Delhi need to have a positive attitude towards the disputed territory। ਇਸ ਤੋਂ ਬਿਯੋਂਡ ਕੁਛ ਨਹੀਂ। ਹਾਲਾਂ ਇਹ ਵੀ ਪੋਜ਼ਿਟਿਵ ਹੀ ਹੈ ਕਮੈਂਟ ਤਾਂ, ਲੇਕਿਨ ਉਹਨਾਂ ਕੇ ਤਾਲਿਬਾਨ ਦੀ ਲੈਂਗੁਏਜ ਨਹੀਂ ਹੈ, ਤਾਂ ਬੜੇ ਮੰਜੇ ਹੋਏ ਸਿਆਸਤਦਾਨਾਂ ਦੀ ਲੈਂਗੁਏਜ ਹੈ ਕਿ ਜੀ ਜਿਹੜਾ ਹਾਂ ਪੱਖੀ ਰੱਖੋ। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਤਾਲਿਬਾਨ ਡਿਜ਼ਾਇਰ ਗੁੱਡ ਟਾਈਜ਼ ਵਿਦ ਆਲ ਨੇਸ਼ਨਸ ਇਨਕਲੂਡਿੰਗ ਇੰਡੀਆ, that is an important part of the region. Our desire is that India devise its policy as per the interests of Afghan people। ਇਹ ਵੀ ਵੇਲਡ ਹੈ ਕਿ ਵੀ ਤੁਸੀਂ ਅਸ਼ਰਫ ਗਨੀ ਜਾਂ ਸਾਲੇ ਜਾਂ ਦੂਜੇ ਉਹਨਾਂ ਦੀ ਲਾਈਨ ਟੋ ਕਰਦੇ ਰਹੇ ਹੋ, ਤੁਹਾਨੂੰ ਅਫਗਾਨ ਲੋਕ ਨਜ਼ਰ ਨਹੀਂ ਆਏ। ਔਰ ਇਹੀ ਗੱਲ ਅੱਜ ਉਹਨਾਂ ਦਾ ਜਿਹੜਾ ਟੋਲੋ ਨਿਊਜ਼ ਦਾ ਹੈ ਮਾਲਕ ਉੱਥੇ ਮੈਲਬਰਨ 'ਚ ਬੈਠਾ ਹੋਇਆ, ਉਹਦਾ ਇੰਟਰਵਿਊ ਵੀ ਅਸੀਂ ਕਰਨ ਥਾਪਰ ਨਾਲ, ਉਹਦੇ 'ਚ ਵੀ ਉਹਨੇ ਕਿਹਾ ਕਿ ਵੀ ਇਹ ਜਿਹੜੇ ਤਿੰਨ ਨੇ, ਇੱਕ ਤਾਂ ਜਿਹੜੇ ਲੋਕ ਸੱਤਾ 'ਚ ਨੇ, ਹਕੂਮਤ 'ਚ ਨੇ, ਇੱਕ ਲੋਕ ਨੇ, ਪਰ ਉਹਨਾਂ ਨੇ ਕਿਹਾ ਵੀ ਤੁਸੀਂ ਲੋਕਾਂ ਦੇ ਨਾਲ ਕਿਵੇਂ ਤਾਲਮੇਲ ਕਰੋਗੇ ਜੇ ਤੁਸੀਂ ਸੱਤਾ ਨਾਲ ਗੱਲ ਨਹੀਂ ਕਰਦੇ। ਸੋ ਉਹਨਾਂ ਵੀ ਇਹ ਕਿਹਾ ਕਿ ਵੀ ਤਾਲਿਬਾਨ ਦੇ ਨਾਲ, ਕਿਉਂਕਿ ਉਹ ਹੁਣ ਹਕੀਕਤ ਹੈ, ਉੱਥੋਂ ਦੇ ਉਹ ਹਾਕਮ ਨੇ। ਸੋ ਇਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਅਸੀਂ ਅਗੇਨ ਹੀ ਸਟੇਟਡ ਇਨ ਕਲੀਅਰ ਟਰਮਸ that Taliban would not allow Afghan soil to be used against any other country। ਹੁਣ ਇਹ ਤਾਂ ਵਿਚਾਰੇ ਵੱਡੇ ਇੱਕ ਉਪਦੇਸ਼ਕ ਵਾਂਗ, ਇੱਕ ਮਿਸ਼ਨਰੀ ਵਾਂਗ ਔਰ ਇੱਕ ਸਿਆਣੇ ਬਜ਼ੁਰਗ ਵਾਂਗ ਟੱਬਰ ਦੇ ਵਿੱਚ ਫੁੱਟ ਰੋਕਣ ਦੇ ਲਈ ਕਰ ਰਹੇ ਨੇ। ਤੇ ਇੰਡੀਆ ਦੀ ਪੋਜੀਸ਼ਨ ਦੇਖ ਲਓ, ਅਫਗਾਨ ਸਿਚੁਏਸ਼ਨ ਅਨਸਰਟਨ ਸੇਜ਼ ਇੰਡੀਆ, situation on the ground is uncertain, notes Ministry of External Affairs, exact to the statement है। Currently there is no clarity on any entity forming a government in Kabul। ਇਹਦਾ ਮਤਲਬ ਇਹ ਹੈ ਕਿ big mischief up their sleeves, ਕਿ ਇਸ ਵੇਲੇ ਉੱਥੇ ਕੋਈ ਜਿਹੜਾ ਕੋਈ certainty ਨਹੀਂ ਹੈ ਕਿ ਕਿਹਦੀ ਹਕੂਮਤ ਬਣਨ ਜਾ ਰਹੀ ਹੈ। There has been a lot of stories going around about who will be represented in the government and whether the government will be inclusive, which is another question, and whether other elements of the Afghan policy will be represented in the Afghan polity will be represented in that। ਉਹਨਾਂ ਨੇ ਕਿਹਾ ਜੀ ਉੱਥੇ ਕੁਛ ਨਹੀਂ ਪਤਾ ਕੌਣ ਕਿਸ ਨੂੰ ਕੋਈ ਲਏਗਾ, ਬੜੀਆਂ ਕਹਾਣੀਆਂ ਚੱਲ ਰਹੀਆਂ ਨੇ। Explaining India was aware of the dialogue currently underway on government formation in Kabul, he said the issue of recognition of Taliban amounted to jumping the gun in view of the fluid situation। We are monitoring the situation, are in touch with partner countries। ਉਹੀ ਮਤਲਬ ਮੈਂ ਸਮਝਦਾ ਵੀ ਤਾਲਿਬਾਨ ਚਲੋ ਇਸ ਵੇਲੇ ਕਿਤੇ ਨਾ ਕਿਤੇ ਉਹ ਡੈਸਪਰੇਟ ਵੀ ਨੇ, ਉਹ ਇਹ ਪ੍ਰਭਾਵ ਨਹੀਂ ਦੇਣਾ ਚਾਹੁੰਦੇ ਕਿ ਵੀ ਕਿਸੇ ਨੂੰ ਬਹਾਨਾ ਦਿੱਤਾ ਜਾਏ ਕਿ ਉਹ ਤਾਲਿਬਾਨ ਤੋਂ ਹੱਥ ਪਿੱਛੇ ਖਿੱਚ ਲੇ। ਲੇਕਿਨ ਇੱਕ ਗੱਲ ਜਿਹੜਾ ਸਾਡੇ ਜ਼ਬਾਨ ਦੇ ਵਿੱਚ ਬਹੁਤ ਸਾਰੇ ਅਖਾਣ, ਉਹ ਵਿਜ਼ਡਮ ਆਫ ਦਾ ਏਜਿਸ ਹੈ, ਔਰ ਉਸ ਵਿਜ਼ਡਮ ਦੇ ਵਿੱਚੋਂ ਹੀ ਅਖਾਣ ਨਿਕਲਿਆ ਹੋਇਆ ਹੈ ਕਿ ਲਾਤੋਂ ਕੇ ਭੂਤ ਬਾਤੋਂ ਸੇ ਨਹੀਂ ਮੰਨਦੇ। ਹੁਣ ਮਤਲਬ ਤਾਂ ਇਹੀ ਹੈ ਵੀ ਦੋ ਤਰ੍ਹਾਂ ਦੇ ਹੋਣੇ ਨੇ ਨਾ। ਇਹ ਵੀ ਗੱਲ ਤਾਂ ਭੂਤ ਕੱਢਣ ਵਾਲਿਆਂ ਨੂੰ ਵੈਸੇ ਕ੍ਰੈਡੀਬਿਲਿਟੀ ਦਿੰਦਾ ਹੈ ਕਿ ਵੀ ਇੱਕ ਤਾਂ ਹੋਣਾ ਵੀ ਹਾਂਜੀ ਭੂਤ ਜੀ ਤੁਸੀਂ ਕੌਣ ਹੋ, ਕਹਿੰਦਾ ਜੀ ਮੈਂ ਫਲਾਣਾ ਇਹਨੂੰ ਚੰਬੜ ਗਿਆ, ਚਲੇ ਜਾਓ ਜੀ ਤੁਸੀਂ, ਫਿਰ ਨਿਕਲ ਜਾਓ। ਉਹਨੇ ਮੈਂ ਤਾਂ ਨਹੀਂ ਨਿਕਲਦਾ, ਉਹਨੇ ਫਿਰ ਕਰਕੇ ਫਿਰ ਫੜ ਕੇ ਕੁੱਟਣ ਲੱਗ ਜਾਂਦਾ ਹੋਣਾ, ਲੱਤਾਂ ਮਾਰ ਰਿਹਾ ਹੋਣਾ ਜਿਹਨੂੰ, ਜਿਹਦੇ ਚ ਕਹਿੰਦੇ ਭੂਤ ਵੜ ਗਿਆ, ਉਹ ਫਿਰ ਦੌੜ ਜਾਂਦਾ। ਫਿਰ ਉੱਥੋਂ ਬਣਿਆ ਹੋਣਾ ਕਿ ਵੀ ਇਹ ਗੱਲਾਂ ਨਾਲ ਜਾਣ ਵਾਲਾ ਭੂਤ ਨਹੀਂ ਸੀ, ਇਹ ਲਾਤੋਂ का भूत, लातों के भूत बातों से नहीं मानते। सो मेरा ख्याल है कि भी ये इंडिया बहुत ड्रामेबाजी कर रहा है ਤੇ ਅਲਟੀਮੇਟਲੀ ਇਹਨਾਂ ਦਾ ਭੂਤ ਜਿਹੜਾ ਹੈ ਉਹ ਡੰਡੇ ਦੇ ਨਾਲ ਹੀ ਨਿਕਲਣਾ ਹੈ। ਬਿਲਕੁਲ ਤਾਲਿਬਾਨ ਕੱਢਣਗੇ ਕਿ ਨਹੀਂ ਕੱਢਣਗੇ, ਅਸੀਂ ਤਾਂ ਚਲੋ ਵੀ ਵਿਸ਼ them well ਕਿ ਵੀ ਉਹ ਸਟੇਬਲ ਹੋਣ, ਲੇਕਿਨ ਇਹਨਾਂ ਨੂੰ ਇਹ ਜ਼ਰੂਰ ਡਰ ਪਿਆ ਹੋਇਆ ਅੰਦਰੋਂ ਅੰਦਰ ਭਾਰਤੀਆਂ ਨੂੰ ਕਿ ਤਾਲਿਬਾਨ ਦਾ ਭੂਤ ਹੁਣ ਸਾਨੂੰ ਨਾ ਚੰਬੜ ਜਾਏ। ਔਰ ਇਹ ਲੈਟ ਵੀ ਹੋਪ ਕਿ ਵੀ ਜਿਹੜਾ ਇਸ ਸਾਰੇ ਚੋਂ ਦੇਖੋ ਇੱਕ ਗੱਲ ਇਹਦੇ ਚੋਂ ਬਿਲਕੁਲ ਸ਼ੋਰ ਹੈ, ਔਰ ਮੈਂ ਆਪਣੇ ਆਪ ਤੋਂ ਵੀ ਔਰ ਜਿਨ੍ਹਾਂ ਨੂੰ ਮੈਂ ਸਿਆਣੇ ਲੋਕ ਸਮਝਦਾ, ਉਹ ਇਹ ਕਹਿੰਦੇ ਨੇ ਕਿ ਬਹੁਤ ਜਲਦੀ ਸਾਰੇ ਖਿੱਤੇ ਦਾ ਬਹੁਤ ਕੁਝ ਬਦਲਣ ਜਾ ਰਿਹਾ। ਇਸ ਵੇਲੇ ਸਾਰੇ
ਆਪੋ ਆਪਣੇ ਪਰ ਤੋਲ ਰਹੇ ਨੇ। ਜਿਵੇਂ ਫਲਾਈ ਕਰਨ ਤੋਂ ਬਾਅਦ ਨਾ ਤੁਸੀਂ ਦੇਖ ਰਹੇ ਹੋ ਕਿ ਵੀ ਪਰ ਤੋਲਣਾ ਉਹਦੇ ਤੋਂ ਹੀ ਨਿਕਲਿਆ ਕਿ ਵੀ ਤੁਸੀਂ ਕਿੰਨੇ ਤੇ ਜਾਣਾ। ਤੇ ਵੈਸੇ ਮੈਂ ਕਿਹਾ ਜੀ ਇੱਕ ਕਹਿ ਰਹੇ ਸੀ ਪਰ ਤੋਲ ਰਹੇ ਨੇ, ਮੈਂ ਕਿਹਾ ਪਰ ਤਾਂ ਪਤਾ ਨਹੀਂ ਤੋਲ ਰਿਹਾ ਕਿ ਨਹੀਂ, ਪਰ ਮੈਂ ਕਿਹਾ ਵੀ ਇਹ ਹੁਣ ਖੇਡ ਬਣ ਗਈ ਆ ਉਹ ਪੋਲਰ ਬੀਅਰਸ ਵਾਲੀ, ਕਿ ਵੀ ਉਹ ਜਦੋਂ ਬੈਠਦੇ ਨੇ ਐਵੇਂ ਸਰਕਲ 'ਚ ਬੈਠ ਜਾਂਦੇ ਨੇ ਔਰ ਇੱਕ ਦੂਜੇ ਦੇ ਨਾਲ ਕਰ ਰਹੇ ਹੁੰਦੇ ਨੇ, ਤੇ ਜਿਹਦੀ ਥੋੜੀ ਜਿਹੀ ਉਂਗ ਜਿਹੀ ਲੱਗੇ ਸਾਰੇ ਉਹਦੇ ਤੇ ਝਪਟ ਪੈਂਦੇ, ਉਹਨੂੰ ਖਾ ਪੀ ਕੇ ਫਿਰ ਉਵੇਂ ਹੀ ਬਹਿ ਜਾਂਦੇ ਨੇ। ਕਿ ਵੀ ਹੁਣ ਇਹੀ ਹੈ, ਸਾਰੇ ਉਹ ਪੋਲਰ ਬੀਅਰ ਵਾਂਗੂ ਇਸ ਦਾ ਦੇ ਉੱਤੇ ਨੇ ਕਿ ਕਿਹਨੂੰ ਕਦੋਂ ਝਪਟਣਾ, ਕਿੱਥੇ ਝਪਟਣਾ। ਔਰ ਇਸ ਸਾਰੇ ਚੋਂ ਸਾਡੀ ਕੌਮ ਨੂੰ, ਸਿੱਖ ਕੌਮ ਨੂੰ ਅਲਰਟ ਹੋਣ ਦੀ ਲੋੜ ਹੈ ਕਿ ਸਾਡੇ ਲਈ ਵੀ ਇੱਕ ਓਪਰਚੁਨਿਟੀ ਹੈ, ਜ਼ਾਹਰ ਹੈ ਕਸ਼ਮੀਰੀਆਂ ਦੇ ਲਈ ਵੀ ਹੋਏਗੀ। ਤੇ ਇਹ ਨਾ ਹੋਏ ਕਿ ਵੀ ਅਸੀਂ ਵੀ ਉਹ ਪੋਲਰ ਬੀਅਰ ਵਾਂਗੂ ਜਿਹੜਾ ਉਹ ਜਿਹਦੀ ਅੱਖ ਝਪਕ ਗਈ ਉਹ ਬਾਕੀ ਪੈ ਕੇ ਸਾਨੂੰ ਜਿਵੇਂ ਪਹਿਲਾਂ ਖਾ ਗਏ 47 'ਚ ਫਿਰ ਖਾ ਜਾਣ। ਬੀਰਾਜ ਸਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੌਥ ਲੈਣੇ ਬ੍ਰੇਕ। ਵਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਵੱਲੋਂ ਪਾਕਿਸਤਾਨ ਤੇ ਦਬਾਅ ਬਣਾਉਣ ਲਈ ਇੰਡਸ ਵਾਟਰ ਟ੍ਰੀਟੀ ਦੀ ਉਲੰਘਣਾ ਕੀਤੀ ਜਾ ਰਹੀ ਹੈ। ਸੋ ਪਾਕਿਸਤਾਨ ਨੇ ਚਨਾਬ ਦਰਿਆ ਤੇ ਭਾਰਤ ਵੱਲੋਂ ਬਣਾਏ ਜਾ ਰਹੇ ਕੀਰੂ ਹਾਈਡਰੋ ਇਲੈਕਟ੍ਰਿਕ ਪਲਾਂਟ ਤੇ ਇਤਰਾਜ਼ ਜਿਹੜਾ ਹੈ ਉਹ ਜਤਾਇਆ ਹੈ। ਸੋ ਇਸ ਸੰਬੰਧੀ ਪਾਕਿਸਤਾਨ ਨੇ ਇੰਡਸ ਵਾਟਰ ਕਮਿਸ਼ਨ ਤੱਕ ਪਹੁੰਚ ਕੀਤੀ ਹੈ ਕਿ ਭਾਰਤ ਅਫਗਾਨਿਸਤਾਨ ਵੱਲੋਂ ਫੇਲ ਅਤੇ ਹਤਾਸ਼ਾ ਹੋਣ ਮਗਰੋਂ ਹੁਣ ਪਾਣੀਆਂ ਨੂੰ ਪਾਕਿਸਤਾਨ ਦੇ ਖਿਲਾਫ ਹਥਿਆਰ ਵਜੋਂ ਵਰਤੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਦੋਸਤਾਂ ਨੇ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ ਤੁਹਾਡੀਆਂ ਇਸ ਮੁੱਦੇ ਬਾਰੇ? ਦੇਖੋ, ਜਦੋਂ ਪਿਛਲੀਆਂ ਇਲੈਕਸ਼ਨਾਂ ਦੇ ਦੌਰਾਨ ਅਮਿਤ ਸ਼ਾਹ ਨੇ ਔਰ ਮੋਦੀ ਨੇ ਪੰਜਾਬ ਔਰ ਈਵਨ ਜੰਮੂ 'ਚ ਆ ਕੇ ਐਡਰੈਸ ਕਰਦਿਆਂ ਕਿਹਾ ਸੀ ਕਿ ਜੀ ਪਾਣੀ ਦੀ ਕੋਈ ਪ੍ਰੋਬਲਮ ਨਹੀਂ, ਅਸੀਂ ਰਹਿਣ ਦਿਆਂਗੇ। ਜਿਹੜਾ ਵਾਧੂ ਪਾਣੀ ਸਾਡੇ ਦਰਿਆਵਾਂ ਦਾ ਪਾਕਿਸਤਾਨ ਨੂੰ ਜਾ ਰਿਹਾ ਉਹਨੂੰ ਅਸੀਂ ਬੰਨ੍ਹ ਮਾਰ ਕੇ ਇੱਧਰ ਨੂੰ ਲਿਆਵਾਂਗੇ, ਪੰਜਾਬ ਦੇ ਖੇਤਾਂ 'ਚ ਭਰ ਦਿਆਂਗੇ, ਇੱਧਰ ਕਰ ਦਿਆਂਗੇ। ਉਦੋਂ ਹੀ ਇਹ ਪਿਛਲੀਆਂ ਪਾਰਲੀਮੈਂਟ ਦੀ ਚੋਣਾਂ ਵੇਲੇ ਉਦੋਂ ਵੀ ਅਸੀਂ ਇਸ ਦੇ ਉੱਤੇ ਗੱਲਬਾਤ ਕੀਤੀ ਸੀ ਕਿ ਕਿਵੇਂ ਇਹ ਪਾਣੀ ਨੂੰ ਪਾਕਿਸਤਾਨ ਦੇ ਖਿਲਾਫ ਐਜ਼ ਏ ਵੈਪਨ ਇਸਤੇਮਾਲ ਕਰਨ ਜਾ ਰਹੇ ਨੇ। ਇਹਨਾਂ ਦੀਆਂ ਨੀਤੀਆਂ ਉਸ ਪਾਸੇ ਵੱਲ ਪੁਆਇੰਟ ਆਊਟ ਕਰਦੀਆਂ। ਔਰ ਅਕਸਰ ਇੰਡਸ ਵਾਟਰ ਟ੍ਰੀਟੀ ਜਿਹੜੀ 1960 ਦੇ ਵਿੱਚ ਸਾਈਨ ਹੋਈ ਅਯੂਬ ਖਾਨ ਔਰ ਜਵਾਹਰ ਲਾਲ ਨਹਿਰੂ ਦੇ ਵਿਚਾਲੇ, ਵਰਲਡ ਬੈਂਕ ਨੇ ਫਾਈਨੈਂਸ ਕੀਤਾ। ਬਾਅਦ 'ਚ ਉੱਧਰ ਪਾਕਿਸਤਾਨ ਵੱਲ ਮੰਗਲਾ ਡੈਮ ਬਣਿਆ, ਭਾਰਤ 'ਚ ਭਾਖੜਾ ਡੈਮ ਬਣਿਆ। ਔਰ ਜਿਹੜਾ ਲੋਬੇ ਲਵਾਬ ਇਸ ਸਾਰੀ ਟ੍ਰੀਟੀ ਦਾ ਸੀ, 3 ਦਰਿਆ ਸਤਲੁਜ, ਬਿਆਸ ਤੇ ਰਾਵੀ ਉਹ ਭਾਰਤੀ ਕਬਜ਼ੇ ਵਾਲੇ ਪੰਜਾਬ ਦੇ ਮੰਨੇ ਗਏ। ਵੱਖਰੀ ਕਹਾਣੀ ਹੈ ਕਿ ਕਿਵੇਂ ਰਾਜਸਥਾਨ ਨੂੰ ਵੀ ਇੰਡਸ ਵਾਟਰ ਬੇਸਨ ਦੇ ਵਿੱਚ ਵਾੜ ਕੇ ਇਹਨਾਂ ਨੇ ਫਿਰ ਪੰਜਾਬ ਦਾ ਪਾਣੀ ਲੁੱਟਿਆ ਔਰ ਰਾਜਸਥਾਨ ਔਰ ਜਿਸ ਤੋਂ ਬਾਅਦ 'ਚ ਹਰਿਆਣਾ 1966 'ਚ ਕ੍ਰੀਏਟ ਕੀਤਾ ਪੰਜਾਬ 'ਚੋਂ। ਅੱਜ 3/4 ਪਾਣੀ 3/4 ਪੰਜਾਬ ਦਾ ਫ੍ਰੀ ਆਫ ਕਾਸਟ ਪਿਛਲੀ ਅੱਧੀ ਸਦੀ ਤੋਂ ਜ਼ਿਆਦਾ ਇਹਨੂੰ ਹਰਿਆਣਾ ਔਰ ਰਾਜਸਥਾਨ ਨੂੰ ਜਾ ਰਿਹਾ। ਇੱਕ ਵੱਖਰੀ ਡਿਸਕਸ਼ਨ ਹੈ ਅਕਸਰ ਅਸੀਂ ਵਾਟਰ ਇਸ਼ੂ ਦੇ ਉੱਤੇ ਕਿ ਕਿਵੇਂ ਪੰਜਾਬ ਨੂੰ, ਜਦੋਂ ਅਸੀਂ ਸਿੱਖਾਂ ਦੇ ਜਾਂ ਪੰਜਾਬ ਦੇ ਇਕਨੋਮਿਕਲ ਜੈਨੋਸਾਈਡ ਦੀ ਗੱਲ ਕਰਦੇ ਹਾਂ, ਇਹ ਜਿਹੜਾ ਇੱਕ ਵੱਡਾ ਪਾਰਟ ਹੈ। ਲੇਕਿਨ ਉਹ ਇਸ ਜਿਹੜੀ ਇੰਡਸ ਵਾਟਰ ਟ੍ਰੀਟੀ ਦੇ ਥੱਲੇ ਇਹੀ ਸੀ ਕਿ ਸਤਲੁਜ, ਬਿਆਸ ਤੇ ਰਾਵੀ
ਇਹਨਾਂ ਤਿੰਨੋਂ ਹੀ ਦਰਿਆਵਾਂ ਦੇ ਉੱਤੇ ਅਪਰ ਰਾਈਪੇਰੀਅਨ ਤੇ ਲੋਅਰ, ਇਹ ਟਰਮਸ ਇਹ ਹੁੰਦੀਆਂ ਨੇ ਕਿ ਜਦੋਂ ਦਰਿਆ ਗੁਜ਼ਰਦਾ ਹੈ, ਹੁਣ ਸਤਲੁਜ ਹੈ ਜਿਵੇਂ ਨਿਕਲਦਾ ਚੀਨ ਚੋਂ ਹੈ, ਤਿੱਬਤ ਚੋਂ, ਔਰ ਹਿਮਾਚਲ ਰਾਹੀਂ ਪੰਜਾਬ ਚ ਆਉਂਦਾ ਹੈ, ਫਿਰ ਇਧਰੋਂ ਨਿਕਲ ਕੇ ਹੁਸ਼ਿਆਰਪੁਰ ਰਾਹੀਂ ਪਾਕਿਸਤਾਨ ਚਲਾ ਜਾਂਦਾ। ਔਰ ਪੰਜਾਂ ਦਰਿਆਵਾਂ ਦਾ ਹੀ ਹੈ ਕਿ ਇੱਕ ਦੂਜੇ ਨਾਲ ਕਿੱਥੇ ਮਿਲਦੇ ਨੇ, ਤੀਜਾ ਇੱਕ ਫਿਰ ਪੰਚਨਦ ਦੀ ਥਾਂ ਤੇ, ਇਵੇਂ ਇਹ ਪੰਜ ਦਰਿਆਵਾਂ ਦੀ ਧਰਤੀ ਹੈ। ਸੋ ਜੇ ਉਹਦੇ ਰਸਤੇ ਦੇ ਉੱਤੇ ਸਤਲੁਜ ਤੋਂ ਨਿਕਲਿਆ, ਸਤਲੁਜ ਨਿਕਲਿਆ ਤਿੱਬਤ ਚੋਂ, ਹਿਮਾਚਲ ਕਿਉਂਕਿ ਰਾਈਪੇਰੀਅਨ ਸਟੇਟ ਬਣ ਗਿਆ, ਉਹਦਾ ਵੀ ਉਹਦੇ ਤੇ ਹੱਕ ਬਣਦਾ ਹੈ, ਔਰ ਪੰਜਾਬ ਤਾਂ ਹੈ ਹੀ ਹੈ ਮੇਨ, ਉਹਦੇ ਪੰਜਾਬ ਚੋਂ ਵਗਦਾ ਹੈ, ਔਰ ਫਿਰ ਉਹ ਜਾਂਦਾ ਹੈ ਪਾਕਿਸਤਾਨ ਚ ਵੀ। ਸੋ ਇਹ ਸੀ ਕਿ ਵੀ ਜੇ ਭਾਰਤ ਸਤਲੁਜ ਬਿਆਸ ਰਾਵੀ ਦਾ ਸਾਰਾ ਪਾਣੀ ਵੀ ਉੱਪਰ ਰੋਕ ਲੇ ਤੇ ਉਹਦੇ ਤੇ ਪਾਕਿਸਤਾਨ ਨੂੰ ਇਤਰਾਜ਼ ਨਹੀਂ ਹੋ ਸਕਦਾ, ਕਿਉਂਕਿ ਜਿੱਥੋਂ ਉਹਨੇ ਵਗਣਾ ਲੋਰ ਉਹ ਰਾਈਟ ਵੀ ਉਹਦੇ ਕੋਲ ਨੇ, ਭਾਰਤ ਕੋਲ ਨੂੰ ਦਿੱਤੇ ਗਏ ਇਸ ਟੀਟੀ ਥੱਲੇ। ਦੂਸਰੇ ਪਾਸੇ ਜਿਹੜੇ ਚਨਾਹ, ਜੇਹਲਮ ਤੇ ਇੰਡਸ ਦਰਿਆਏ ਸਿੰਧ ਜਿਹੜਾ ਬਹੁਤ ਵੱਡਾ ਦਰਿਆ ਹੈ, ਇਹ ਤਿੰਨੋਂ ਹੀ ਦਰਿਆ ਜਿਹੜੇ ਨੇ ਉਹਨਾਂ ਦੇ ਹੱਕ ਅਪਰ ਰਾਈਪੇਰੀਅਨ ਔਰ ਲੋਅਰ ਰਾਈਪੇਰੀਅਨ ਇਹ ਪਾਕਿਸਤਾਨ ਨੂੰ ਦਿੱਤੇ ਗਏ। ਇਹ ਇੱਕ ਬ੍ਰੌਡਰ ਜਿਹਾ ਕਾਨਸੈਪਟ ਸੀ, ਔਰ ਉਹਦੇ 'ਚ ਇਹ ਆਇਆ ਕਿ ਭਾਈ ਇਹ ਇਸ ਸਾਰੇ ਚੋਂ ਜਿਹੜਾ ਪਾਣੀ ਹੈ ਉਹ ਜਿਵੇਂ ਜੇ ਹੁਣ ਚਨਾਹ ਔਰ ਜੇਹਲਮ ਭਾਰਤੀ ਕਬਜ਼ੇ ਵਾਲੇ ਕਸ਼ਮੀਰ ਚੋਂ ਗੁਜ਼ਰਦੇ ਸੀ ਥੋੜਾ, ਔਰ ਉਹਦੇ 'ਚ ਇਹ ਹੋਇਆ ਕਿ ਵੀ ਉਹਦੇ 'ਚ ਕੁਛ ਐਂਟਰੀਜ਼ ਕਿ ਵੀ ਉਹਦੇ 'ਚੋਂ ਪਾਵਰ ਜਨਰੇਟ ਕਰ ਸਕਦੇ ਨੇ ਥੋੜਾ ਉਹਨੂੰ, ਪਰ ਉਹਦੇ ਤੇ ਡੈਮ ਨਹੀਂ ਬਣਾ ਸਕਦੇ ਜਾਂ ਉਹਨੂੰ ਜਿਹੜਾ ਰੋਕ ਨਹੀਂ ਸਕਦੇ ਪਾਣੀ ਨੂੰ, ਉਹਨੂੰ ਡਾਈਵਰਟ ਨਹੀਂ ਕਰ ਸਕਦੇ ਹੁਣ। ਔਰ ਇਸ ਟ੍ਰੀਟੀ ਤੋਂ ਬਾਅਦ ਇੱਕ ਪ੍ਰੋਪਰ ਕਮਿਸ਼ਨ ਹੋਣ ਦੇ ਵਿੱਚ ਲਿਆਂਦਾ ਗਿਆ ਇੰਡਸ ਵਾਟਰ ਟ੍ਰੀਟੀ ਟ੍ਰਿਬਿਊਨਲ ਜਿਹਨੂੰ ਕਹਿੰਦੇ ਨੇ, ਜਿਹਦੇ ਪੱਕੇ ਮੈਂਬਰ ਰੈਗੂਲਰ ਨੇ, ਉਹਨਾਂ ਦੀਆਂ ਹੁਣ ਵੀ ਜਿਹੜੀਆਂ ਨੇ ਉਹ ਮੀਟਿੰਗਸ ਹੁੰਦੀਆਂ ਨੇ, ਔਰ ਆਉਣ ਵਾਲੇ ਸਾਲ 'ਚ 2021 'ਚ ਇੰਡਸ ਵਾਟਰ ਟ੍ਰੀਟੀ ਕਮਿਸ਼ਨ ਦੀ ਜਿਹੜੀ ਮੀਟਿੰਗ ਹੈ ਉਹ ਪਾਕਿਸਤਾਨ 'ਚ ਹੋਣ ਜਾ ਰਹੀ ਹੈ। ਹੁਣ ਸਮੇਂ ਕਿਉਂਕਿ ਜਦੋਂ ਅਸੀਂ ਕਹਿੰਦੇ ਹਾਂ ਵੀ ਜਿਹੜੇ ਉੱਪਰ ਬੈਠੀ ਸਟੇਟ ਹੈ, ਜੇ ਕੱਲ ਨੂੰ ਉਹਦੀ ਨੀਤੀ ਉਹਦੀ ਨੀਅਤ ਵੱਧ ਹੋਏ ਜਿਵੇਂ ਭਾਰਤ ਦੀ ਹੈ, ਤੇ ਉਹਦਾ ਪਾਣੀ ਦਾ ਕੀ ਕਰੇ, ਉਹਦੇ ਤੇ ਲੋੜ ਤੋਂ ਵੱਧ ਤੁਸੀਂ ਬਣਾ ਰਹੇ ਹੋ ਬੈਰਾਜ ਜਾਂ ਉਹਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹੋ, ਤੇ ਫਿਰ ਇੱਕ ਸਟੇਟ ਇਤਰਾਜ਼ ਕਰਦੀ ਹੈ, ਫਿਰ ਇੰਡਸ ਵਾਟਰ ਜਿਹੜਾ ਟ੍ਰਿਬਿਊਨਲ ਹੈ ਉਹਦੇ ਤੇ ਡਿਸਾਈਡ ਕਰਦਾ। ਹੁਣ ਭਾਰਤ ਇੱਕ ਕੀਰੂ ਹਾਈਡਰੋ ਪਲਾਂਟ ਡਿਜ਼ਾਈਨ ਉਹਨੇ ਬਣਾਇਆ, ਇਹ ਚਨਾਹ ਦੇ ਦਰਿਆ ਦੇ ਉੱਤੇ, ਕਿਉਂਕਿ ਇਹਨੂੰ ਚਨਾਬ ਕਹਿੰਦੇ ਨੇ, ਅਦਰਵਾਈਜ਼ ਸਾਡੇ ਲਈ ਤਾਂ ਫਿਰ ਉਹੀ ਚਨਾਹ ਹੈ, ਜਿਹਦੇ ਨਾਲ ਸੱਸੀ ਤੇ ਪੁੰਨੂ ਦੀ ਕਹਾਣੀ ਵੀ ਜੁੜੀ ਹੋਈ ਹੈ, ਤੇ ਜਿਹਨੂੰ ਖਾਸ ਤੌਰ ਤੇ ਪ੍ਰੋਫੈਸਰ ਮੋਹਨ ਸਿੰਘ ਜਦੋਂ ਇਹ ਕਹਿੰਦੇ ਨੇ ਕਿ ਮੇਰੇ ਫੁੱਲ ਚਨਾਹ ਵਿੱਚ ਪਾਣੇ, ਗੰਗਾ ਬਾਹਮਣੀ ਕੀ ਜਾਣੇ ਇਸ਼ਕ ਦੀ ਕੀਮਤ, ਕਿਉਂਕਿ ਬਹੁਤ ਵਾਰੀ ਹੁਣ ਗੰਗਾ 'ਚ ਜਾ ਕੇ ਪਾਇਆ ਜਾਂਦਾ ਸੀ ਨਾ, ਸੋ ਇਸ ਕਿਸਮ ਦੀ ਨਜ਼ਮ ਹੈ, ਪਰ ਉਹਦਾ ਹੈ ਹੀ ਹੈ ਕਿ ਮੇਰੇ ਫੁੱਲ ਚਨਾਹ ਵਿੱਚ ਪਾਣੇ, ਆਸ਼ਕਾਂ ਦਾ ਦਰਿਆ ਮੰਨਿਆ ਜਾਂਦਾ ਹੈ। ਪਰ ਇਹ ਕਿਉਂਕਿ ਇਧਰੋਂ ਇਹਨਾਂ ਦੇ ਕੰਟਰੋਲ 'ਚ ਹੈ ਭਾਰਤੀ ਕਬਜ਼ੇ ਵਾਲੇ ਕਸ਼ਮੀਰ 'ਚੋਂ, ਔਰ ਇਹ ਹੁਣ ਇੱਕ ਕੀਰੂ ਹਾਈਡਰੋ ਪਲਾਂਟ ਡਿਜ਼ਾਈਨ ਇਹਨਾਂ ਨੇ ਕੀਤਾ ਹੈ। ਔਰ ਕਿਉਂਕਿ ਮੈਂ ਇਹ ਕਿਹਾ ਵੀ ਹੁਣ ਅਫਗਾਨਿਸਤਾਨ ਇੰਨਾ ਹਾਵੀ ਹੈ, ਇਹ ਖਬਰ ਸਾਰੇ ਮੀਡੀਆ 'ਚ ਹੀ ਆਈ ਹੈ, ਲੇਕਿਨ ਕਿਤੇ ਡਿਸਕਸ ਨਹੀਂ ਹੋਈ। ਅਗਸਤ ਦੇ ਪਿਛਲੇ ਦਿਨਾਂ ਦੀ ਡੇਟ ਲਾਈਨ ਹੈ ਕਿ ਪਾਕਿਸਤਾਨ ਓਬਜੈਕਟਸ ਟੂ ਕੀਰੂ ਹਾਈਡਰੋ ਪਲਾਂਟ ਡਿਜ਼ਾਈਨ, ਇੰਡੀਆ ਸੇਜ਼ ਇਟ ਇਜ਼ ਕੰਪਲਾਇੰਟ ਵਿਦ ਇੰਡਸ ਟ੍ਰੀਟੀ। ਉਹਨਾਂ ਨੇ ਕਿਹਾ ਪਾਕਿਸਤਾਨ ਨੇ ਕਿ ਵੀ ਇਹ ਤੁਸੀਂ ਜਿਹੜਾ ਹਾਈਡਰੋ ਇਲੈਕਟ੍ਰਿਸਿਟੀ ਟੂ ਰਨ ਆਫ ਦਾ ਰਿਵਰ ਪ੍ਰੋਜੈਕਟਸ ਵੈਸਟਰਨ ਰਿਵਰਸ ਦੇ ਉੱਤੇ ਤੁਹਾਨੂੰ ਹੱਕ ਮਿਲਿਆ ਹੋਇਆ, ਤੁਸੀਂ ਇਸ ਦਾ ਗਲਤ ਇਸਤੇਮਾਲ ਕਰ ਰਹੇ ਹੋ। ਪਾਕਿਸਤਾਨ ਹੈਜ਼ ਰੇਜ਼ਡ ਆਬਜੈਕਸ਼ਨਸ ਟੂ ਦਾ ਡਿਜ਼ਾਈਨ ਆਫ ਇੰਡੀਆਜ਼ ਕੀਰੂ ਹਾਈਡਰੋ ਇਲੈਕਟ੍ਰਿਕ ਪਲਾਂਟ, a mega 624 megawatt project over the Chenab in Jammu and Kashmir। ਪਰ ਦਿੱਲੀ ਨੇ ਕਿਹਾ ਜੀ ਨਹੀਂ ਅਸੀਂ ਕੰਪਲਾਈ ਕਰ ਰਹੇ ਹਾਂ ਇਸ ਡਿਵੈਲਪਮੈਂਟ ਦੇ ਉੱਤੇ। ਜਿਹੜਾ ਇੰਡੀਆ ਦਾ ਮੈਂਬਰ ਹੈ ਇੰਡਸ ਕਮਿਸ਼ਨਰ ਹੈ ਪ੍ਰਦੀਪ ਕੁਮਾਰ ਸਕਸੇਨਾ, ਉਹਨੇ ਕਿਹਾ ਕਿ ਪਾਕਿਸਤਾਨ ਦਾ ਜਿਹੜਾ ਮੈਂਬਰ ਹੈ ਇੰਡਸ ਕਮਿਸ਼ਨਰ ਦਾ ਸੈਯਦ ਮੁਹੰਮਦ ਮਹਿਰ ਅਲੀ ਸ਼ਾਹ, ਉਹਨਾਂ ਨੇ ਇਸ ਦੇ ਉੱਤੇ ਆਬਜੈਕਸ਼ਨ ਕੀਤਾ, ਔਰ ਉਹ ਕਹਿ ਰਹੇ ਨੇ ਜੀ ਨਹੀਂ ਇਹ ਬਿਲਕੁਲ ਉਹਦੇ ਮੁਤਾਬਕ ਹੈ। ਹੁਣ ਇਹ ਜਿਹੜੀ ਮੀਟਿੰਗ ਹੈ, ਪਾਕਿਸਤਾਨ's objections on this project may come up for discussions in the next meeting of Permanent Indus Commission scheduled this year in Pakistan. In the forthcoming meeting, Indian side will explain its position। और उन्होंने कहा जी साडा ये है, लेकिन पाकिस्तान ने कहा कि भी ये तुसी एक इस ट्रीटी नू फॉलो नहीं कर रहे, एज ए रिस्पॉन्सिबल मैंबर तुहाडा फर्ज सी कि तुसी इस किस्म की वायोलेशन ना कर दे। और जिवें इंडस वाटर ट्रीटी का मैं जिक्र किया 1960 साइन हुई, और उहदे च ਇਹ ਹੈ ਕਿ ਸਤਲੁਜ ਬਿਆਸ ਰਾਵੀ ਜਿਹਦੇ ਚ ਲਗਭਗ 33 ਮਿਲੀਅਨ ਏਕੜ ਫੀਟ ਪਾਣੀ ਹੈ,
ਉਹ ਜਿਹੜਾ ਭਾਰਤ ਨੂੰ ਮਿਲਿਆ ਹੋਇਆ ਅਨਰੈਸਟ੍ਰਿਕਟਿਡ ਕਿ ਵੀ ਇਹ ਸਾਰਾ ਹੈ। ਇਸੇ ਤਰ੍ਹਾਂ ਜਿਹੜੀਆਂ ਵੈਸਟਰਨ ਰਿਵਰਸ ਨੇ, ਇੰਡਸ ਜੇਹਲਮ ਦੇ ਚਨਾਬ, ਉਹਦੇ 'ਚ 135 ਮਿਲੀਅਨ ਏਕੜ ਫੁੱਟ ਜਿਹੜਾ ਪਾਣੀ ਐਨੂਅਲੀ ਆਉਂਦਾ। ਹੁਣ ਤਾਂ ਹਾਲਾਂ ਬਦਲ ਵੀ ਰਿਹਾ ਹੈ, ਬਹੁਤ ਸਾਰਾ ਜਿਹੜਾ ਗਰਮੀਆਂ 'ਚ ਆ ਜਾਂਦਾ, ਵੱਧ ਜਾਂਦਾ, ਕੋਈ ਘਟਿਆ ਹੋਇਆ। ਔਰ ਇਹ ਜਿਹੜਾ ਇਹਦੇ 'ਚ ਜਿਹੜਾ ਟ੍ਰੀਟੀ ਸੀ, ਇੰਡੀਆ ਹੈਜ਼ ਬੀਨ ਗਿਵਨ ਦਾ ਰਾਈਟ ਟੂ ਜਨਰੇਟ ਹਾਈਡਰੋ ਇਲੈਕਟ੍ਰਿਸਿਟੀ ਥਰੂ ਰਨ ਆਫ ਦਾ ਰਿਵਰ ਪ੍ਰੋਜੈਕਟਸ। ਰਨ ਹੈ, ਤੁਸੀਂ ਉਹਨੂੰ ਲੰਬਾ ਵਕਤ ਰੋਕ ਨਹੀਂ ਸਕਦੇ। ਔਰ ਇਹ ਨਾਲ ਦੀ ਨਾਲ ਉਹਨਾਂ ਨੇ ਪਾਕਿਸਤਾਨ ਨੂੰ ਵੀ ਇਹ ਹੱਕ ਦਿੱਤਾ ਕਿ ਵੀ ਜੇ ਇੰਡੀਆ ਦੇ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟ ਜਿਹੜੇ ਵੈਸਟਰਨ ਰਿਵਰਸ ਦੇ ਨੇ ਉਹਨਾਂ 'ਚ ਉਹਨਾਂ ਨੂੰ ਲੱਗਦਾ ਹੈ ਕਿ ਕੋਈ ਵਾਇਓਲੇਸ਼ਨ ਹੈ ਤਾਂ ਆਬਜੈਕਟ ਕਰ ਸਕਦੇ ਨੇ। ਔਰ ਇਸ ਤੋਂ ਪਹਿਲਾਂ ਇੰਡੀਆ ਨੇ ਉਹ ਬਗਲਿਹਾਰ ਡੈਮ ਹੋਏ ਔਰ ਦੂਸਰੇ ਕ੍ਰਿਸ਼ਨ ਗੰਗਾ ਪ੍ਰੋਜੈਕਟ, ਉਹਦੇ 'ਚ ਵੀ ਗੜਬੜ ਕੀਤੀ ਔਰ ਇੱਕ ਸਟੇਜ ਤੇ ਕੰਪਲੇਨ ਅਪਰ ਲੈਵਲ ਤੱਕ ਗਈ। ਪਰ ਇੰਡੀਆ ਇਸ ਵੇਲੇ ਜਿਹੜਾ ਉਹ ਕਿਤੇ ਨਾ ਕਿਤੇ ਆਪਣਾ ਉਹ ਬਣਾ ਰਹਿੰਦਾ ਹਾਲਾਤ। ਔਰ ਇਸੇ ਤਰ੍ਹਾਂ ਉਹਨਾਂ ਨੇ ਜਿਹੜਾ ਪਕਾਲ ਡਲ ਤੇ ਲੋਅਰ ਕਾਲਨਜ ਹਾਈਡਰੋ ਪਾਵਰ ਪ੍ਰੋਜੈਕਟ ਨੇ ਜੰਮੂ ਕਸ਼ਮੀਰ, ਇਹਦੇ ਤੇ ਵੀ ਪਾਕਿਸਤਾਨ ਨੇ ਇਤਰਾਜ਼ ਰੱਖੇ ਨੇ। ਔਰ ਉਹਨਾਂ ਨੇ ਇਸ ਦੇ ਉੱਤੇ ਜਿਹੜੀ ਵੀ ਮੀਟਿੰਗ ਹੁਣ ਹੋਏਗੀ ਪਾਕਿਸਤਾਨ ਦੇ ਵਿੱਚ ਇੰਡਸ ਵਾਟਰ ਟ੍ਰਿਬਿਊਨਲ ਦੀ, ਉਸ ਦੇ ਵਿੱਚ ਇਹਨਾਂ ਨੂੰ ਵਿਚਾਰਿਆ ਜਾਏਗਾ। ਪਰ ਮੇਰਾ ਇਹ ਪੱਕਾ ਖਿਆਲ ਹੈ ਕਿ ਵੀ ਇਧਰੋਂ ਜਦੋਂ ਅਫਗਾਨਿਸਤਾਨ 'ਚ ਇਹਨਾਂ ਦੇ ਹੱਥ ਪੱਲੇ ਕੁਛ ਨਹੀਂ ਰਿਹਾ, ਕਿਉਂਕਿ ਇਹਨਾਂ ਨੇ ਟਿਲ ਲਾਇਆ, ਕਿੰਨੀ ਇਨਵੈਸਟਮੈਂਟ ਕੀਤੀ, ਕਿਸ ਲੈਵਲ ਦੀ ਦਖਲਅੰਦਾਜ਼ੀ ਸੀ। ਕੱਲਾ ਇਹੀ ਨਹੀਂ ਕਿ ਜੀ ਹੁਣ ਤਾਂ ਉਹ ਆਪ ਕਹਿੰਦੇ ਨੇ ਕਿ 500 ਪ੍ਰੋਜੈਕਟਸ ਦੇ ਵਿੱਚ ਇੰਡੀਆ ਦੀ ਹੈਵੀ ਇਨਵੈਸਟਮੈਂਟ ਸੀ, ਉਹਨਾਂ 'ਚੋਂ ਤੁਸੀਂ ਇਹ ਤਾਂ ਨੋਨ ਨੇ, ਅਦਰਵਾਈਜ਼ ਕੀ ਔਰ ਕਿਸ ਹੱਦ ਤੱਕ ਇਨਫੈਕਟ ਅਫਗਾਨਿਸਤਾਨ ਨੂੰ ਚਲਾਈ ਇੰਡੀਆ ਰਿਹਾ ਸੀ ਅਸ਼ਰਫ ਗਨੀ ਹਕੂਮਤ ਨੂੰ, ਜਿਵੇਂ ਭੂਟਾਨ ਨੂੰ ਇਹ ਚਲਾਉਂਦੇ ਨੇ। ਲੇਕਿਨ ਉਹਦੇ 'ਚੋਂ ਬਿਲਕੁਲ ਹੀ ਮੱਖਣ 'ਚੋਂ ਵਾਲ ਵਾਂਗ ਕੱਢ ਕੇ ਬਾਹਰ ਹੋ ਗਏ। ਤੇ ਪਾਕਿਸਤਾਨ ਦੇ ਕੋਲ ਸਟ੍ਰੈਟੇਜਿਕ ਐਡਵਾਂਟੇਜ ਵੀ ਆਈ, ਗੇਟਵੇ ਤਾਂ ਪਹਿਲਾਂ ਹੀ ਸੀ, ਉਹਦੇ 'ਚੋਂ ਸਟਰੋਂਗ ਹੋ ਕੇ ਨਿਕਲਿਆ। ਤੇ ਹੁਣ ਜੇ ਪਾਕਿਸਤਾਨ ਨੂੰ ਘੇਰਨਾ ਹੈ ਤੇ ਕੀ ਬਚਿਆ? ਕਸ਼ਮੀਰ ਦੇ ਮੁੱਦੇ ਤੇ ਚੀਨ ਨੇ ਆ ਕੇ ਚਪੇੜਾਂ ਚਪੂੜਾਂ ਮਾਰ ਕੇ ਬਿਠਾ ਦਿੱਤਾ ਉੱਥੇ। ਉਹ ਹੁਣ ਇੱਕੋ ਹੀ ਬਚਿਆ ਹੈ ਜਿਹੜਾ ਇਫੈਕਟਿਵ ਵੀ ਹੋਏਗਾ ਜੇ ਪਾਕਿਸਤਾਨ ਇਹਦੇ ਖਤਰੇ ਨੂੰ ਨਾ ਸਮਝ ਕੇ ਵੇਲੇ ਸਿਰ ਇਹਨਾਂ ਨੂੰ ਜਿਹੜਾ ਉਹ ਅੱਖਾਂ ਨਹੀਂ ਦਿਖਾਉਂਦਾ। ਉਹ ਹੈ ਟੂ ਯੂਜ਼ ਵਾਟਰ ਐਜ਼ ਏ ਵੈਪਨ ਅਗੇਂਸਟ ਪਾਕਿਸਤਾਨ। ਉਹ ਉਹਨਾਂ ਦੀ ਜਿਹੜੀ ਹੈ ਉਹ ਚੋਕਿੰਗ ਕਰ ਸਕਦੇ ਨੇ। ਔਰ ਇਹਦੇ ਬਾਰੇ ਪਾਕਿਸਤਾਨ ਨੂੰ ਬਿਲਕੁਲ ਕਲੀਅਰ ਕਰ ਦੇਣਾ ਚਾਹੀਦਾ ਹੈ ਕਿ ਭਾਈ ਇਹ ਗੱਲ ਜੇ ਇੱਥੋਂ ਤੱਕ ਜਾਏਗੀ ਤੇ ਫਿਰ ਜਿਹੜਾ ਇਹਦੇ ਨਤੀਜੇ ਭੁਗਤਣ ਦੇ ਲਈ ਤਿਆਰ ਰਹਿਣ। ਪਰ ਮੈਨੂੰ ਇਹ ਲੱਗਦਾ ਵੀ ਪਾਕਿਸਤਾਨ 'ਚ ਇਸ ਲੈਵਲ ਦੇ ਹੋਰ ਹੀ ਪਾਸੇ ਫਸੇ ਹੋਏ ਨੇ। ਇਸ ਨੂੰ ਕਦੇ ਵੀ ਜਿਹੜਾ ਕੋਈ ਬਹੁਤ ਸਿਆਣਪ ਦੇ ਨਾਲ ਇਹਨਾਂ ਨੇ ਹੈਂਡਲ ਨਹੀਂ ਕੀਤਾ, ਨਾ ਹੀ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਵਿੱਚ ਕੁਲਭੂਸ਼ਣ ਯਾਦਵ ਦੇ ਮੁੱਦੇ ਤੇ ਵੀ ਲੈਪਸ ਹੋਇਆ। ਪਰ ਮੈਨੂੰ ਲੱਗਦਾ ਵੀ ਇਹ ਇੰਡਸ ਵਾਟਰ ਇਹਨਾਂ ਦੇ ਕਮਿਸ਼ਨਰ ਜਾਂ ਦੂਜੇ ਕਿੰਨੀ ਕੁ ਮਿਹਨਤ ਕਰਦੇ ਨੇ, ਕੀ ਨੇ, ਕਈ ਵਾਰੀ ਉਹ ਬਾਬੂਪਣਾ ਹੀ ਆ ਜਾਂਦਾ। ਪਰ ਇੰਡੀਆ ਆਉਣ ਵਾਲੇ ਪੀਰੀਅਡ 'ਚ ਇਸ ਦੇ ਉੱਤੇ ਚੜ ਕੇ ਰਹੇਗਾ ਔਰ ਇਹਨੂੰ ਐਜ਼ ਏ ਵੈਪਨ ਵਾਟਰ ਨੂੰ ਯੂਜ਼ ਕਰਨ ਵੱਲੋਂ ਵੱਧ ਰਿਹਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।
ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਤੇ ਕਬਜ਼ੇ ਲਈ ਬੀਜੇਪੀ ਦੀ ਸ਼ਹਿ ਤੇ ਇੱਕ ਖਤਰਨਾਕ ਖੇਡ ਜਿਹੜੀ ਉਹ ਖੇਡੀ ਜਾ ਰਹੀ ਹੈ। ਸੋ ਮਾਮਲਾ ਸਿੱਧੂ ਤੇ ਅਮਰਿੰਦਰ ਦਾ ਹੋਵੇ ਜਾਂ ਸਿੱਧੂ ਦੇ ਐਡਵਾਈਜ਼ਰਾਂ ਵੱਲੋਂ ਕਸ਼ਮੀਰ ਅਤੇ ਪਾਕਿਸਤਾਨ ਦੇ ਮੁੱਦਿਆਂ ਤੇ ਪ੍ਰਗਟਾਏ ਵਿਚਾਰਾਂ ਦਾ ਹੋਵੇ, ਇਹ ਸਭ ਨੂੰ ਬੜਾ ਤੂਲ ਦਿੱਤਾ ਜਾ ਰਿਹਾ ਹੈ। ਸੋ ਅੰਦਰੋਂ ਅੰਦਰੀ ਬਾਦਲ ਅਕਾਲੀ ਦਲ ਨਾਲ ਵੀ ਸਾਂਠਗਾਂਠ ਹੈ ਅਤੇ ਨਾਲ ਦੀ ਨਾਲ ਕੇਜਰੀਵਾਲ ਦਾ ਜਿਹੜਾ ਘੋੜਾ ਹੈ ਉਹ ਵੀ ਮੈਦਾਨ ਵਿੱਚ ਜਿਹੜਾ ਉਹ ਛੱਡਿਆ ਹੋਇਆ ਹੈ। ਸੋ ਪੰਜਾਬ ਗਵਰਨਰ ਵੀ ਬਦਲ ਦਿੱਤਾ ਗਿਆ ਹੈ ਤੇ ਆਰਐਸਐਸ ਦੇ ਖਾਸ ਐਤਬਾਰਟੀ ਬਨਵਾਰੀ ਲਾਲ ਮੋਹਨ ਨੂੰ ਪੰਜਾਬ ਦਾ ਗਵਰਨਰ ਲਾਇਆ ਗਿਆ ਹੈ। ਸੋ ਜ਼ਾਹਿਰ ਹੈ ਕਿ ਇਹ ਸਾਰੀ ਚੱਕਰਵਿਊਹ ਦੀ ਖੇਡ ਪੰਜਾਬ ਅਸੈਂਬਲੀ ਚੋਣਾਂ ਨੂੰ ਮੁੱਖ ਰੱਖ ਕੇ ਖੇਡੀ ਜਾ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਾਡੇ ਸਿੱਖ ਵੀਰਾਂ ਵੱਲੋਂ ਅਕਸਰ ਇਹ ਕਿਹਾ ਜਾਂਦਾ ਹੈ ਵੀ ਅਸੀਂ ਪੰਜਾਬ ਦੇ ਇਸ਼ੂ ਘੱਟ ਡਿਸਕਸ ਕਰਦੇ ਹਾਂ, ਸਿਆਸੀ ਤੌਰ ਤੇ ਕੀ ਹੋਇਆ। ਮੈਂ ਕਿਹਾ ਜੀ, ਹੁਣ ਜੇ ਇੱਕ ਸਰਕਸ ਵਾਂਗ ਉਹਨਾਂ ਨੇ ਸਾਡੇ ਸੂਬੇ ਨੂੰ, ਸਾਡੇ ਲੋਕਾਂ ਦੇ ਕਿਰਦਾਰ ਨੂੰ ਬਣਾ ਦਿੱਤਾ ਹੈ ਜੀ, ਔਰ ਉਹਦੇ 'ਚ ਜੇ ਕਮੇਡੀਅਨ ਨਵਜੋਤ ਸਿੱਧੂ ਹੋਏ, ਭਗਵੰਤ ਮਾਨ ਹੋਏ, ਜਾਂ ਉਹ ਤਾਂ ਪੇਸ਼ਾਵਰ ਨੇ ਦੋਨੋਂ, ਤੇ ਸੁਖਬੀਰ ਬਾਦਲ ਆਪਣੇ ਅਸਲੇ ਕਰਕੇ ਹੈ ਕਿ ਜੇ ਇਸੇ ਹੀ ਖੇਡ ਦੇ ਵਿੱਚ ਸਾਡਿਆਂ ਨੇ ਨੂੰ ਜਿਹੜਾ ਉਹ ਸਕੂਨ ਮਿਲਦਾ ਜਾਂ ਉਲਝਣਾ ਹੈ, ਤੇ ਅਸੀਂ ਇਸ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ ਬਿਲਕੁਲ ਵੀ। ਅਸੀਂ ਉਸ ਚੇਤਨਾ ਨੂੰ, ਉਸ ਅਵੇਅਰਨੈਸ ਨੂੰ ਜਿਹਦੇ 'ਚ ਕਿ ਕੌਮੀ ਘਰ ਖਾਲਿਸਤਾਨ ਤੋਂ ਬਿਨਾਂ ਹੋਰ ਕੋਈ ਹੱਲ ਨਹੀਂ ਹੈ, ਅਸੀਂ ਉਸ ਦੇ ਲਈ ਕੰਮ ਕਰਦੇ ਹਾਂ। ਔਰ ਅਸੀਂ ਉਹਨਾਂ ਧਿਰਾਂ ਨੂੰ ਜਾਂ ਉਹਨਾਂ ਦੀ ਗੱਲ ਹੀ ਕਰਾਂਗੇ ਹਮੇਸ਼ਾ। ਅਸੀਂ ਘੱਟ ਹੋਈਏ ਵੱਧ ਹੋਏ ਗਿਣਤੀ ਇਹ ਮੈਟਰ ਨਹੀਂ ਕਰਦਾ, ਪਰ ਇਨ ਦਾ ਐਂਡ ਇਸ਼ੂ ਇਹੀ ਹੈ ਕੌਮੀ ਆਜ਼ਾਦੀ ਦਾ। ਲੇਕਿਨ ਜਦੋਂ ਬੀਜੇਪੀ ਨੇ ਇਹਨਾਂ ਨੂੰ ਜਿਹੜਾ ਬਾਦਲ ਅਕਾਲੀ ਦਲ ਨਾਲੋਂ ਬਾਹਰੋਂ ਬਾਹਰੀ ਤਾਂ ਸਾਂਝ ਤੋੜੀ, ਪਰ ਹਾਲਾਂ ਹੁਣ ਦਿੱਲੀ ਕਮੇਟੀਆਂ ਦੇ ਚੋਣ ਨਤੀਜੇ ਜਾਂ ਜੋ ਪੰਜਾਬ ਨਾਲ ਦੇ ਹਵਾਲੇ ਨਾਲ ਵੀ ਖਬਰਾਂ ਆ ਰਹੀਆਂ ਨੇ ਕਿ ਭਾਈ ਉਹ ਅੰਡਰਸਟੈਂਡਿੰਗ ਬਰਾਬਰ ਕਾਇਮ ਹੈ। ਔਰ ਇਧਰ ਬਾਦਲਾਂ ਦੇ ਰਾਹੀਂ, ਕਿਉਂਕਿ ਜੇ ਦੇਖਿਆ ਜਾਏ ਕਿ ਵੀ ਇਹ ਇਕੱਲਾ ਇਹ ਨਹੀਂ ਹੈ, ਹੁਣ ਅਸੀਂ ਪਿਛਲੀਆਂ ਅਸੈਂਬਲੀ ਚੋਣਾਂ ਵੇਲੇ ਦੇਖਿਆ ਕਿ ਕਿਵੇਂ ਬਾਦਲ ਔਰ ਕਾਂਗਰਸ ਉਹਨਾਂ ਨੇ ਟੁਗੈਦਰ ਜਿਹੜਾ ਵੋਟਿੰਗ ਪੈਟਰਨ ਸੀ ਉਹਨਾਂ ਦਾ, ਕਿਉਂਕਿ ਏਜੰਸੀਆਂ ਰਨ ਕਰਦੀਆਂ ਬਿਲਕੁਲ ਇਹਦਾ ਸਰਕਸ ਦਾ, ਜਿਹੜੀ ਸਰਕਸ ਖੇਡ ਹੈ ਇਸ ਦੀ ਰਿੰਗ ਮਾਸਟਰ ਇਹਦਾ ਮਾਲਕ ਕੋਈ ਹੋਰ ਹੈ ਔਰ ਉਹਨੂੰ ਖਿਡਾ ਰਿਹਾ ਸਾਰਿਆਂ ਨੂੰ। ਫਿਰ ਅਸੀਂ ਆਲ ਆਫ ਅ ਸਡਨ ਦੇਖਿਆ ਨਵਜੋਤ ਸਿੱਧੂ ਔਰ ਅਮਰਿੰਦਰ। ਜੇ ਤੁਸੀਂ ਨਵਜੋਤ ਸਿੱਧੂ ਦਾ ਪਿਛੋਕੜ ਦੇਖੋ ਤੇ ਤੁਹਾਨੂੰ ਸਮਝ ਆ ਜਾਂਦਾ ਹੈ। ਕਦੇ ਤੁਹਾਨੂੰ ਅੱਜ ਵੀ ਉਹਦੇ ਵੱਲੋਂ ਜਿਹੜਾ ਹੈ ਉਹਨੂੰ ਜਾ ਕੇ ਜੇ ਬੀਜੇਪੀ 'ਚ ਅੱਜ ਜਾਣਾ ਪਏ ਤਾਂ ਉਹਦੇ ਲਈ ਕੋਈ ਦਿੱਕਤ ਨਹੀਂ ਹੈ, ਕਿਉਂਕਿ ਹੈ ਹੀ ਉਹ ਉਹਨਾਂ ਦਾ ਬੰਦਾ। ਇਸੇ ਤਰ੍ਹਾਂ ਅਮਰਿੰਦਰ ਸਿੰਘ, ਜਿਹਦੇ ਬਾਰੇ ਉਹਨਾਂ ਦੇ ਆਪਣਾ ਜਿਹਨੂੰ ਹੁਣ ਸੈਕਟਰੀ ਲਾਇਆ ਪ੍ਰਗਟ ਸਿੰਘ ਪੰਜਾਬ ਕਾਂਗਰਸ ਦਾ, ਉਹਨੇ ਕਿਹਾ ਕਿ ਜੀ ਜਿਹੜੀ ਹਰਜੀਤ ਸਿੰਘ ਸੱਜਣ ਨੂੰ ਬੇਇੱਜ਼ਤ ਕੀਤਾ ਹੈ ਕੈਨੇਡਾ ਦੇ ਡਿਫੈਂਸ ਮਿਨਿਸਟਰ ਨੂੰ, ਇਹਨੇ ਅਮਰਿੰਦਰ ਨੇ ਏਜੰਸੀਆਂ ਦੇ ਕਹਿਣ ਤੇ ਕੀਤਾ। ਤੋਂ ਖੱਟਰ ਨਾਲ ਵੀ ਉਹ ਮੁਲਾਕਾਤ ਕਰ ਰਿਹਾ, ਦਿੱਲੀ 'ਚ ਉਹਨੂੰ ਗਾਰਡ ਆਫ ਆਨਰ ਦੇ ਰਹੇ ਨੇ। ਸੋ ਇਹਦੇ 'ਚ ਕੋਈ ਹੁਣ ਅਮਰਿੰਦਰ ਕਿਹਦੇ ਲਈ ਕੰਮ ਕਰਦਾ ਕਿਸੇ ਨੂੰ ਕੋਈ ਭੁਲੇਖਾ ਨਹੀਂ। ਅਜੀਤ ਡੋਵਲ ਦਾ ਖਾਸਮ ਖਾਸ ਔਰ ਉਹਨਾਂ ਦਾ ਵਿਹਾਰ ਫਰਕ ਇੰਨਾ ਹੈ ਕਿ ਅਮਰਿੰਦਰ ਜਿਹੜਾ ਹੈ ਉਹ ਜਿਹੜੀ ਉਹਨਾਂ ਦੀ ਕਾਲੀ ਮਾਈ ਹੈ ਪਟਿਆਲੇ ਦੇ ਵਿੱਚ, ਉਹਦਾ ਦੇਵੀ ਦਾ ਭਗਤ ਹੈ। ਇਹਨਾਂ ਦਾ ਸਾਰਾ ਟੱਬਰ ਮੰਦਿਰ ਵੀ ਬਣਾਇਆ ਹੋਇਆ ਉਹਨਾਂ ਨੇ ਕਾਲੀ ਬੜੀ ਕਾਲੀ ਮਾਈ ਦਾ, ਤੇ ਇਹ ਸ਼ਿਵ ਜੀ ਦੇ ਸ਼ਿਵਲਿੰਗ ਰੱਖੇ ਹੋਏ ਨੇ, ਵੱਡੇ ਵੱਡੇ ਪੰਡਤ ਰੱਖੇ ਨੇ, ਉਹਨਾਂ ਦਾ ਭਗਤ ਹੈ। ਔਰ ਪਾਕਿਸਤਾਨ ਦੇ ਲਈ ਕਿਵੇਂ ਅਮਰਿੰਦਰ ਔਰ ਕੀ ਉਹਦੀ ਬਿਆਨਬਾਜ਼ੀ ਹੁੰਦੀ ਹੈ ਜੇ ਤਾਲਿਬਾਨ ਦੀ ਵਿਕਟਰੀ ਹੁੰਦੀ ਹੈ, ਤੇ ਇਹ ਕਹਿ ਰਿਹਾ ਜੀ ਬਹੁਤ ਖਤਰਾ ਦੂਜੇ ਤੀਜੇ। ਹੁਣ ਕਿਉਂਕਿ ਇਹ ਵੀ ਇੱਕ ਤਰੀਕਾ ਹੁੰਦਾ ਹੈ, ਜੇ ਤੁਸੀਂ ਅਲਟੀਮੇਟਲੀ ਬੀਜੇਪੀ ਦਾ ਜਿਹੜਾ ਓਬਜੈਕਟਿਵ ਹੈ ਕਿ ਅਸੀਂ ਪੰਜਾਬ ਕੈਪਚਰ ਕਰਨਾ, ਇਹੀ ਹੈ ਜਿੱਥੇ ਹਿੰਦੂਤਵ ਦਾ ਰੱਥ ਰੋਕਿਆ 2014 ਚ ਵੀ 2019 ਚ ਵੀ, ਤੇ ਉਦੋਂ ਇਹੀ ਹੈ ਵੀ ਤੁਸੀਂ ਜਿਹੜੇ ਅੰਦਰੂਨੀ ਸਾਰੇ ਪਲੇਅਰ ਨੇ, ਜੋ ਡੋਗਰਾਗਰਦੀ ਨੇ ਕੀ ਕੀਤਾ ਸੀ ਲਾਹੌਰ ਦਰਬਾਰ ਚ, ਹਾਂਜੀ, ਕਿ ਵੀ ਇਵੈਂਚੁਅਲੀ ਤੁਸੀਂ ਪਿਓ ਹੱਥੋਂ ਪੁੱਤਰ, ਪੁੱਤਰ ਹੱਥੋਂ ਭਰਾ, ਪਿਓ ਜਾਂ ਭਰਾਵਾਂ ਹੱਥੋਂ ਭਰਾ ਮਰਵਾ ਕੇ ਅਲਟੀਮੇਟਲੀ ਉਹੀ ਸੌਦਾ ਅੰਗਰੇਜ਼ ਆ ਗਏ। ਔਰ ਗੁਲਾਬ ਸਿੰਘ ਨੇ ਜਿਹੜਾ ਉਹ ਜੰਮੂ ਕਸ਼ਮੀਰ ਇਨਾਮ 'ਚ ਲੈ ਲਿਆ, ਜੋ ਅੱਜ ਤੱਕ ਵੀ ਜਿਹੜੀ ਉਹ ਬਿਮਾਰੀ ਪਈ ਹੋਈ ਹੈ ਉਸ ਸਾਰੀ ਗਦਾਰੀ ਦੀ, ਔਰ ਲੋਕ ਵਿਚਾਰੇ ਸਫਰ ਕਰ ਰਹੇ ਨੇ। ਸੋ ਹੁਣ ਵੀ ਮੈਂ ਜਦੋਂ ਇਸ ਸਾਰਿਆਂ ਨੂੰ ਦੇਖਦਾ, ਇਹ ਸਾਹਮਣੇ ਨਾ ਕਿਦਾ ਕੀ ਆਇਆ, ਬਿਆਨ ਕੀ ਆਇਆ, ਫਿਰ ਇਹਨੇ ਨਵਜੋਤ ਸਿੱਧੂ ਨੇ ਕਿਹਾ ਜੀ ਮੈਂ ਆਪਣੇ ਆ ਐਡਵਾਈਜ਼ਰ ਰੱਖ ਲਏ, ਇੱਕ ਮਲਵਿੰਦਰ ਮਾਲੀ ਰੱਖ ਲਿਆ, ਇੱਕ ਡਾਕਟਰ ਪਿਆਰੇ ਲਾਲ ਗਰਗ ਰੱਖ ਲਿਆ। ਫਿਰ ਹੁਣ ਉਹ ਹੁੰਦਾ ਵੀ ਉਹ ਮਲਵਿੰਦਰ ਮਾਲੀ ਹੋਏ ਜਾਂ ਗਰਗ ਹੋਏ, ਜਦੋਂ ਅਮਰਿੰਦਰ ਨੇ ਪਾਕਿਸਤਾਨ ਦੇ ਖਿਲਾਫ ਕਿਹਾ ਬਹੁਤ ਜ਼ਿਆਦਾ, ਉਹਨੇ ਕਿਹਾ ਇਹ ਗਰਗ ਨੇ, ਹਾਲਾਂਕਿ ਪੰਜਾਬੀ ਹਿੰਦੂ ਹੈ ਤਾਂ ਉਹ ਲੂਜ਼ ਕੈਨਨ ਹੈ, ਸੋਸ਼ਲ ਮੀਡੀਆ ਤੇ ਸਾਰੇ ਐਕਟਿਵ ਨੇ,
ਉਹਨੇ ਕਿਹਾ ਜੀ ਇਹ ਸਾਡੇ ਹਿੱਤ 'ਚ ਨਹੀਂ ਹੈ ਪੰਜਾਬ ਦੇ ਵੀ ਤੁਸੀਂ ਖਾਮਖਾ ਕਿਉਂ ਪਾਕਿਸਤਾਨ ਇਹਦੇ 'ਚ ਉਹਦਾ ਕੀ ਇਸ਼ੂ ਹੈ। ਅੱਛਾ ਇਸੇ ਤਰ੍ਹਾਂ ਮਰਵਿੰਦਰ ਮਾਲੀ ਨੇ ਜਿਹੜਾ ਜ਼ਾਹਰ ਹੈ ਜਿਹਦੀ ਟ੍ਰੇਨਿੰਗ ਲੈਫਟਿਸਟ ਵੀ ਹੈ, ਫਿਰ ਉਹ ਟੌੜੇ ਦੇ ਵੀ ਨੇੜੇ ਰਿਹਾ, ਫਿਰ ਕਿਸਾਨਾਂ ਦੇ ਇਸ ਤੇ ਚੱਲਦੇ ਆ ਸਾਡੇ ਖਿਲਾਫ ਵੀ ਖਾਲਿਸਤਾਨੀ ਔਰ ਦੂਜਿਆਂ ਦੇ ਅਗੇਂਸਟ ਵੀ, ਲੇਕਿਨ ਉਹਨੇ ਘੱਟੋ ਘੱਟ ਜਿਹੜੀ ਗੱਲ ਕਹੀ ਉਹ ਗਲਤ ਨਹੀਂ ਸੀ। ਉਹਨੇ ਕਿਹਾ ਜੀ ਕਸ਼ਮੀਰ ਦਾ ਤੁਸੀਂ 370-35A ਹਟਾ ਕੇ ਕਸ਼ਮੀਰ ਉਹ ਕਸ਼ਮੀਰੀਆਂ ਦਾ ਮੁਲਕ, ਕਸ਼ਮੀਰੀ ਡਿਸਾਈਡ ਕਰਨ, ਉਹਦੇ ਡਿਸਪਿਊਟਡ ਟੈਰੀਟਰੀ ਹੈ, ਤੁਸੀਂ ਕਿਵੇਂ ਕੀਤਾ। ਉਹਦੇ ਮਗਰ ਕਿਵੇਂ ਅਮਰਿੰਦਰ ਨੇ ਜਿਹੜਾ ਉਹ ਪੂਰਾ ਨੈਗੇਟਿਵਿਟੀ ਕੀਤੀ, ਮੀਡੀਆ ਨੇ ਕੀਤੀ। ਹੁਣ ਇਸ ਹੱਦ ਤੱਕ ਹੋਇਆ ਕਿ ਜੀ ਈਵਨ ਉਹ ਜਿਹੜਾ ਉਹਨਾਂ ਦਾ ਆਬਜ਼ਰਵਰ ਕਾਂਗਰਸ ਦਾ ਲਾਇਆ ਹੋਇਆ ਰਾਵਤ, ਉਹ ਵੀ ਛੱਡ ਗਿਆ ਕਿ ਜੀ ਮੈਂ ਉੱਤਰਾਖੰਡ ਦੀਆਂ ਚੋਣਾਂ ਆ ਗਈਆਂ। ਔਰ ਤੁਸੀਂ ਦੇਖੋ ਵੀ ਕਿਵੇਂ ਸਿੱਖ ਚਿਹਰੇ ਉਹਨਾਂ ਨੂੰ ਢਾਹ ਲਾਉਣ ਲਈ ਪਹਿਲਾਂ ਉਹੀ ਮਲਵਿੰਦਰ ਸਿੰਘ ਮਾਲੀ ਖਾਲਿਸਤਾਨ ਦੇ ਖਿਲਾਫ ਜਾਂ ਜਦੋਂ 26 ਜਨਵਰੀ ਦੀਆਂ ਘਟਨਾਵਾਂ ਨੂੰ ਲੈ ਕੇ ਕਿਵੇਂ ਕੀਤਾ। ਹੁਣ ਬੀਜੇਪੀ ਦੇ ਦੋ ਸਿੱਖ ਚਿਹਰੇ ਜਿਹੜੇ ਉਹਨਾਂ ਨੇ, ਇੱਕ ਆਰਪੀ ਸਿੰਘ ਜਿਹੜਾ ਉਹਦੇ ਨਾਲ ਹਰਦੀਪ ਸਿੰਘ ਪੁਰੀ ਦੇ ਨਾਲ ਸੀ, ਉਹਨਾਂ ਦਾ ਸਪੋਕਸਮੈਨ, ਜਦੋਂ ਗੁਰੂ ਗ੍ਰੰਥ ਸਾਹਿਬ ਦੇ 3 ਸਰੂਪ ਅਫਗਾਨਿਸਤਾਨ ਦੀਆਂ ਸੰਗਤਾਂ ਲੈ ਕੇ ਆਈਆਂ ਤੇ ਚੁੱਕ ਕੇ ਜਾ ਰਹੇ। ਔਰ 2 Delhi BJP leaders lodge complaint against Navjot Sidhu's ex-advisor ਮਲਵਿੰਦਰ ਮਾਲੀ। ਔਰ ਉਹ ਕੌਣ ਨੇ ਦੋ? ਇੱਕ ਤਜਿੰਦਰ ਬੱਗਾ ਜਿਹੜਾ ਉੱਥੇ ਦਿੱਲੀ ਬੈਠਾ ਗਾਲਾਂ ਕੱਢਦਾ ਹੁੰਦਾ ਹੈ ਔਰ ਜਿਸ ਤੋਂ ਮਰਜ਼ੀ ਉਹਦੇ ਤੇ ਹੀ ਸ਼ਰਦ ਪਵਾਰ ਨੂੰ ਚਪੇੜ ਮਰਵਾਈ ਸੀ, ਇਹਨਾਂ ਨੇ ਗੰਦਾ ਆਦਮੀ ਹਰਾਤਾ ਹਾਲਾਂਕਿ ਸਿੱਖਾਂ ਨੇ। ਮਤਲਬ ਦੂਜਾ ਆਰਪੀ ਸਿੰਘ, ਔਰ ਉਹਨਾਂ ਨੇ ਰਿਪੋਰਟ ਕੀ ਕੀਤੀ ਹੈ ਕਿ ਵੀ ਇਹ ਜਿਹੜਾ ਹੈ ਦੇ ਆਰ ਮਲਵਿੰਦਰ ਮਾਲੀ ਅਕਿਊਜ਼ਡ ਆਫ ਵੇਜਿੰਗ ਵਾਰ or attempting to wage war against government of India, sedition, treason, provocation with malified intent to cause regional disharmony, riot, public। ਉਹਨਾਂ ਨੇ ਕਿਹਾ ਜੀ ਅਸੀਂ ਇਹਨੂੰ ਮੰਤਕੀ ਇੰਜਾਮ ਤੱਕ ਪਹੁੰਚਾਵਾਂਗੇ। ਹੁਣ ਇਸ ਸਭ ਦੇ ਚਲਦਿਆਂ ਇੱਕ ਪਾਸੇ ਇਹ ਸਰਕਸ ਹੈ, ਅਚਾਨਕ ਇਹ ਖਬਰ ਆਈ ਕਿ ਜਿਹੜਾ ਪੰਜਾਬ ਦਾ ਗਵਰਨਰ ਉਹ ਵੀ RSS ਜਾਂ BJP ਦਾ ਹੀ ਲਾਇਆ ਹੋਇਆ ਸੀ, VP ਸਿੰਘ ਬੈਡਨੌਰ, ਪਰ ਰਾਜਸਥਾਨ ਦਾ ਰਾਜਪੂਤ ਮੇ ਵੀ ਉਹਨਾਂ ਉਹ ਗੇਮਾਂ ਨਾ ਖੇਡਣੀ ਚਾਹੁੰਦਾ ਹੋਏ ਜੋ ਖਿਡਾ ਰਹੇ ਸੀ। ਔਰ ਹੁਣ ਇਹਨਾਂ ਨੇ ਜਿਹੜਾ ਮੋਦੀ ਦਾ ਖਾਸਮ ਖਾਸ ਹੈ ਬਨਵਾਰੀ ਲਾਲ ਪ੍ਰੋਹਤ, ਇਹ ਤਮਿਲਨਾਡੂ ਦਾ ਗਵਰਨਰ ਹੈ, ਇਹਨੂੰ ਨਾਲ ਦੀ ਨਾਲ ਐਡੀਸ਼ਨਲ ਚਾਰਜ ਪੰਜਾਬ ਦਾ ਗਵਰਨਰ ਔਰ ਚੰਡੀਗੜ੍ਹ ਦਾ ਐਡਮਿਨਿਸਟ੍ਰੇਟਿਵ ਵੀ ਲਾ ਦਿੱਤਾ। ਸੋ ਇਹ ਜੋ ਵੀ ਚੱਲ ਰਿਹਾ ਹੈ ਰਨ ਅਪ ਟੂ ਦਾ ਇਲੈਕਸ਼ਨਸ, ਮੈਨੂੰ ਇਹ ਲੱਗਦਾ ਹੈ ਕਿ ਇਹ ਸਾਰਾ ਹੀ ਅਲਟੀਮੇਟਲੀ ਉਹੀ ਖੇਡ ਹੈ, ਇੱਕ ਦੂਜੇ ਦੇ ਨਾਲ ਫਸਾ ਕੇ ਵਿੱਚੋਂ ਵਿੱਚ ਖਰੀਦੋ ਫਰੋਖਤ ਵੀ ਜਾਰੀ ਹੈ। ਅਸੀਂ ਦੇਖਿਆ ਵੀ ਸਿੱਖ ਚਿਹਰੇ ਕਿਵੇਂ ਜਿਹੜੇ ਨੇ ਉਹ ਇੱਧਰ ਨੂੰ ਝੁਕਾ ਕਰ ਰਹੇ ਨੇ ਔਰ ਇਸ ਸਾਰੇ 'ਚੋਂ ਅਲਟੀਮੇਟਲੀ ਇਹ ਖੇਡ ਖੇਡੀ ਜਾ ਰਹੀ ਹੈ। ਔਰ ਜੇ ਸਿਆਣਪ ਤੋਂ ਕੰਮ ਨਾ ਲਿਆ ਸਾਡੀ ਕੌਮ ਨੇ ਤੇ ਅਲਟੀਮੇਟਲੀ ਇਹ ਜਿਹੜਾ ਪੰਜਾਬ ਦਾ ਪਾਰਟ ਵੀ ਹੈ, ਜੋ ਉਹਨਾਂ ਦੇ ਭੈੜੇ ਡਿਜ਼ਾਈਨ ਨੇ, ਮੰਦੀ ਉਹਨਾਂ ਦੀ ਜਿਹੜੀ ਆ ਉਹ ਚਾਹਨਾ ਹੈ, ਵਾਸਨਾ ਹੈ, ਉਹ ਉਹਦੇ 'ਚ ਕਾਮਯਾਬ ਵੀ ਹੋ ਸਕਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ, ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ।
ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਾਂਗੇ ਤੁਹਾਡੀਆਂ ਲਿਖਤਾਂ ਬਾਰੇ ਐਂਡ ਗੁਰਬਾਣੀ ਵਿਚਾਰਾਂ ਬਾਰੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਹੁਣ ਅਸੀਂ ਇਹ ਪੱਕੀ ਠਾਣ ਲਈ ਹੈ ਕਿ ਅਸੀਂ ਆਪਣੇ ਵਿਊਅਰਸ ਦੀਆਂ ਲਿਖਤਾਂ ਨੂੰ ਜ਼ਰੂਰ ਸ਼ਾਮਿਲ ਕਰਨਾ ਹੈ ਔਰ ਮੈਂ ਅੱਜ ਐਕਸਟਰਾ ਕਮੈਂਟਰੀ ਵੀ ਨਹੀਂ ਕਰਾਂਗਾ, ਮੈਂ ਸਿੱਧੇ ਜਿਹੜੇ ਉਹਨਾਂ ਦੇ ਕਮੈਂਟਸ ਜਾਂ ਲਿਖਤਾਂ ਨੇ ਉਹਨਾਂ ਵੱਲ ਜਾਵਾਂਗਾ। ਸਾਨੂੰ ਰੀਡ ਮੋਰ ਆਈਡੀ ਤੋਂ ਇੱਕ ਲਿਖਤ ਮਿਲੀ ਹੈ, ਉਹਨਾਂ ਨੇ ਕਿਹਾ ਵੀ ਮਚ ਰਿਸਪੈਕਟ ਫਰੋਮ ਏ ਪਠਾਨ ਟੂ ਮਾਈ ਟਰੂਥਫੁਲ ਐਂਡ ਸਟੈਟਫਾਸਟ ਸਿੱਖ ਸਰਦਾਰਸ। We Pathans have a saying that the only way there will be a peace and progress in subcontinent if Afghanistan is run by Pathan and India by Sikhs, because both these people are martial nations or warriors, rest are baniyas and housewives. Long live Pathan Sikh brotherhood. Chalo ਆਪਣੇ ਸਾਡੇ ਪਸ਼ਤੋ ਪਠਾਨ ਭਰਾ ਨੇ ਦਿਲ ਖੁਸ਼ ਕਰਤਾ, ਉਹਨਾਂ ਨੇ ਇੱਕ ਵਾਰੀ ਤਾਂ ਲੱਗ ਲਿਆ ਵੀ ਅਸੀਂ ਖੋਹ ਲਿਆ ਰਾਜ ਇਹਨਾਂ ਤੋਂ, ਬਾਹਮਣਾ ਤੋਂ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਬਹੁਤ ਸਾਰੇ ਟ੍ਰੇਟ ਜਿਨ੍ਹਾਂ ਦੇ ਵਿੱਚ ਇੱਕ ਸਿੰਪਲਿਸਿਟੀ ਹੈ ਮਾਈਂਡ ਦੀ ਵੀ ਔਰ ਅਣਖ ਵੀ ਹੈ, ਗੈਰਤ ਵੀ ਹੈ, ਇਹ ਦੋਨਾਂ ਕੌਮਾਂ 'ਚ ਬਰਾਬਰ ਰਹੀ ਹੈ। ਲੜੇ ਵੀ ਹੈ ਅਸੀਂ ਇੱਕ ਦੂਜੇ ਦੇ ਖਿਲਾਫ 18ਵੀਂ ਸਦੀ 'ਚ, ਲੇਕਿਨ ਇੱਕ ਦੂਸਰੇ ਦਾ ਰਿਸਪੈਕਟ ਵੀ ਹੈ ਕਿਉਂਕਿ ਇੱਕ ਬਹਾਦਰ ਹੀ ਬਹਾਦਰ ਦੀ ਕਦਰ ਜਾਣਦਾ ਹੈ। ਔਰ ਇਸੇ ਤਰ੍ਹਾਂ ਮਹਿਮੂਦ ਅਰਸ਼ਦ ਜੀ ਨੇ ਲਿਖਿਆ ਹੈ, ਥੈਂਕ ਯੂ ਡਾਕਟਰ ਸਾਹਿਬ, ਆਈ ਪ੍ਰੇ ਅੱਲਾ ਗਿਵ ਫਰੀडम वन डे, इंशाल्लाह खालिस्तानी ड्रीम में कम ट्रू। बहुत बहुत शुक्रिया। और शफकत अमान जी ने लिखा है, when China sees to it that it can contain America easily, then it will focus on 7 sister states of Northeast India with Pakistan in the west, China and Bangladesh in the east. The Siliguri corridor, also called the Chicken's Neck strip of land, only 22 kilometers wide, will be hacked off and demography of India will begin to change. ਇਹ ਬਿਲਕੁਲ ਠੀਕ ਹੈ ਕਿ ਵੀ ਇਹ ਚਿਕਨ ਨੈਕ ਰਾਹੀਂ ਜਿਹੜੀਆਂ ਇਹਨਾਂ ਦੀਆਂ 7 ਸਟੇਟਸ ਨੇ, ਹਾਲਾਂ ਹੁਣ ਮੈਂ ਉਹਨਾਂ ਦੀ ਡਿਬੇਟ 'ਚ ਦੇਖਦਾ ਹਾਂ ਕਿ ਨਾਰਥ ਈਸਟ 'ਚ ਸਿੱਕਮ ਨੂੰ ਵੀ ਇਨਕਲੂਡ ਕਰ ਲੈਂਦੇ ਨੇ ਔਰ ਇਹ ਸਾਰੇ ਭਾਰਤ ਦੀ ਟੈਰੀਟਰੀ ਦਾ ਲਗਭਗ 8% ਏਰੀਆ ਹੈ ਜਿਹੜਾ ਨਾਰਥ ਈਸਟ ਦੀਆਂ ਇਹ ਸਟੇਟਾਂ, ਅਸਾਮ, ਨਾਗਾਲੈਂਡ, ਮਿਜ਼ੋਰਮ, ਮਨੀਪੁਰ, ਮੇਘਾਲਿਆ, ਅਰੁਣਾਚਲ ਪ੍ਰਦੇਸ਼ ਔਰ ਸਿੱਕਮ, ਔਰ ਪੋਪੂਲੇਸ਼ਨ ਭਾਰਤ ਦੀ ਸਿਰਫ 4% ਇਸ ਏਰੀਆ 'ਚ ਹੈ ਔਰ ਇਹ ਕਦੇ ਵੀ ਉਹਨੂੰ ਦਬੋਚ ਸਕਦੇ ਨੇ। ਪਰ ਮੈਨੂੰ ਇਹ ਲੱਗਦਾ ਹੈ ਕਿ ਜੇ ਇਹ ਇਸ ਤੋਂ ਬਿਯੋਂਡ ਗੱਲ ਜਾਏਗੀ, ਕਿਉਂਕਿ ਜੇ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਨੂੰ ਔਰ ਇਹ ਜਿਹੜੀ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਨੂੰ ਸੇਫ ਕਰਨਾ ਹੈ, ਫਿਰ ਕਸ਼ਮੀਰ ਔਰ ਖਾਲਿਸਤਾਨ ਇਹਨਾਂ ਦੀ ਆਜ਼ਾਦੀ ਨਾਲ ਵੀ ਨਾਰਥ ਈਸਟ ਤਾਂ ਉਹਨਾਂ ਦੇ ਲਈ ਉਵੇਂ ਹੀ ਹੈ, ਜਦੋਂ ਮਰਜ਼ੀ ਛੜੱਪਾ ਮਾਰ ਕੇ ਉਹ ਚਿਕਨ ਨੈਕ ਕੱਟ ਦੇਣ 22 ਕਿਲੋਮੀਟਰ ਵਾਲਾ ਔਰ ਇਹ ਸਾਰੇ ਕੱਟ ਆਫ ਹੋ ਜਾਂਦੇ ਨੇ। ਔਰ ਇਹ ਜਿਹੜਾ ਉਹਨਾਂ ਦਾ ਦੀ ਲਿਖਤ ਹੈ। ਇਸ ਤੋਂ ਇਲਾਵਾ ਪਾਕਿਸਤਾਨੀ ਪਰਵੇਜ਼ ਦੀ ਆਈਡੀ ਤੋਂ ਜਿਹੜੀ ਲਿਖਤ ਹੈ, there is a general public view in Kabul that India is behind Kabul airport terror attack. India wants that America should further stay in Kabul and should sponsor anti-Taliban forces against Taliban government. This way may lead to Afghanistan. This way may lead Afghanistan towards civil war. Civil war in Afghanistan will further delay entry of China as well as the CPAC project of Afghanistan. ਦੇਖੋ ਹਾਲਾਂ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਕੁਛ ਨਾ ਕੁਛ ਐਸੀਆਂ ਫੋਰਸਿਸ ਜਿਹੜੀਆਂ ਨਹੀਂ ਚਾਹੁੰਦੀਆਂ ਕਿ ਭਾਈ ਸਟੇਬਿਲਿਟੀ ਹੋਏ, ਪਰ ਕਿਉਂਕਿ ਜੇ ਹੁਣ ਬਾਈਡਨ ਨੇ ਇਹ ਕਿਹਾ ਬੜੀ ਫਰਮਲੀ ਕਿ ਵੀ ਅਸੀਂ ਵੀ ਵਿਲ ਹੰਟ ਦੈਮ ਐਂਡ ਪਨਿਸ਼ ਦੈਮ, ਮੈਨੂੰ ਨਹੀਂ ਲੱਗਦਾ ਕਿ ਵੀ ਇਹ ਹੋਰ ਫੋਰਸਿਸ ਨੇ, ਕਿਤੇ ਨਾ ਕਿਤੇ ਇਹਨਾਂ ਦੇ ਬੰਦੇ ਤਾਂ ਵਿੱਚ ਇਸਲਾਮਿਕ ਸਟੇਟ ਜਾਂ ਦੂਜੇ 'ਚ ਵਾੜੇ ਹੋਏ ਨੇ, ਪਰ ਮੇਬੀ ਅਮਰੀਕਾ ਦੀ ਅੱਖ ਤੋਂ ਬਚਣਾ ਇਸ ਲੈਵਲ ਦੇ ਉੱਤੇ ਸ਼ਾਇਦ ਇੰਨਾ ਓਪਨਲੀ ਨਾ ਕਰਨ, ਬਟ everything is possible. ਸੁਹੇਲ ਕਰਾਚੀ ਤੋਂ ਲਿਖਦੇ ਨੇ, ਡਾਕਟਰ ਅਮਰਜੀਤ ਸਿੰਘ ਸਾਹਿਬ and ਨੀਲਮ ਕੌਰ ਸਾਹਿਬਾ, ਸਤਿ ਸ੍ਰੀ ਅਕਾਲ ਜੀ। One of the worst human rights abuser in the world, India has a cheek to point its finger at others. It's time West faced up to the fact that their darling India's atrocities against its minorities has so far it needs to be reined in, otherwise we will have another Germany of 1930s. ਬਿਲਕੁਲ ਸੁਹੇਲ ਜੀ ਤੁਸੀਂ ਠੀਕ ਫਰਮਾਇਆ। ਅਸੀਂ ਤਾਂ ਹਮੇਸ਼ਾ ਹੀ ਇਸ ਨੂੰ ਨਾਜ਼ੀਵਾਦੀ ਤਰਜ਼ ਦੀ ਹਕੂਮਤ ਕਹਿੰਦੇ। ਉਹਨਾਂ ਨੇ ਇਹ ਕਿਹਾ ਕਿ ਵੀ ਜੇ ਇਹਨਾਂ ਨੂੰ ਨੱਥ ਨਾ ਪਾਈ ਵੈਸਟ ਨੇ
ਔਰ ਅਨਸਟੇਬਲ ਨਾ ਬਣਾਇਆ ਤੇ ਫਿਰ ਜੋ 1930 ਚ ਜਰਮਨੀ ਚ ਹੋਇਆ, ਔਰ ਆਲਰੇਡੀ ਉਸ ਦੀ ਸ਼ੁਰੂਆਤ ਭਾਰਤ ਦੇ ਵਿੱਚ ਹੋ ਚੁੱਕੀ ਹੈ। ਅੱਛਾ ਅਸਦ ਉਸਮਾਨੀ, ਉਹ ਕਹਿੰਦੇ ਨੇ ਸੁਪਰਬ TV 84, SOS, ਡਾਕਟਰ ਅਮਰਜੀਤ ਸਿੰਘ, ਨੀਲਮ ਕੌਰ, ਇਸੇ ਤਰ੍ਹਾਂ ਮਸੂਦ ਆਲਮ, ਇਹ ਕਹਿੰਦੇ ਨੇ ਡਾਕਟਰ ਸਾਹਿਬ ਆਈ ਵਾਂਟ ਟੂ ਸੀ ਖਾਲਿਸਤਾਨ ਕੰਟਰੀ ਫॉर ਸਿੱਖ ਨੇਸ਼ਨ। ਡਾਕਟਰ ਸਾਹਿਬ ਯੂ ਆਰ ਮਾਈ ਫੇਵਰੇਟ, ਯੂ ਆਰ ਗ੍ਰੇਟ, ਐਨਰਜੈਟਿਕ, ਹਾਰਟ ਟਚਿੰਗ ਲਵ ਫॉर ਯੂ। ਐਂਡ ਨੀਲਮ ਕੌਰ ਜੀ, ਹੱਸਦੇ ਵਸਦੇ ਰਹੋ, ਜਿਉਂਦੇ ਰਹੋ। Thank you so much, ਇਹ same to ਉਹਨਾਂ you. ਦੀਆਂ ਸ਼ੁਭ ਕਾਮਨਾਵਾਂ ਨੇ। ਜੀ ਮੈਂ ਘੜੀ ਵੱਲ ਦੇਖ ਰਿਹਾ, ਹਾਲਾਂਕਿ ਅੱਜ ਮੈਂ ਬਹੁਤ ਸਾਰੇ ਮੈਸੇਜ ਕੱਢੇ ਸੀ ਔਰ ਮੈਂ ਸ਼ੇਅਰ ਵੀ ਕਰਨਾ ਜਾਂਦੇ ਜਾਂਦੇ ਮੈਂ ਇੱਕ ਫਾਰੂਕ ਅਹਿਮਦ ਜੀ ਨੇ ਲਿਖਿਆ, ਡਾਕਟਰ ਅਮਰਜੀਤ ਸਿੰਘ ਸਾਹਿਬ, I am very much impressed by your commentaries regarding all current affairs and especially Afghanistan. I have a question. Don't you think that Sikhs can do the same as Afghan Taliban did in Afghanistan? ਫਾਰੂਕ ਜੀ, ਦੇਖੋ ਦੋਨਾਂ ਦੇ ਹਾਲਾਤ, ਸਿਨੇਰੀਓ, ਜਿਓਗ੍ਰਾਫੀ डिफरेंट है, बिल्कुल, लेकिन डिफाइंस, गुलामी ना कबूलनी, लड़ना ये कॉमन है। और ज़ाहिर है कि डिपेंड करेगा जो इंडियन स्टेट ने 80s ਦੇ ਵਿੱਚ ਵਾਇਲੈਂਸ ਦਾ ਸਹਾਰਾ ਲਿਆ। ਅਸੀਂ ਆਲਮੋਸਟ 10-11 ਸਾਲ 84 ਤੋਂ 95 ਤੱਕ ਇੱਕ ਪੂਰੀ ਲੜਾਈ ਲੜੀ ਔਰ ਇੱਕ ਵੱਖਰੀ ਕਹਾਣੀ ਹੈ ਕਿ ਭਾਈ ਕਿਵੇਂ ਅਸੀਂ ਬਿਲਕੁਲ ਕੱਲੇ ਕਾਰੇ ਹੋ ਗਏ। ਲੇਕਿਨ ਜੇ ਵਕਤ ਆਇਆ ਤੇ ਸਿੱਖ ਵੀ ਉਸੇ ਤਰ੍ਹਾਂ ਹੀ ਹਥਿਆਰ ਚੁੱਕਣਾ ਵੀ ਔਰ ਚਲਾਣਾ ਵੀ ਇਹ ਸਾਡੇ ਬੀਇੰਗ ਦਾ ਹਿੱਸਾ ਹੈ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਔਰ ਅੱਜ ਦਾ ਵਿਚਾਰ ਦੇ ਥੱਲੇ ਅਸੀਂ 2 ਸ਼ਲੋਕ ਜਿਹੜੇ ਕਿ 52 ਅੱਖਰੀ ਕਬੀਰ ਸਾਹਿਬ ਦੀ ਬਾਣੀ ਹੈ, ਪੱਬਾ ਔਰ ਮੰਮਾ ਜਿਹੜੇ ਲਫ਼ਜ਼ ਪੰਜਾਬੀ ਅਲਫਾਬੈਟ ਦੇ ਨੇ, ਉਹਦੇ 'ਚ ਜਿਸ ਖੂਬਸੂਰਤੀ ਦੇ ਨਾਲ ਇਹ ਇੱਕ ਤਾਂ ਰੂਹਾਨੀ ਮੈਸੇਜ ਤਾਂ ਹੈ ਹੀ ਹੈ, ਪਰ ਜਿਵੇਂ ਇੱਕੋ ਲਫ਼ਜ਼ ਨੂੰ ਅੱਡ-ਅੱਡ ਅਰਥਾਂ ਦੇ ਵਿੱਚ ਇੱਕੋ ਫਿਕਰੇ ਦੇ ਵਿੱਚ ਵਰਤਿਆ ਹੈ। ਪੱਬਾ ਭੇਦੈ ਭੇਦ ਮਿਲਾਵਾ, ਅਬ ਪਾਉ ਭਾਨ ਭਰੋਸੋ ਆਵਾ, ਜੋ ਬਾਹਰ ਸੋ ਭੀਤਰ ਜਾਣਿਆ, ਪਿਆ ਭੇਦ ਭੂਪਤ ਪਹਿਚਾਨੇ। ਕਿ ਪੱਬਾ ਲਫ਼ਜ਼ ਇਹ ਕਿ ਵੀ ਇੱਕ ਭੇਦ ਹੁੰਦਾ ਹੈ ਚੋਟ ਕਰਨਾ, ਕਿ ਵੀ ਕਿਸੇ ਨੂੰ ਵਿੰਨਣਾ। ਇੱਕ ਭੇਦ ਹੁੰਦਾ ਹੈ ਜਿਸ ਨੂੰ ਅਸੀਂ ਵੰਡਣਾ ਕਹਿੰਦੇ ਹਾਂ ਕਿ ਭਾਈ ਸਾਮ ਦਾਮ ਦੰਡ ਭੇਦ ਕਿਹਾ ਜਾਂਦਾ ਹੈ। ਇੱਕ ਭੇਦ ਹੁੰਦਾ ਹੈ ਜਿਹਨੂੰ ਅਸੀਂ ਸੀਕ੍ਰੇਟ ਕਹਿੰਦੇ, ਰਾਜ਼। ਉਹ ਤਿੰਨੋਂ ਹੀ ਇਹ ਲਫ਼ਜ਼ ਇਸ ਅਰਥ ਦੇ ਵਿੱਚ ਕਬੀਰ ਸਾਹਿਬ ਨੇ ਵਰਤੇ ਨੇ ਕਿ ਜਿਉਂ ਹੀ ਉਸ ਵਾਹਿਗੁਰੂ ਨੇ ਦੇ ਪਿਆਰ ਨੇ, ਉਹੀ ਕਬੀਰ ਸਤਿਗੁਰ ਸੂਰਮੇ ਬਾਇਆ ਬਾਣ ਜੋ ਇੱਕ, ਜਦੋਂ ਮੇਰਾ ਮਨ ਵਿੰਨਿਆ ਗਿਆ ਤਾਂ ਭੇਦ ਮਿਲਾ, ਜਿਹੜੀ ਰੱਬ ਨਾਲ ਵਿਥ ਪਈ ਹੋਈ ਸੀ ਉਹ ਮਿਟ ਗਈ। ਅਬ ਭਉ ਭਾਨ ਭਰੋਸੋ ਆਵਾ, ਹੁਣ ਇਹ ਜਿਹੜਾ ਭੱਜ ਗਿਆ, ਜਿਹੜਾ ਮੇਰੇ ਅੰਦਰ ਭੈ ਸੀ ਦੁਨੀਆ ਦਾ ਔਰ ਰੱਬ ਦਾ ਭੈ ਭਾਵਨੀ ਆਈ, ਮੇਰੇ 'ਚ ਭਰੋਸਾ ਪੈਦਾ ਹੋਇਆ ਕਿਉਂਕਿ ਉਸ ਰੱਬ ਦੇ ਪਿਆਰ ਦੀ ਚੋਟ ਨੇ ਮੇਰੀ ਰੱਬ ਨਾਲੋਂ ਵਿਥ ਮਿਟਾ ਦਿੱਤੀ। ਤੇ ਜਦੋਂ ਇਹ ਵਿਥ ਮਿਟ ਗਈ, ਜੋ ਬਾਹਰ ਸੋ ਭੀਤਰ ਜਾਣੇ, ਕਿ ਜਤ ਦੇਖਾਂ ਤਤ ਤੂੰ, ਕਿ ਅੰਦਰ ਵੀ ਤੂੰ ਹੈ ਬਾਹਰ ਵੀ ਤੂੰ ਹੈ, ਭਇਆ ਭੇਤ ਭੂਪਤ ਪਹਿਚਾਨਿਆ, ਕਿ ਉਸ ਰੱਬ ਨਾਲ ਮਿਲਣ ਦਾ ਨਤੀਜਾ ਹੋਇਆ ਕਿ ਇਹ ਰਾਜ ਮੈਨੂੰ ਸਮਝ ਆ ਗਿਆ, ਇਹ ਭੇਤ ਮੇਰੇ ਤੇ ਖੁੱਲ ਗਿਆ ਤੇ ਮੈਂ ਉਸ ਰੱਬ ਨੂੰ ਪਛਾਣ ਲਿਆ ਕਿ ਉਹੀ ਅੰਦਰ ਹੈ ਤੇ ਉਹੀ ਬਾਹਰ ਹੈ। ਦੂਸਰਾ ਲਫ਼ਜ਼ ਮੰਮਾ ਅਲਫਾਬੈਟ ਦਾ ਐਮ ਅੰਗਰੇਜ਼ੀ 'ਚ, ਮੰਮਾ ਮੂਲ ਗਹਿਆ ਮਨ ਮਾਨੈ, ਮਰਮੀ ਹੋਏ ਸੋ ਮਨ ਕੋ ਜਾਣੈ, ਮਤ ਕੋਈ ਮਨ ਮਿਲਤਾ ਬਿਲਮਾਵੇ, ਮਗਨ ਭਿਆ ਤੇ ਸੋ ਸੱਚ ਪਾਵੇ। ਹੁਣ ਕਬੀਰ ਸਾਹਿਬ ਕਹਿੰਦੇ ਨੇ ਕਿ ਮੈਂ ਮੰਮਾ ਲਫ਼ਜ਼ ਮੈਨੂੰ ਇਹ ਸਬਕ ਦਿੰਦਾ ਹੈ ਕਿ ਜੜ ਨੂੰ ਫੜ ਲਓ। ਉਹ ਵਾਹਿਗੁਰੂ ਹੀ ਜੜ ਗਿਆ ਹੁੰਦਾ ਫੜਨਾ, ਮੈਂ ਮੂਲ ਜੜ ਨੂੰ ਕਿਹਾ, ਜੜ ਫੜੀ ਮਨ ਮਾਨੇ। ਤੇ ਜਦੋਂ ਮੈਂ ਉਸ ਜੜ ਦੇ ਨਾਲ ਜੁੜ ਗਿਆ, ਮਨ ਜਿਹੜਾ ਉਹ ਟਿਕਾਣੇ ਆ ਗਿਆ, ਮਨ ਨੂੰ ਸਾਧ ਲਿਆ, ਮੰਨ ਗਿਆ। ਮਰਮੀ ਹੋਏ ਸੋ ਮਨ ਕੋ, ਹੁਣ ਅਸੀਂ ਮਰਮੀ ਮਹਿਰਮ ਨੂੰ ਵੀ ਕਹਿੰਦੇ ਕਿ ਉਹੀ ਜਿਹੜਾ ਮਰਮ ਨੂੰ ਜਾਣਦਾ, ਜਿਹੜੀ ਚੋਟ, ਇੱਕ ਤਾਂ ਚੋਟ ਜਿਹਨੂੰ ਲੱਗਦੀ ਹੈ, ਦੂਸਰਾ ਜਿਹੜਾ ਸਮਝਦਾ ਵੀ ਇਹ ਚੋਟ ਕੀ ਹੈ। ਇਸੇ ਤੋਂ ਹੀ ਮਹਿਰਮ ਬਣਿਆ ਲਫ਼ਜ਼, ਉਹੀ ਹੈ ਮਰਮ ਨੂੰ ਜਾਣਨ ਵਾਲਾ। ਮਰਮੀ ਹੋਏ ਸੋ ਮਨ ਕੋ, ਕਿ ਵੀ ਇਸ ਰੱਬ ਦੀ ਪ੍ਰੀਤ ਨੂੰ, ਇਸ ਸੱਟ ਨੂੰ ਖਾ ਕੇ ਉਸ ਦੇ ਵਿਛੋੜੇ ਦੀ, ਉਹਦੇ ਪਿਆਰ 'ਚ ਆਣਾ, ਇਹਨੂੰ ਕੋਈ ਮਰਮੀ ਜਾਣ ਸਕਦਾ ਜਿਹਨੇ, ਜਿਹੜਾ ਇਸ ਸਾਰੇ 'ਚੋਂ ਗੁਜ਼ਰਿਆ ਹੋਇਆ। ਮਤ ਕੋਈ ਮਨ ਮਿਲਤਾ ਬਿਲਮਾਵੇ, ਕਿ ਇੱਕ ਗੱਲ ਦਾ ਧਿਆਨ ਰੱਖੋ ਕਿ ਜਦੋਂ ਮਨ ਉਸ ਪਿਆਰ ਦੇ ਨਾਲ, ਪਿਆਰੇ ਨਾਲ, ਮਹਿਰਮ ਨਾਲ ਜੋੜਨ ਲੱਗੇ
ਤੇ ਉਹਦੇ 'ਚ ਕਦੇ ਲੇਟ ਬਿੱਲ ਆਵੇ ਹੁੰਦਾ ਕਿ ਉਹਦੇ 'ਚ ਫਿਰ ਲੇਟ ਨਾ ਹੋਵੋ, ਫਿਰ ਇੰਤਜ਼ਾਰ ਨਾ ਕਰੋ ਕਿ ਭਾਈ ਕੋਈ ਨਹੀਂ, ਮਤ ਕੋਈ ਮਨ ਮਿਲਤਾ, ਜਦੋਂ ਮਨ ਮਿਲ ਰਿਹਾ ਬਿੱਲ ਲਾਵੇ, ਮਗਨ ਪਿਆ ਤੇ ਸੋ ਸੱਚ ਪਾਵੇ। ਕਿ ਜਿਹੜਾ ਮਗਨ ਹੁੰਦਾ ਇਮਰਸ ਹੋ ਜਾਣਾ, ਜਿਹੜਾ ਉਸ ਰੱਬ ਦੇ ਪਿਆਰ ਦੇ ਵਿੱਚ ਡੁੱਬ ਗਿਆ, ਉਹੀ ਜਿਹੜਾ ਉਸ ਨੇ ਉਸ ਸੱਚ ਨੂੰ ਪਾ ਲਿਆ। ਔਰ ਇਹਦੇ ਤੇ ਇੱਕ ਪੰਜਾਬੀ ਦਾ ਬਹੁਤ ਪੁਰਾਣਾ ਸ਼ੇਅਰ ਸੀ ਕਿ ਮਰ ਗਿਆ ਜੋ ਡੁੱਬਿਆ ਯਾਰ ਸੰਗ ਉਹ ਮਰ ਗਿਆ, ਡੁੱਬ ਕੇ ਮਰ ਜਾ ਉਹ ਇਕੱਲਾ ਪਾਰ ਜਾਵਣ ਵਾਲੇ। ਹੁਣ ਇਹ ਬੇਸ਼ੱਕ ਇਸ਼ਕ ਮਿਜ਼ਾਜੀ ਦੀ ਸੈਂਸ 'ਚ ਹੈ, ਲੇਕਿਨ ਇਹੀ ਜਦੋਂ ਕਬੀਰ ਸਾਹਿਬ ਫਰਮਾਉਂਦੇ ਨੇ ਮਗਨ ਪਿਆ ਤੇ ਸੋ ਜਿਹੜਾ ਉਹਦੇ 'ਚ ਇਮਰਸ ਹੋਇਆ, ਜਦੋਂ ਤੱਕ ਤੁਸੀਂ ਆਪਣਾ ਆਪਾ ਮਾਰ ਨਹੀਂ ਦਿੰਦੇ, ਉਹਦੇ ਸਾਹਮਣੇ ਆਪਣਾ ਆਪਾ ਖਤਮ ਨਹੀਂ ਕਰ ਦਿੰਦੇ, ਤੁਸੀਂ ਉਸ ਮਰਮੀ ਨੂੰ, ਉਸ ਪਿਆਰ ਨੂੰ ਪਾ ਹੀ ਨਹੀਂ ਸਕਦੇ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਵਾਸਤੇ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।